ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੇ ਲੇਟੈਸਟ ਟੌਪਿਕਸ ਹੈਗੇ ਆ ਉਹਨਾਂ ਦੇ ਉੱਤੇ। ਤੇ ਅੱਜ 14 ਜੂਨ 2023 30 ਜੇਠ ਨਾਨਕਸ਼ਾਹੀ ਸੰਮਤ 555 ਦੇ ਦਿਨ ਅਸੀਂ ਵਿਚਾਰ ਕਰਨ ਜਾ ਰਹੇ ਹਾਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਸ਼ੋਅ ਦੇ ਵਿੱਚ ਅੱਜ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ, ਅੱਜ ਡਾਕਟਰ ਸਾਹਿਬ ਅਸੀਂ ਜਿਹੜੇ ਮੇਨ ਟੌਪਿਕਸ ਹੈਗੇ ਆ, ਮਤਲਬ ਪਿਛਲੇ ਸਾਰੇ ਸਮੇਂ ਦੀਆਂ ਹੁਣ ਅਸੀਂ ਘੱਲੂਘਾਰਾ ਹਫ਼ਤਾ ਜਿਹੜਾ ਆ ਉਹ ਮਨਾ ਕੇ ਹਟੇ ਆ, ਕਮੈਮੋਰੇਟ ਕਰਕੇ ਹਟੇ ਆ। ਸ਼ਹੀਦੀ ਸਮਾਗਮ ਦੁਨੀਆ ਭਰ ਦੇ ਵਿੱਚ ਹੋਏ ਆ। 1984 ਘੱਲੂਘਾਰੇ ਨੂੰ ਯਾਦ ਕੀਤਾ ਗਿਆ, ਪਰੇਡਸ ਨਿਕਲੀਆਂ ਨੇ, ਨਗਰ ਕੀਰਤਨ ਨਿਕਲੇ ਆ ਯਾਦ ਦੇ ਵਿੱਚ, ਤੇ ਨਾਲ ਹੀ ਨਾਲ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਮਾਗਮ ਹੋਏ ਆ। ਪੰਜਾਬ ਤੋਂ ਲੈ ਕੇ ਜਦੋਂ ਅਸੀਂ ਡਾਇਸਪੋਰਾ UK ਕੈਨੇਡਾ ਇੰਗਲੈਂਡ ਤੇ ਨਾਲ ਅਮਰੀਕਾ ਆਸਟ੍ਰੇਲੀਆ ਤੱਕ ਦੇਖਦੇ ਹਾਂ, ਵੱਖ-ਵੱਖ ਰੂਪਾਂ ਦੇ ਵਿੱਚ ਜਿਹੜੀ ਇਹ ਕਮੈਮੋਰੇਸ਼ਨ ਉਹ ਹੋਈ ਹੈ। ਤੇ ਉਹਦੇ ਤੇ ਇੰਡੀਆ ਨੇ ਉਸੇ ਤਰਜ਼ ਦੇ ਵਿੱਚ ਰਿਐਕਟ ਵੀ ਕੀਤਾ। ਉਹ ਕੈਨੇਡਾ ਹੋਵੇ, ਆਸਟ੍ਰੇਲੀਆ ਨੂੰ ਲੈ ਕੇ ਹੋਵੇ, ਡਿਪਲੋਮੈਟਿਕ ਜਿਹੜੀ ਟਿਫ ਹੈ ਬਿਟਵੀਨ ਦ ਨੇਸ਼ਨਸ, ਉਹਦੀ ਗੱਲ ਤੁਸੀਂ ਵੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਕੀਤੀ ਹੈ। ਸੋ ਓਵਰਆਲ ਜਿਹੜੀ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਤੇ ਖਾਸ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਵਿਜ਼ਿਟ ਹੈ ਅਮਰੀਕਾ ਦੀ, ਉਸ ਨੂੰ ਲੈ ਕੇ ਵੀ ਜਿਹੜੀਆਂ ਡਿਵੈਲਪਮੈਂਟਸ ਨੇ ਅਸੀਂ ਵਿਚਾਰ ਚਰਚਾ ਕਰਾਂਗੇ। ਪਰ ਇਹਨਾਂ ਸਾਰੇ ਟੌਪਿਕਸ ਤੇ ਗੱਲ ਕਰਨ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ। ਜਿਹੜਾ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਹੈ, ਮਤਲਬ ਅਸੀਂ ਜਦੋਂ ਦੇਖਦੇ ਹਾਂ ਅੱਜ 14 ਜੂਨ ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਜਿਹੜੇ TV 84 ਦੇ ਫਾਊਂਡਰ ਸੀ ਡਾਕਟਰ ਰਣਜੀਤ ਸਿੰਘ, ਉਹਨਾਂ ਨੂੰ ਸਾਨੂੰ ਵਿਛੋੜਾ ਦਿੱਤੇ ਆ ਅੱਜ ਪੂਰਾ 1 ਸਾਲ ਹੋ ਗਿਆ। ਤੇ ਅੱਜ ਦੀ ਸਪਾਂਸਰਸ਼ਿਪ ਵੀ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਹੋਰਾਂ ਨੇ ਤੇ ਵੀਰ ਅਮਨਵੀਰ ਸਿੰਘ ਹੋਰਾਂ ਨੇ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤੀ ਹੈ। ਸੋ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਸਾਲ ਪੂਰਾ ਹੋਇਆ ਡਾਕਟਰ ਰਣਜੀਤ ਸਿੰਘ ਨੂੰ ਵਿਛੋੜਾ ਦਿੱਤਿਆਂ, ਤੁਹਾਡੀਆਂ ਯਾਦਾਂ ਵੀ ਤੇ ਉਹਨਾਂ ਨਾਲ ਤੁਹਾਡਾ ਸਫ਼ਰ ਵੀ, ਸਾਰਾ ਜਿਹੜਾ ਪੰਥਕ ਦਾਇਰਾਕਾਰ ਹੈ ਜਾਂ TV 84 ਦੀ ਸ਼ੁਰੂਆਤ ਹੈ, ਉਹਨਾਂ ਦੇ ਮੋਢਿਆਂ ਤੋਂ ਹੋਈ ਸੀ। ਪਹਿਲੇ ਅਲਫਾਜ਼ ਤਾਂ ਜਿਹੜੇ ਮਨ 'ਚ ਆ ਰਹੇ ਨੇ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੋਂ ਵੀ ਵੰਝਾਂ ਡੂਮਣੀ ਰੋਵਾਂ ਝੀਣੀ ਬਾਣ। ਕੁਛ ਰਿਸ਼ਤੇ ਐਸੇ ਬਣਦੇ ਨੇ ਜਿਨ੍ਹਾਂ ਦਾ ਡੂੰਘਾ ਅਹਿਸਾਸ ਤੁਸੀਂ ਕਰ ਸਕਦੇ ਹੋ, ਉਹਨਾਂ ਨੂੰ ਤੁਸੀਂ ਲਫ਼ਜ਼ ਨਹੀਂ ਦੇ ਸਕਦੇ ਕਿ ਉਹਨਾਂ ਰਿਸ਼ਤਿਆਂ ਨੂੰ ਤੁਸੀਂ ਬਿਆਨੋ। ਰਿਸ਼ਤੇਦਾਰੀਆਂ, ਭਰਾ ਭੈਣ, ਸਾਕ ਸੰਬੰਧੀ ਉਹ ਕੌਣ ਬਣਦੇ ਨੇ, ਉਹਨਾਂ 'ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ। ਉਹ ਤਾਂ ਤੁਹਾਡੇ ਬਾਇਓਲੋਜੀਕਲ ਰਿਲੇਸ਼ਨਸ ਦੇ ਨਾਲ ਸੰਬੰਧ ਜੁੜਦੇ ਨੇ। ਪਰ ਜਦੋਂ ਅਸੀਂ ਇੱਕ ਪਾਸੇ ਰੂਹਾਨੀ ਜੀਵਨ ਦੀ ਗੱਲ ਕਰਦੇ ਹਾਂ, ਇਹੀ ਕਾਰਨ ਹੈ ਕਿ ਜਦੋਂ ਸਿੰਘ ਸਿੰਘਣੀ ਗੁਰੂ ਦੇ ਲੜ ਲੱਗਦੇ ਨੇ, ਅੰਮ੍ਰਿਤਪਾਨ ਕਰਦੇ ਨੇ, ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਅੱਜ ਤੁਹਾਡਾ ਜਨਮ ਹੋਇਆ, ਨਵਾਂ ਜਨਮ, ਔਰ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਉਹ ਤੁਹਾਡੇ ਰੂਹਾਨੀ ਸਫ਼ਰ ਦਾ ਜਾਂ ਜ਼ਿੰਦਗੀ ਦੇ ਅੰਦਰ ਆਤਮਿਕ ਦੁਨੀਆ ਦੇ ਵੱਲ ਜਾਣ ਦਾ ਜਨਮ ਤੁਹਾਡਾ ਉਦਣ ਹੁੰਦਾ ਹੈ। ਗੁਰ ਕੇ ਗ੍ਰਹਿ ਜਨਮੇ ਗਵਨ ਮਟਾਇਆ। ਉਹ ਗੁਰੂ ਦੇ ਗ੍ਰਹਿ ਜਨਮ ਹੋਣਾ, ਉਹ ਤੁਹਾਡੇ ਬਾਇਓਲੋਜੀਕਲ ਜਨਮ ਤੋਂ ਬਾਅਦ ਉਹ ਅਸਲ ਤੁਹਾਡੇ ਜੀਵਨ ਦਾ ਸਫ਼ਰ ਹੁੰਦਾ। ਔਰ ਇਸ ਰਸਤੇ ਤੇ ਤੁਰੇ ਹੋਏ ਵੀਰ ਭੈਣਾਂ ਜਦੋਂ ਤੁਹਾਨੂੰ ਜ਼ਿੰਦਗੀ 'ਚ ਮਿਲਦੇ ਨੇ, ਤੇ ਉਹ ਤੁਹਾਡੇ ਉਹ ਰੂਹਾਨੀ ਸਫ਼ਰ ਦੇ ਸਾਥੀ ਵੀ ਹੁੰਦੇ ਨੇ। ਤੇ ਜੇ ਰੰਗਲੇ ਸੱਜਣ ਕਹਿਣਾ ਹੋਏ ਤਾਂ ਸੱਚਮੁੱਚ ਉਹੀ ਜਿਹੜੇ ਰੰਗ ਰੱਤੇ ਨੇ ਉਸ ਦੇ ਰੰਗ ਦੇ ਵਿੱਚ, ਔਰ ਤੁਹਾਨੂੰ ਉਹ ਆਪਣਾ ਸਹਾਰਾ ਵੀ ਦਿੰਦੇ ਨੇ, ਤੁਹਾਡੇ ਦੁੱਖ ਸੁੱਖ ਦੇ ਸਾਥੀ ਵੀ ਬਣਦੇ ਨੇ। ਪਰ ਅਲਟੀਮੇਟ ਮੰਜ਼ਿਲ ਆਪਣੇ ਪ੍ਰੀਤਮ ਨੂੰ ਰਿਝਾਣਾ ਹੁੰਦਾ ਹੈ, ਆਪਣੇ ਪਿਆਰੇ ਨੂੰ ਰਿਝਾਣਾ ਹੁੰਦਾ ਹੈ, ਆਪਣੇ ਗੁਰੂ ਨੂੰ ਰਿਝਾਣਾ ਹੁੰਦਾ ਹੈ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਦਿਨ ਉਦਾਸੀ ਵਾਲਾ ਵੀ ਹੈ, ਪਰ ਕਿਉਂਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ, ਇਹ ਵੀ ਗੁਰੂ ਦੇ ਪਾਣੇ 'ਚ ਰਹਿਣਾ, ਗੁਰੂ ਦੇ ਪਾਣੇ 'ਚ ਜੀਣਾ, ਪਾਣੇ ਨੂੰ ਮੰਨਣਾ, ਇਹ ਵੀ ਗੁਰੂ ਦਾ ਹੁਕਮ ਹੈ। ਲੇਕਿਨ
ਮੇਰੇ ਲਈ ਹਰ ਉਹ ਪਲ ਜਿਹੜਾ ਆਲਮੋਸਟ ਨਵੰਬਰ 1991 ਤੋਂ ਲੈ ਕੇ ਜਦੋਂ ਕਿ ਪਹਿਲੀ ਵਾਰ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ, ਜਦੋਂ ਕਿ ਮੈਂ ਕੈਲੀਫੋਰਨੀਆ ਬੇਸਡ ਸੀ ਔਰ ਸ਼ਾਇਦ ਉਹ ਪਹਿਲਾ ਓਕੇਜ਼ਨ ਨਵੰਬਰ ਵੀ ਨਾ ਹੋਏ, ਸਤੰਬਰ ਹੋਏ, ਕਿਉਂਕਿ ਇੰਡੀਆ ਦੇ ਵਿੱਚ ਨਵੀਂ ਹਕੂਮਤ ਬਣੀ ਸੀ। ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਨੂੰ ਐਡਰੈਸ ਕਰਨ ਲਈ ਆ ਰਿਹਾ ਸੀ, ਕਿਉਂਕਿ ਸਤੰਬਰ ਦੇ ਮਹੀਨੇ 'ਚ ਜਿਹੜਾ ਹੈ ਉਹ UN ਦਾ ਸੈਸ਼ਨ ਹੁੰਦਾ ਔਰ ਇਹ ਉਹ ਪੀਰੀਅਡ ਸੀ। ਕੁਦਰਤੀ ਭੈਣ ਜੀ ਅਵਿਨਾਸ਼ ਕੌਰ ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਨਾਲ 2-3 ਦਿਨ ਪਹਿਲਾਂ ਮੁਲਾਕਾਤ ਹੋਈ ਔਰ ਕੁਝ ਚੀਜ਼ਾਂ ਦੀ ਐਸੀ ਕੋਇਨਸੀਡੈਂਸ ਹੁੰਦੀ ਹੈ, ਇਹ ਰੱਬ ਜਾਣਦਾ ਵੀ ਇਹ ਕਿਵੇਂ ਹੁੰਦਾ। ਜਿਸ ਦਿਨ ਡਾਕਟਰ ਰਣਜੀਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ, ਉਸ ਦਿਨ ਭੈਣ ਜੀ ਅਵਿਨਾਸ਼ ਕੌਰ ਦਾ ਜਨਮ ਦਿਨ ਵੀ ਸੀ ਔਰ ਜਿਹੜੀ ਗੱਲ 2 ਦਿਨ ਪਹਿਲਾਂ ਦੀ ਮੁਲਾਕਾਤ 'ਚ ਉਹਨਾਂ ਨੇ ਦੱਸੀ ਕਿ 14 ਜੂਨ 1991 ਦਾ ਦਿਨ ਸੀ ਜਦੋਂ ਕਿ ਇਹ ਦੋਵੇਂ ਜੀ ਜਿਹੜੇ ਨੇ, ਜਿਨ੍ਹਾਂ ਦੇ ਆਨੰਦ ਕਾਰਜ ਨੂੰ ਅਜੇ ਕੁਝ ਮਹੀਨੇ ਹੋਏ ਸਨ, ਪੰਜਾਬ 'ਚ ਆਨੰਦ ਕਾਰਜ ਹੋਇਆ, ਉਹਨਾਂ ਨੇ ਅੰਮ੍ਰਿਤਪਾਨ ਕੀਤਾ ਸੀ। ਸੋ ਭੈਣ ਜੀ ਕਹਿਣ ਲੱਗਿਆ ਵੀ ਮੈਂ ਦੇਖਿਆ ਵੀ 14 ਜੂਨ ਦਾ ਦਿਨ ਹੀ ਸੀ ਜਿਸ ਦਿਨ ਅਸੀਂ ਅੰਮ੍ਰਿਤਪਾਨ ਕੀਤਾ ਔਰ ਫਿਰ ਇਹੀ ਜਿਹੜਾ ਆਲਮੋਸਟ 2-3 ਮਹੀਨੇ ਬਾਅਦ ਡਾਕਟਰ ਸਾਹਿਬ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਤੇ ਫਿਰ ਉਹ ਮੇਰੇ ਹੋ ਜਾਂਦੇ ਨੇ ਕਿ ਮੈਂ ਉਹਨਾਂ ਦਾ ਹੋ ਜਾਂਦਾ। ਇਹ ਪਤਾ ਹੀ ਨਹੀਂ ਲੱਗਦਾ, ਜਿਵੇਂ ਕਦੇ ਨਿਰੰਜਨ ਸਿੰਘ ਨਾਕਸਿਕ ਪੰਜਾਬੀ ਦੇ ਸ਼ਾਇਰ ਹੋਏ ਤੇ ਉਹਨਾਂ ਨੇ ਇਹ ਕਦੇ ਕਿਹਾ ਸੀ ਕਿ ਭਾਈ ਇਹ ਜਿਹੜਾ ਇਹ ਪਤਾ ਹੀ ਨਹੀਂ ਲੱਗਦਾ ਕਿ ਤੂੰ ਮੇਰੇ ਘਰ ਹੈ ਕਿ ਮੈਂ ਤੇਰੇ ਘਰ ਹਾਂ, ਕਿ ਇਹ ਇਸ ਕਿਸਮ ਦਾ ਰਿਸ਼ਤਾ, ਕਿਉਂਕਿ ਉਹ ਰੂਹਾਨੀਅਤ ਦੇ ਨਾਲ ਜੁੜਿਆ ਹੋਇਆ, ਗੁਰੂ ਪੰਥ ਦੇ ਰਸਤੇ ਔਰ ਖਾਲਿਸਤਾਨ ਦੀ ਮੰਜ਼ਿਲ ਵੱਲ ਜਾਂਦੇ ਕਦਮ ਹੀ ਸਾਨੂੰ ਸਭ ਨੂੰ ਜਿਹੜੇ ਨੇ ਉਹ ਉਹਨਾਂ ਨੇ ਸਾਥ ਰੱਖਿਆ। ਹਾਲਾਂਕਿ ਇਸ ਉਹਨਾਂ ਦੇ ਚੜ੍ਹਾਈ ਕਰਨ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਕਿ ਦੋਵੇਂ ਜੀ ਮੈਨੂੰ ਮਿਲਣ ਲਈ ਆਏ, ਸਪੈਸ਼ਲੀ ਨਿਵਾਸ ਤੇ ਇੱਥੇ, ਤੇ ਥੋੜੀ ਜਿਹੀ ਉਹਨਾਂ ਦੀ ਸਿਹਤ ਢਿੱਲੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਇਹ ਤਾਂ ਨਹੀਂ ਕਦੇ ਲੱਗਦਾ ਕਿ ਵੀ ਜੇ ਅਸੀਂ ਨਾ ਮਿਲਦੇ ਅਸੀਂ ਤੁਹਾਨੂੰ ਕਿਸ ਪਾਸੇ ਵੱਲ ਤੋਰ ਦਿੱਤਾ ਹੈ ਤੁਹਾਡੀ ਜ਼ਿੰਦਗੀ, ਤੁਸੀਂ ਵੈਟਰਨੇਰੀਅਨ ਔਰ ਸਾਰੀ ਜ਼ਿੰਦਗੀ ਫਿਰ ਜਿਹੜੀ ਹੈ ਇਧਰ ਪੰਥ ਦੇ ਰਸਤੇ ਤੇ। ਤਾਂ ਉਹਨਾਂ ਨੇ ਅੱਖਾਂ ਭਰ ਕੇ ਕਿਹਾ ਕਿ ਨਹੀਂ ਡਾਕਟਰ ਸਾਹਿਬ, ਤੁਹਾਨੂੰ ਮਿਲਣ ਤੋਂ ਬਾਅਦ ਤੇ ਸੱਚਮੁੱਚ ਕਿ ਗੁਰੂ ਨੇ ਪਹਿਲਾਂ ਰਹਿਮਤ ਕੀਤੀ ਸੀ, ਅੰਮ੍ਰਿਤ ਦੀ ਦਾਤ ਮਿਲੀ ਔਰ ਉਹ ਸਹਾਰਾ ਮਿਲਿਆ ਕਿ ਅਸੀਂ ਇਹ ਸਾਰੇ ਵਰੇ 'ਚ ਸਾਬਤ ਕਦਮਾਂ ਦੇ ਨਾਲ ਤੁਰ ਸਕੇ। ਹੁਣ ਜੇ ਗੱਲ ਡਾਕਟਰ ਸਾਹਿਬ ਦੀ ਕੰਟਰੀਬਿਊਸ਼ਨ ਦੇਣ ਪੰਥਕ ਦਾਇਰਾਕਾਰ 'ਚ ਜਥੇਬੰਦੀ ਦੇ ਪੱਖ ਤੋਂ ਸਿੱਖ ਯੂਥ ਆਫ ਅਮਰੀਕਾ ਨਾਲ ਉਹ ਪਹਿਲੇ ਦਿਨ ਤੋਂ ਜੁੜੇ ਰਹੇ ਔਰ ਫਿਰ ਜੋ ਵੀ ਜਿਹੜੀ ਹੈ ਤਬਦੀਲੀ ਪਿੱਛੇ ਰਹੀ ਇੱਥੇ ਰਹੀ, ਕਿਉਂਕਿ ਵੈਟਰਨਰੀ ਕਾਲਜ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਟੂਡੈਂਟ ਸਨ ਔਰ ਜ਼ਾਹਰ ਹੈ ਕਿ ਭਾਈ ਦਲਜੀਤ ਸਿੰਘ ਜਿਹੜੇ ਉਹਨਾਂ ਤੋਂ ਸ਼ਾਇਦ ਜੂਨੀਅਰ ਸਨ, ਡਾਕਟਰ ਪ੍ਰੀਤਮ ਸਿੰਘ ਸੇਖੋਂ ਉਹ ਸ਼ਾਇਦ ਸੀਨੀਅਰ ਸਨ। ਸੋ ਇਹ ਸਾਰੇ ਹੀ ਇੱਕ ਦੂਸਰੇ ਨੂੰ ਉੱਥੇ ਵੀ ਮਿਲਦੇ ਰਹੇ, ਜਾਣਦੇ ਵੀ ਸਨ ਤੇ ਇੱਥੇ ਹੁੰਦਿਆਂ ਵੀ ਉਹਨਾਂ ਦੇ ਇੱਕ ਦੂਸਰੇ ਦੇ ਨਾਲ ਜਿਹੜੀ ਹੈ ਖਾਸ ਤੌਰ ਤੇ ਡਾਕਟਰ ਸੇਖੋਂ ਦੇ ਨਾਲ, ਔਰ ਡਾਕਟਰ ਸੇਖੋਂ ਦਾ ਸਬੰਧ ਤਾਂ ਵੈਸੇ ਵੀ ਜਿਹੜਾ ਡਾਕਟਰ ਸਾਹਿਬ ਦਾ ਆਪਣਾ ਪੈਤਰੀ ਪਿੰਡ ਹੈ ਉਹ ਪਸੌੜ ਹੈ ਡਿਸਟ੍ਰਿਕਟ ਸੰਗਰੂਰ 'ਚ ਔਰ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੀ ਇੱਕ ਭੈਣ ਜਿਹੜੀ ਹੈ ਉਹ ਪਸੌੜ ਵਿਆਹੀ ਹੋਈ ਹੈ ਔਰ ਜ਼ਾਹਰ ਹੈ ਕਿ ਵੀ ਉਹ ਵੀ ਇੱਕ ਰਿਸ਼ਤਾ ਸੀ। ਸੋ ਇਹ ਬੇਸ਼ੱਕ ਡਾਕਟਰ ਸਾਹਿਬ ਦਾ ਜਿਹੜਾ ਇਸ ਪਾਸੇ ਰੁਝਾਨ ਧਿਆਨ, ਜਿਵੇਂ ਉਹਨਾਂ ਦੇ ਆਪਣੇ ਦੱਸਣ ਦੇ ਮੁਤਾਬਕ ਘਰੇਲੂ ਮਾਹੌਲ 'ਚੋਂ ਜਦੋਂ ਪਸੌੜ ਦਾ ਜ਼ਿਕਰ ਹੁੰਦਾ ਹੈ, ਜ਼ਾਹਰ ਹੈ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਵੀ ਅੱਜ ਹੀ ਉਹ ਦਿਨ ਵੀ ਹੈ 14 ਜੂਨ ਦਾ ਜਿਸ ਦਿਨ ਬਾਬੂ ਪ੍ਰੀਤਮ ਸਿੰਘ ਜਿਨ੍ਹਾਂ ਨੇ ਪ੍ਰੀਤਮ ਸਿੰਘ ਬਾਬੂ ਤੇਜਾ ਸਿੰਘ ਜਿਨ੍ਹਾਂ ਨੇ ਜਿਹੜਾ ਪੰਚਖੰਡ ਨਾਮ ਦੀ ਸੰਸਥਾ ਬਣਾਈ ਸੀ ਕਿ ਉਹਨਾਂ ਦੇ ਜਿਹੜਾ ਉਹਨਾਂ ਨੇ 1903 ਦੇ ਵਿੱਚ ਇੱਕ ਵੱਡਾ ਸਮਾਗਮ ਕਰਕੇ ਜਿਸ ਵਿੱਚ ਵੱਡੇ ਲੋਕ ਸ਼ਾਮਲ ਹੋਏ ਔਰ ਉਸ ਵੇਲੇ ਦੇ ਇੱਕ ਵੱਡੇ ਇਸਲਾਮਿਕ ਸਕਾਲਰ ਉਹਨਾਂ ਨੇ ਸਿੱਖ ਧਰਮ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਹੀ ਦਿਨ ਸੀ ਜਿਸ ਦਿਨ ਈਵਨ ਭਾਈ ਰਣਧੀਰ ਸਿੰਘ ਜਿਨ੍ਹਾਂ ਦਾ ਪਹਿਲਾ ਨਾਂ ਬਸੰਤ ਸਿੰਘ ਸੀ, ਉਹਨਾਂ ਨੇ ਵੀ ਅੰਮ੍ਰਿਤਪਾਨ ਉਹਨਾਂ ਤੋਂ ਹੀ ਕੀਤਾ, ਉਹਨਾਂ ਦੇ 5 ਪਿਆਰਿਆਂ ਤੋਂ, ਔਰ ਉਹਨਾਂ ਦਾ ਨਾਂ ਭਾਈ ਰਣਧੀਰ ਸਿੰਘ ਰੱਖਿਆ ਗਿਆ। ਬਾਅਦ ਦੇ ਵਿੱਚ ਉਹ ਬਹੁਤ ਵੱਡੇ ਜਿਹੜੇ ਜਿੱਥੇ ਆਜ਼ਾਦੀ ਘੁਲਾਟੀਏ ਔਰ ਨਾਮ ਬਾਣੀ ਦੇ ਰਸੀਏ, ਜਦੋਂ ਅਸੀਂ ਅਖੰਡ ਕੀਰਤਨੀ ਜਥਿਆਂ ਦੀ ਗੱਲ ਕਰਦੇ ਤੇ ਫਿਰ ਉਹਨਾਂ ਦੇ ਉਹ ਬਾਨੀਆਂ ਚੋਂ ਨੇ। ਸੋ ਇਹ ਉਹਨਾਂ ਦਾ ਰੁਝਾਨ ਰਿਹਾ, ਬੜੀ ਥਾਟ ਦੀ ਕਲੈਰਿਟੀ ਸੀ
ऑनेस्टी ईमानदारी, क्योंकि वक्त पा के इन्हां ਆਲਮੋਸਟ 30 ਸਾਲ ਪਲੱਸ ਦੇ ਵਿੱਚ ਮੈਨੂੰ ਸਾਰੇ ਹੀ ਪਰਿਵਾਰ ਦੇ ਮੈਂਬਰ ਜਿਹੜੇ ਇੱਥੇ ਆਉਂਦੇ ਰਹੇ ਉਹਨਾਂ ਦੇ ਨਾਲ ਵੀ ਮੁਲਾਕਾਤ ਦਾ ਸਬਬ ਹੋਇਆ। ਉਹਨਾਂ ਦੇ ਬਾਪੂ ਜੀ ਉਹਨਾਂ ਦੇ ਨਾਲ ਤਾਂ ਮੇਰਾ ਕਈ ਘੰਟੇ ਦੀ ਗੱਲਬਾਤ ਦਾ ਸੈਸ਼ਨ ਰਹਿਣਾ, ਜਿਵੇਂ ਉਹਨਾਂ ਦੀ ਕਿਉਰਿਓਸਿਟੀ ਸੀ, ਕਲੈਰਿਟੀ ਸੀ, ਇਮਾਨਦਾਰੀ ਸੀ। ਇਸੇ ਤਰ੍ਹਾਂ ਉਹਨਾਂ ਦੇ ਡਾਕਟਰ ਸਾਹਿਬ ਦੇ ਵੱਡੇ ਭਰਾਤਾ ਵੀ ਭਾਈ ਸੰਤੋਖ ਸਿੰਘ, ਉਹਨਾਂ ਦੇ ਨਾਲ ਵੀ ਮੁਲਾਕਾਤ ਦਾ ਹੋਇਆ। ਔਰ ਬਾਕੀ ਵੀ ਪਰਿਵਾਰ ਦੇ ਮੈਂਬਰ ਜਿਹੜੇ ਨੇ, ਖਾਸ ਤੌਰ ਤੇ ਉਹਨਾਂ ਦੇ ਇਨ-ਲਾਜ਼ ਵੱਲੋਂ ਵੀ ਭੈਣ ਜੀ ਅਵਿਨਾਸ਼ ਕੌਰ, ਡਾਕਟਰ ਮੇਵਾ ਸਿੰਘ ਟਿਵਾਣਾ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚੋਂ ਹੈਡ ਆਫ ਦਾ ਡਿਪਾਰਟਮੈਂਟ ਰਿਟਾਇਰ ਹੋਏ, ਉਹਨਾਂ ਦੀ ਸਪੁੱਤਰੀ ਨੇ। ਸੋ ਇਹ ਇੱਕ ਜਿਹੜਾ ਪਰਿਵਾਰਕ ਗ੍ਰਸਤੀ ਜੀਵਨ ਦੇ ਵਿੱਚ ਵੀ ਇੱਕ ਸਹਿਜ ਇੱਕ ਠਹਿਰਾਵ ਮੈਂ ਦੇਖਿਆ ਕਿ ਭਾਈ ਜਿਸ ਨੂੰ ਅਸੀਂ ਜੀਵਨ ਸਾਥੀ ਹੋਣਾ ਕਹਿੰਦੇ ਆ ਉਸ ਦਾ ਕੀ ਮਤਲਬ ਹੁੰਦਾ। ਪਰ ਡਾਕਟਰ ਸਾਹਿਬ ਦੀ ਸ਼ਖਸੀਅਤ ਦੇ ਵਿੱਚ ਕੁਛ ਇਸ ਕਿਸਮ ਦਾ ਸੀ। ਮੈਂ 1 ਸਾਲ ਇਸ ਨੂੰ ਬੀਤ ਗਿਆ। ਬਹੁਤ ਵਾਰ ਮੈਡੀਕਲੀ ਸਪੀਕਿੰਗ ਵੀ ਇਹ ਕਿਹਾ ਜਾਂਦਾ ਹੈ ਕਿ ਵੀ ਜਿਹੜਾ 6 ਮਹੀਨੇ ਤੱਕ ਤੁਸੀਂ ਉਸ ਕਿਸੇ ਚੀਜ਼ ਦੇ ਸਦਮੇ ਨੂੰ ਮਹਿਸੂਸ ਕਰਦੇ ਹੋ ਜਾਂ ਉਹ ਫਿਰ ਹੌਲੀ ਫੇਡ ਹੋ ਜਾਂਦਾ ਹੈ। ਲੇਕਿਨ ਇਸ ਮਾਮਲੇ 'ਚ ਇਵੇਂ ਨਹੀਂ ਹੋਇਆ। ਇਹ ਨਹੀਂ ਹੈ ਕਿ ਵੀ ਕੋਈ ਅਦਰਵਾਈਜ਼ ਇਸ ਨੂੰ ਕੋਈ ਉਸ ਮੋਹ ਦੇ ਪੈਰਾਮੀਟਰ 'ਚ ਮੈਂ ਦੇਖਦਾ, ਪਰ ਇਸ ਨੂੰ ਜਿਉਂ-ਜਿਉਂ ਵਕਤ ਬੀਤਦਾ ਤੁਸੀਂ ਉਹਨਾਂ ਯਾਦਾਂ ਦੇ ਨਾਲ ਕੌਮੀ ਨਿਸ਼ਾਨੇ ਵੱਲ ਜਿਹੜੀ ਸਾਡੀ ਪੇਸ਼ਕਦਮੀ ਹੈ ਉਹਦੇ 'ਚ ਜਿਹੜੇ ਤੁਹਾਡੇ ਸਾਥੀ ਸਹਿਯੋਗੀ ਹੁੰਦੇ ਨੇ। ਔਰ ਇਹ ਕੋਈ ਜਦੋਂ ਅਸੀਂ ਕੌਮੀ ਤੌਰ ਤੇ ਭਾਈ ਦਿੱਤ ਸਿੰਘ, ਭਾਈ ਗੁਰਮੁਖ ਸਿੰਘ ਦੀ ਗੱਲ ਕਰਦੇ, ਹਾਲਾਂ ਉਹਨਾਂ ਦੇ ਨਾਲ ਕਿੰਨੇ ਹੋਰ ਟੀਮ ਮੈਂਬਰ ਜਾਂ ਦੂਜੇ ਸੀ, ਪਰ ਇਹ ਉਹਨਾਂ ਦਾ ਜਦੋਂ ਇਹ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਦੇ ਵਿੱਚ ਜੇ ਤੁਸੀਂ ਰੋਲ ਦੇਖਣਾ ਹੋਏ ਤਾਂ ਇਹ ਇਵੇਂ ਨਹੀਂ ਲੱਗਦਾ ਹੁੰਦਾ ਵੀ ਕਿਹਨੂੰ ਕਿੱਥੇ ਰੱਖਿਆ, ਕਿਹਨੂੰ ਕਿੱਥੇ, ਕੌਣ ਕਿਸ ਰੋਲ 'ਚ ਹੈ। ਇਸੇ ਤਰ੍ਹਾਂ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਟੁਗੈਦਰ ਸ਼ੁਰੂ ਹੁੰਦੀਆਂ ਨੇ ਔਰ ਉਹ ਇੱਕ ਇਨਸੈਪਰੇਬਲ ਪਾਰਟ ਹੁੰਦਾ ਹੈ ਤੁਹਾਡੀ ਉਹ ਸਾਰੀ ਤਹਿਰੀਕ ਦਾ, ਉਸ ਨੂੰ ਅੱਗੇ ਵਧਾਉਣ ਦਾ। ਸੋ ਡਾਕਟਰ ਸਾਹਿਬ ਨੇ ਕਈ ਵਾਰ ਜਦੋਂ ਉਹਨਾਂ ਨੇ ਮੈਨੂੰ ਕੰਪਨੀ ਕਰਨਾ ਸ਼ਿਕਾਗੋ ਜਾਂ ਕੈਨੇਡਾ ਜਾਂ ਦੂਸਰੇ, ਤੇ ਮੈਂ ਬੋਲ ਕੇ ਦੀਵਾਨ ਤੋਂ ਹਟਣਾ ਤੇ ਬਾਅਦ ਡਾਕਟਰ ਸਾਹਿਬ ਨੇ ਕਹਿਣਾ ਜੀ ਅੱਧਿਓਂ ਜ਼ਿਆਦਾ ਆ ਕੇ ਮੈਨੂੰ ਕਹਿੰਦੇ ਹੁੰਦੇ ਨੇ ਜੀ ਬਹੁਤ ਚੰਗਾ ਬੋਲੇ ਤੁਸੀਂ ਮੇਰੇ ਨਾਲ, ਤਾਂ ਕਹਿੰਦੇ ਮੈਂ ਕਹਿੰਦਾ ਹੁੰਦਾ ਵੀ ਇਵੇਂ ਨਹੀਂ ਹੈ, ਕਿਉਂਕਿ ਕਈ ਵਾਰ ਤੁਹਾਡੀ ਸ਼ਖਸੀਅਤ ਇਸ ਕਿਸਮ ਦੇ ਇੰਟਰਮਿੰਗਲ ਹੁੰਦੀ ਹੈ। ਔਰ ਮੈਨੂੰ ਯਾਦ ਹੈ ਕਿ ਅਸੀਂ ਬੋਸਟਨ ਇੱਕ ਸਟੋਰ 'ਚੋਂ ਨਿਕਲੇ, ਭੈਣ ਜੀ ਅਵਿਨਾਸ਼ ਕੌਰ ਵੀ ਨਾਲ ਸੀ ਤੇ ਡਾਕਟਰ ਸਾਹਿਬ ਔਰ ਅਸੀਂ ਬੋਸਟਨ ਯੂਨੀਵਰਸਿਟੀ ਦੇ ਕਿਸੇ ਸਮਾਗਮ 'ਚ ਗਏ। ਤੋ ਇੱਕਦਮ ਉਹਨਾਂ ਦੀ ਜਿਹੜੀ ਹੈੱਡ ਸੀ ਸਟੋਰ ਦੀ ਤੇ ਦੂਜਾ ਸਟਾਫ ਭੱਜਿਆ ਆਇਆ, ਉਹ ਕਹਿੰਦੇ ਟਵਿਨਸ ਵੀ ਵਾਂਟ ਟੂ ਕਲਿੱਕ ਅ ਪਿਕਚਰ। ਮੈਂ ਵੀ ਉਹਨਾਂ ਦਾ ਦਿਲ ਨਹੀਂ ਤੋੜਿਆ, ਉਹਨੂੰ ਲੱਗਾ ਵੀ ਅਸੀਂ ਟਵਿਨ ਹੈ, ਕਿਉਂਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਇਕਸਾਰਤਾ ਬਣ ਜਾਂਦੀ ਹੈ ਜਦੋਂ ਤੁਹਾਡੇ ਥਾਟ ਦੀ ਇਕਸਾਰਤਾ ਹੁੰਦੀ ਹੈ। ਔਰ ਵੈਸੇ ਵੀ ਕਦਬੁੱਤ ਵੱਲੋਂ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਤੁਸੀਂ ਵੀ ਬਹੁਤ ਲੰਮੇ ਹੋ, ਮੈਂ ਵੀ ਬਹੁਤ ਲੰਮਾ। ਸੋ ਉਹਨਾਂ ਦੀ ਸੈਂਸ ਆਫ ਹਿਊਮਰ ਔਰ ਖਿਦਮਤ ਦਾ ਚਾਅ ਜਿਵੇਂ ਔਰ ਨਿਸ਼ਕਾਮਤਾ ਮੈਂ ਸਮਝਦਾ ਹੈ ਵੀ ਜਿਸ ਕਦਰ ਉਹਨਾਂ ਨੇ ਔਰ ਉਹਨਾਂ ਦਾ ਘਰ, ਔਰ ਕਿਉਂਕਿ ਜਿੱਥੇ ਅਸੀਂ ਡਾਕਟਰ ਸਾਹਿਬ ਦੀ ਯਾਦ ਨੂੰ ਜਿਹੜਾ ਹੈ ਉਹ ਪ੍ਰੋਗਰਾਮ ਸਮਰਪਿਤ ਕਰ ਰਹੇ ਹਾਂ, ਭੈਣ ਜੀ ਅਵਿਨਾਸ਼ ਕੌਰ ਜਿਨ੍ਹਾਂ ਦੀ ਜ਼ਿੰਦਗੀ 'ਚ ਉਹਨਾਂ ਦੇ ਸਾਥ ਨੇ ਇੱਕ ਆਪਣਾ ਖੇੜਾ ਦਿੱਤਾ ਔਰ ਅੱਜ ਉਹ ਜਿੱਥੇ ਉਹ ਆਪਣੇ ਆਪ ਨੂੰ ਉਸ ਵਿਛੋੜੇ 'ਚ ਮਹਿਸੂਸ ਕਰਦੇ ਨੇ, ਉੱਥੇ ਅਸੀਂ ਇਹ ਵੀ ਸਮਝਦੇ ਹਾਂ ਵੀ ਕਈ ਵਾਰ ਇਹ ਅਕਾਲ ਪੁਰਖ ਨੇ ਉਸ ਕਿਸਮ ਦੇ ਸੰਜੋਗ ਵੀ ਲਿਖੇ ਹੁੰਦੇ ਨੇ, ਉਸ ਕਿਸਮ ਦਾ ਜੀਵਨ ਸਫ਼ਰ ਵੀ ਲਿਖਿਆ ਹੁੰਦਾ। ਲੇਕਿਨ ਮੈਂ ਇਹਦੀ ਇੱਕ ਟੈਸਟੀਮਨੀ ਹੈ ਇਹਨਾਂ ਸਾਰੇ ਵਰਿਆਂ ਦੀ ਔਰ ਦੂਸਰਿਆਂ ਦੇ ਵਿੱਚ ਕਿ ਜਿਵੇਂ ਇਸ ਪਰਿਵਾਰ ਨੇ ਸੈਲਫਲੈਸਲੀ ਪੰਥ ਨੂੰ ਜਿਹੜਾ ਉਹ ਖਿਦਮਤ ਦਿੱਤੀ ਹੈ। ਕਿੰਨੇ ਘਰ 'ਚ ਆਉਣ ਵਾਲੇ 20-25 ਬੰਦੇ, ਅੱਜ ਕੱਲ ਕੋਈ ਆ ਗਿਆ ਡਾਕਟਰ ਸਾਹਿਬ ਵੀ ਕਿਤੇ, ਜਦੋਂ ਜਿੰਨੀ ਐਕਟੀਵਿਟੀ ਹੁਣ ਜਦੋਂ ਪ੍ਰੋਟੈਸਟ ਹੁੰਦੇ ਨੇ ਜਾਂ ਦੂਜੇ ਅਸੀਂ ਦੇਖ ਰਹੇ ਹੁੰਦੇ ਆ ਜੀ ਪੋਸਟਰਾਂ ਵਾਲਾ ਕਿੱਥੇ ਗਿਆ, ਪਰਮਿਟ ਵਾਲਾ ਕਿੱਥੇ ਹੈ, ਸਭ ਤੋਂ ਪਹਿਲਾਂ ਉਹਨਾਂ ਨੇ ਆਉਣਾ, ਸਭ ਤੋਂ ਅਖੀਰ 'ਚ ਜਾਣਾ, ਸਭ ਨੂੰ ਖੁਦ ਜਿਹੜਾ ਉਹ ਡਿਸਟਰੀਬਿਊਟ ਕਰਨਾ, ਮੇਕ ਸ਼ੋਰ ਕਰਨਾ ਵੀ ਉਹਨੂੰ ਇਕੱਠੇ ਕਰਨਾ। ਔਰ ਇਸ ਸਾਰੇ ਦੇ ਨਾਲ ਸਿੱਖ ਯੂਥ ਆਫ ਅਮਰੀਕਾ ਦੀਆਂ ਸੀਨੀਅਰ ਪੋਸਟ 'ਤੇ ਰਹਿੰਦਿਆਂ ਵੀ ਉਹਨਾਂ ਨੇ ਇਹ ਠੀਕ ਹੈ ਵੀ ਜਦੋਂ ਤੁਸੀਂ ਪੋਲੀਟੀਕਲ ਐਕਟੀਵਿਟੀ 'ਚ ਹੁੰਦੇ ਹੋ ਤੁਹਾਡੇ ਐਡਮਾਇਰਰ ਵੀ ਹੁੰਦੇ ਨੇ, ਵਿਦ ਇਨ ਗਰੁੱਪਿਜ਼ਮ ਵੀ ਹੁੰਦਾ ਹੈ, ਆਊਟਸਾਈਡ ਵੀ ਹੁੰਦਾ, ਪਰ ਡਾਕਟਰ ਸਾਹਿਬ ਨੇ ਕਹਿਣਾ ਕਿ ਵੀ ਐਸਾ ਕੀ ਹੈ ਕਿ ਵੀ ਅਸੀਂ ਜਦੋਂ ਵੀ ਜਿਨ੍ਹਾਂ ਨੂੰ ਮਿਲਦੇ ਹਾਂ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਜਾਂ ਦੂਜੇ, ਉਹਨਾਂ ਦੇ ਵਿੱਚ ਉਹ ਭੇਦਭਾਵ ਨਹੀਂ ਹੁੰਦਾ ਕਿ ਕੌਣ ਕਿਸ ਜਥੇਬੰਦੀ ਨਾਲ ਹੈ। ਮੈਂ ਕਿਹਾ ਜੀ ਇਹੀ ਸਾਡਾ ਰਿਸ਼ਤਾ ਹੈ। ਜਦੋਂ ਅਸੀਂ
ਗੁਰੂ ਵੱਲ ਮੂੰਹ ਕਰਦੇ ਇਸ ਰਸਤੇ ਤੇ ਤੁਰਦੇ ਆ, ਪਹਿਲਾਂ ਤਾਂ ਇਹੀ ਹੈ ਕਿ ਗੁਰਸਿੱਖਾਂ ਇੱਕੋ ਪਿਆਰ, ਹਰ ਮਿੱਤਾਂ ਪੁੱਤਾਂ ਭਾਈ ਆ, ਕਿ ਭਾਈ ਇਹ ਸਾਡਾ ਮਿੱਤ ਪੁੱਤ ਭਰਾ ਜਿਹੜੇ ਨੇ ਉਹ ਗੁਰਸਿੱਖ ਨੇ। ਦੂਸਰਾ, ਜਦੋਂ ਅਸੀਂ ਇਸ ਮੰਜ਼ਿਲ ਵੱਲ ਤੁਰੇ ਆ ਔਰ ਇਹ ਸਾਰੇ ਪੰਥ ਦੀ ਗੱਲ ਹੈ, ਜਿਹੜੇ ਵੀ ਪਿੱਛੇ ਭਾਵੇਂ ਉਹਨਾਂ ਦੇ ਆਪਸ ਵਿੱਚ ਮਤਭੇਦ ਵੀ ਹੋਣ, ਪਰ ਉਹ ਨੇ ਜਿਹੜੇ ਸਿਰ ਦੇਣ ਦੇ ਲਈ ਤੁਰੇ ਨੇ, ਔਰ ਉਹਨਾਂ ਦੀ ਕੰਟਰੀਬਿਊਸ਼ਨ ਕੱਲੀ ਇਸ ਲੈਵਲ ਤੇ ਨਹੀਂ। ਜਦੋਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਮੀਡੀਆ ਦੀ ਗੱਲ ਕੀਤੀ ਕਿ ਬਈ ਅਲਟੀਮੇਟਲੀ ਡਿਸਾਈਡ ਤਾਂ ਨੈਰੇਟਿਵ ਕਰਦਾ ਹੈ ਅੱਜ ਦੇ ਜ਼ਮਾਨੇ 'ਚ, ਔਰ ਉਹਨਾਂ ਐਫਰਟਸ 'ਚੋਂ ਹੀ ਚੜ੍ਹਦੀ ਕਲਾ ਇੰਟਰਨੈਸ਼ਨਲ ਅਖਬਾਰ ਦਾ ਜਨਮ ਸਰੀ ਦੇ ਵਿੱਚ ਹੋਇਆ, ਔਰ ਡਾਕਟਰ ਸਾਹਿਬ ਨੇ ਲੰਬਾ ਵਕਤ ਜਿਹੜਾ ਹੈ ਉਹ ਨਿਊਯਾਰਕ ਦੇ ਵਿੱਚ ਕਿਵੇਂ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਵੀ ਅਖਬਾਰ ਵੱਡੇ ਪੈਮਾਨੇ ਤੇ ਸਟੋਰਾਂ ਤੱਕ ਪਹੁੰਚੇ, ਉਸ ਦੇ ਲਈ ਐਡਸ ਹੋਣ, ਉਸ ਨੂੰ ਜਿਹੜਾ ਉਹਦੀ ਸਰਕੂਲੇਸ਼ਨ ਬਾਹਰ ਤੱਕ ਵੀ ਹੋਏ, ਕਿਵੇਂ ਹਰ ਇੱਕ ਨੂੰ ਡਿਊ ਕਵਰੇਜ ਮਿਲੇ। ਔਰ ਜਦੋਂ ਹੁਣ ਤਾਂ ਸਾਡੇ ਕੋਲ ਟੀਵੀ ਚੈਨਲ ਰਾਹੀਂ ਉਹਨਾਂ ਨੇ ਖੁਦ ਫੋਟੋਗ੍ਰਾਫੀ ਵੀ ਕਰਨੀ। ਇੱਥੇ ਭਾਈ ਬਲਵਿੰਦਰਪਾਲ ਸਿੰਘ ਹੁੰਦੇ ਸੀ, ਉਹ ਜਦੋਂ ਕੈਲੀਫੋਰਨੀਆ ਚਲੇ ਗਏ, ਸੋ ਜਿੰਨੇ ਵੀ ਸਮਾਗਮਾਂ ਦੀ ਦੂਜੀ ਤੀਜੀ ਕਵਰੇਜ ਹੈ ਉਹਨਾਂ ਦੇ ਰਾਹੀਂ ਹੋਣਾ। ਫਿਰ ਜਿਨ੍ਹਾਂ ਨੇ ਵੀ ਆਣਾ, ਕੋਈ ਵਾਸ਼ਿੰਗਟਨ ਤੋਂ ਆ ਰਿਹਾ, ਕੋਈ ਫਿਲਾਡੈਲਫੀਆ ਤੋਂ, ਉੱਥੋਂ ਬਾਅਦ ਹੋਣਾ ਜੀ ਡਾਕਟਰ ਸਾਹਿਬ ਦੇ ਘਰ ਜਾਣਾ, ਹਾਂਜੀ ਉੱਥੇ ਬੈਠੇ ਆ 40-50 ਕਿੰਨਾ ਕੁਛ ਚੱਲ ਰਿਹਾ। ਔਰ ਇਹ ਕੋਈ ਸੌਖਾ ਸਫ਼ਰ ਨਹੀਂ ਸੀ। ਕਿਸ ਕਿਸਮ ਦੀ ਉਹਨਾਂ ਨੂੰ FBI ਤੋਂ ਲੈ ਕੇ ਦੂਸਰੀਆਂ ਏਜੰਸੀਆਂ ਇੱਕ ਸਟੇਜ ਤੇ ਉਹ ਕਾਫੀ ਜਿਹੜਾ ਖਤਰੇ ਦੇ ਕਰੀਬ ਪਹੁੰਚ ਗਏ ਸੀ। ਹਾਲਾਂ ਕੰਮ ਸਾਰਾ ਪੀਸਫੁਲ ਢੰਗ ਦੇ ਨਾਲ ਹੈ, ਲੇਕਿਨ ਦੁਸ਼ਮਣ ਦਾ ਵੀ ਜ਼ੋਰ ਲੱਗਾ ਸੀ। ਫਿਰ ਜਦੋਂ ਤੁਸੀਂ ਹੁਣ ਤਾਂ ਮੈਂ ਕਈ ਵਾਰ ਦੇਖਦਾ ਕਿ ਜਿਹੜੇ ਇੰਨੇ ਨੇ ਆਪਣੇ ਕਮਿਟਡ ਆਪਣੇ ਆਪ ਨੂੰ ਕਹਿਣ ਵਾਲੇ ਨੇ, ਉਹ ਪੰਜਾਬ ਵੀ ਆਉਂਦੇ ਜਾਂਦੇ ਨੇ, ਪਤਾ ਨਹੀਂ ਕਿਹੜੇ ਖਾਤੇ 'ਚ ਆਉਂਦੇ ਜਾਂਦੇ ਨੇ, ਲੇਕਿਨ ਡਾਕਟਰ ਸਾਹਿਬ ਨੇ ਜੇ ਇੱਕ ਵਾਰ ਕੇਸਰੀ ਪੱਗ ਬੰਨ੍ਹ ਲਈ ਤੇ ਬੰਨ੍ਹ ਲਈ। ਔਰ ਫਿਰ ਉਹਨਾਂ ਨੇ ਕਦੇ ਇਹ ਨਹੀਂ ਦੇਖਿਆ ਹੈ ਕਿ ਪਿੱਛੇ ਜ਼ਮੀਨ ਹੈ, ਪਰਿਵਾਰ ਹੈ, ਕੌਣ ਕੀ ਹੈ। 1991 ਔਰ ਅਖੀਰ 'ਚ ਉਹਨਾਂ ਨੇ ਆਪਣੇ ਸਵਾਸ ਜਿਹੜੇ ਨੇ ਡਾਲਸ ਟੈਕਸਾਸ ਦੀ ਧਰਤੀ ਤੇ ਛੱਡੇ ਨੇ। ਸੋ ਇਹ ਇੱਕ ਉਸ ਲੈਵਲ ਦੀ ਕਮਿਟਮੈਂਟ, ਉਸ ਲੈਵਲ ਦੀ ਜੈਨਰੋਸਿਟੀ, ਕਾਰੋਬਾਰੀ ਸਿਸਟਮ ਉਹਨਾਂ ਦਾ ਮਹਾਰਾਜ ਨੇ ਕਿਰਪਾ ਕੀਤੀ। ਇਨੀਸ਼ੀਅਲੀ ਬਹੁਤ ਜ਼ਬਰਦਸਤ ਸੀ ਹਰ ਪੱਖ ਤੋਂ, ਲੇਕਿਨ ਉਹਨਾਂ ਨੇ ਕਿਤੇ ਪਰਵਾਹ ਨਹੀਂ ਕੀਤੀ ਹੈ ਕਿੰਨਾ ਖਰਚ ਹੋ ਰਿਹਾ, ਕੌਣ ਹੈ, ਕੀ ਹੈ, ਕਿੰਨਿਆਂ ਨੂੰ ਕੋਲ ਰੱਖ ਕੇ ਬਰਸਰੇ ਰੁਜ਼ਗਾਰ ਕਰਕੇ ਤੋਰਿਆ। ਔਰ ਇਹ ਜਦੋਂ ਚੜ੍ਹਦੀ ਕਲਾ ਪ੍ਰਿੰਟ ਮੀਡੀਆ ਦਾ ਪਾਰਟ ਚੱਲ ਰਿਹਾ ਸੀ, ਲੇਕਿਨ 90s ਦੇ ਐਂਡ ਤੱਕ ਪਹੁੰਚਦੇ ਆ ਜਾਂ ਨਵੇਂ ਸੈਂਚਰੀ 'ਚ ਪਹੁੰਚਦੇ ਆ, ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਭਾਈ ਹੁਣ ਸਾਡੀ ਪ੍ਰੈਜ਼ੈਂਸ ਇਲੈਕਟ੍ਰੋਨਿਕ ਮੀਡੀਆ 'ਚ ਹੋਣੀ ਚਾਹੀਦੀ ਹੈ। ਮੈਂ ਤਾਂ ਵਾਸ਼ਿੰਗਟਨ DC ਅਸੀਂ 1991 'ਚ ਸਪੋਕਸਪਰਸਨ ਪੰਥਕ ਕਮੇਟੀ ਦੀ ਸੇਵਾ ਲਈ। 1994 ਤੱਕ ਜਿਹੜਾ ਮੈਂ ਕੈਲੀਫੋਰਨੀਆ ਸੀ, 1994 ਐਂਡ ਦੇ ਵਿੱਚ ਅਸੀਂ ਵਾਸ਼ਿੰਗਟਨ DC ਆ ਗਏ ਪ੍ਰੈਸ ਬਿਲਡਿੰਗ ਦੇ ਵਿੱਚ। ਔਰ ਉਦੋਂ ਜਿਹੜਾ ਆਉਣ ਜਾਣ ਨਿਊਯਾਰਕ ਤਾਂ ਬਹੁਤ ਫਰੀਕੁਐਂਟ ਹੀ ਸੀ, ਕਿਉਂਕਿ ਬਹੁਤ ਸਾਰਾ ਜਿਹੜੇ ਸਮਾਗਮਾਂ ਦਾ ਔਰ ਪ੍ਰੋਟੈਸਟ ਦਾ ਹੈੱਡਕੁਆਰਟਰ ਸੀ। ਲੇਕਿਨ ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਹੀ ਐਫਰਟ ਸੀ, ਜਦੋਂ ਉਹਨਾਂ ਨੇ ਬਾਕੀ ਪੰਥ ਪ੍ਰਸਤ ਵੀਰਾਂ ਦੇ ਨਾਲ ਮਿਲ ਕੇ ਕਿ ਇਹ ਸਾਨੂੰ ਇਸ ਵੇਲੇ ਆਪਣਾ ਸਾਡਾ TV ਚੈਨਲ ਹੋਣਾ ਚਾਹੀਦਾ। 2-3 ਸਾਲ ਇਸ ਦੇ ਉੱਤੇ ਕੰਮ ਕਰਦੇ ਆ, ਸੂਟੇਬਲ ਥਾਂ ਕਿਹਦੇ ਨਾਲ ਹੋਏ, ਤੇ ਕਟਿੰਗ ਦਾ ਸਟੋਰੀ ਸ਼ਾਰਟ ਦਸੰਬਰ 2012 ਦੇ ਵਿੱਚ ਬਿਗਨਿੰਗ ਸ਼ਾਇਦ 5 ਜਾਂ 6 ਦਸੰਬਰ ਸੀ ਸਾਡਾ ਪਹਿਲਾ ਸ਼ੋਅ ਏਅਰ ਹੋਇਆ। ਅੱਜ ਅਸੀਂ ਆਲਮੋਸਟ 11 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ, ਔਰ ਕਿਹਨਾਂ ਹਾਲਾਤਾਂ ਚੋਂ TV 84 ਗੁਜ਼ਰਿਆ, ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਜਿਹੜਾ ਹੈ ਉਹ ਆਪਣੇ ਸਿਰ ਦੇ ਉੱਤੇ ਪੂਰੀ ਜ਼ਿੰਮੇਵਾਰੀ ਲੈ ਕੇ ਰਨ ਕੀਤਾ। ਮੇਰੇ ਲਈ ਤਾਂ ਇਹ ਇੱਕ ਸੀ ਕਿ ਇੱਕ ਪ੍ਰੋਗਰਾਮ ਕਰਨਾ, ਬਾਕੀ ਕਿਵੇਂ ਫਾਈਨੈਂਸਿਸ, ਕਿਵੇਂ ਉਹਦਾ ਫਾਰਮੈਟ, ਕਿਸ ਲੈਵਲ ਤੇ। ਔਰ ਮੈਂ ਸਮਝਦਾ ਵੀ ਉਹਨਾਂ ਦਾ ਤੁਰ ਜਾਣਾ ਜਿੱਥੇ ਪੰਥ ਦੇ ਲਈ ਬਹੁਤ ਵੱਡਾ ਘਾਟ ਹੈ, ਨਿੱਜੀ ਤੌਰ ਤੇ ਮੇਰੇ ਲਈ ਜਜ਼ਬਾਤੀ, ਰੂਹਾਨੀ ਔਰ ਪੰਥਕ, ਕੌਮੀ ਹਰ ਪੱਖ ਤੋਂ ਇੱਕ ਬਹੁਤ ਵੱਡਾ ਖਲਾ ਹੈ। ਉੱਥੇ ਇਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆਇਤ ਹੋਈ ਕਿ ਜਿਵੇਂ ਜਿਹੜਾ ਬੂਟਾ ਲਾਇਆ ਹੁੰਦਾ ਹੈ ਉਹ ਜਦੋਂ ਬਲੂਮ ਕਰਦਾ ਹੈ, ਫੁੱਲਾਂ ਤੱਕ ਪਹੁੰਚਦਾ ਹੈ, ਔਰ ਉਹ ਦੇਖ ਰਹੇ ਸੀ ਔਰ ਇਸ ਗੱਲ ਦੇ ਉੱਤੇ ਉਹ ਮਾਣ ਵੀ ਕਰਦੇ ਸੀ ਜਦੋਂ ਵੀ ਉਹਨਾਂ ਨੂੰ ਕਿਸੇ ਦੀ ਕਾਲ ਖਾਸ ਤੌਰ ਤੇ ਆਊਟਸਾਈਡ ਦਾਇਰਾ ਕਾਰ ਚੋਂ ਆਣੀ। ਦਿੱਲੀ ਦੇ ਇੱਕ ਪ੍ਰੋਮੀਨੈਂਟ ਆਗੂ ਇੱਕ ਵਾਰ ਇੱਥੇ ਮਿਲਣ ਆਏ ਔਰ ਡਾਕਟਰ ਸਾਹਿਬ ਨਾਲ ਹੀ ਉਹਨਾਂ ਦਾ ਰਾਬਤਾ ਸੀ। ਉਹ ਕਹਿਣ ਲੱਗੇ ਜੀ ਕਿ ਬਾਰਡਰ ਦੇ ਦੋਨੋਂ ਪਾਸੇ ਹੂਐਵਰ ਮੈਟਰਸ ਹਾਇਰ ਅਪਸ ਜਿਹੜੇ ਨੇ ਉਹ TV 84 ਨੂੰ ਦੇਖਦੇ ਨੇ, ਔਰ TV 84 ਜਿਹੜਾ ਉਹ ਆਪਣੇ ਸਾਰੇ ਦਾਇਰਾ ਕਾਰ ਦੇ ਵਿੱਚ ਇੱਕ ਟ੍ਰੈਂਡ ਸੈਟਰ ਹੈ। ਉਹਨਾਂ ਨੇ ਫਿਰ ਬੜੇ ਮਾਣ ਨਾਲ ਆ ਕੇ
ਮੈਨੂੰ ਕਹਿਣਾ, ਕਿਉਂਕਿ ਕਈ ਵਾਰ ਸਾਡੇ ਉਸ ਕਿਸਮ ਦਾ ਵੀ ਵੀਰ ਭੈਣਾਂ ਨੇ ਅੱਜ ਵੀ ਨੇ ਨਾਲ ਕਿ ਜੀ ਏਡਾ ਖਰਚਾ ਚੱਕਣ ਦੀ ਕੀ ਲੋੜ ਹੈ, ਵੈਸੇ ਹੀ ਜਿਹੜੀ ਹੈ ਵੀਡੀਓ ਬਣਾ ਕੇ ਪਾਤੀ, ਬਾਕੀ ਵੀ ਤਾਂ ਚੱਲਦੇ ਹੀ ਨੇ ਟੀਵੀ। ਉਹਨਾਂ ਨੂੰ ਡਾਕਟਰ ਸਾਹਿਬ ਨੂੰ ਬਹੁਤ ਗੁੱਸਾ ਲੱਗਦਾ ਸੀ ਇਸ ਗੱਲ ਦਾ, ਕਿਉਂਕਿ ਉਹ ਇਹ ਕਹਿੰਦੇ ਸੀ ਵੀ ਇਹ ਆਪਣੇ ਲੋਕ ਇਹ ਸਮਝਦੇ ਨਹੀਂ ਹੈ ਵੀ ਅਸੀਂ ਨੇਸ਼ਨ ਬਣਾਉਣ ਤੁਰੇ ਹਾਂ, ਖਾਲਿਸਤਾਨ ਮੁਲਕ ਦੀ ਗੱਲ ਕਰਦੇ ਹਾਂ, ਤੇ ਅਸੀਂ ਜਿਹੜੀ ਸਾਡੀ ਮਨੋਬਿਰਤੀ ਹੈ ਉਹ ਗਨੇਰੀਆਂ ਵੇਚਣ ਵਾਲੀ ਹੈ ਕਿ ਵੀ ਅਸੀਂ ਰੇਹੜੀ ਤੇ ਲਾ ਕੇ ਜਿਹੜਾ ਉਹ ਗਨੇਰੀਆਂ ਕਿਉਂ ਨਹੀਂ ਵੇਚਦੇ, ਸਾਨੂੰ ਬਾਕੀ ਕਿਸੇ ਚੀਜ਼ ਦੀ ਲੋੜ ਕੀ ਹੈ। ਸੋ ਉਹਨਾਂ ਦੀ ਵਿਜ਼ਨ ਵੀ ਔਰ ਉਹਨਾਂ ਦਾ ਯਤਨ ਐਫਰਟ, ਔਰ ਕਿਉਂਕਿ ਅੱਜ ਜਦੋਂ ਕਿ 1 ਸਾਲ ਉਹਨਾਂ ਨੂੰ ਸਾਥੋਂ ਵਿਛੜਿਆ ਹੋ ਗਿਆ, ਅਸੀਂ ਇਹ ਗੱਲ ਰੱਬ ਦੇ ਸਹਾਰੇ, ਗੁਰੂ ਦੇ ਸਹਾਰੇ ਔਰ ਆਪਣੇ ਉਹਨਾਂ ਵੀਰਾਂ ਭੈਣਾਂ ਦੀ ਸਪੋਰਟ ਦੇ ਨਾਲ ਕਹਿ ਸਕਦੇ ਹਾਂ ਕਿ ਭਾਈ ਇਸ ਦੇ ਬਾਵਜੂਦ ਕਿ ਬਹੁਤ ਕੁਝ ਐਸਾ ਜਿਹੜਾ ਇੱਕ ਐਮੋਸ਼ਨਲ ਔਰ ਭਾਵੁਕ ਤੌਰ ਤੇ ਖਿਲਾਫ ਵਾਲਾ ਹੈ, ਪਰ ਅਸੀਂ ਡਾਕਟਰ ਸਾਹਿਬ ਦੇ ਇਸ ਡ੍ਰੀਮ ਨੂੰ ਜਿਹੜਾ ਉਹ ਇਸ ਪੀਰੀਅਡ ਦੇ ਵਿੱਚ ਅੱਗੇ ਤੋਰਨ ਦਾ ਅਹਿਦ ਵੀ ਲਿਆ। ਇਸ ਕਿਸਮ ਦੇ ਸਾਡੇ ਵੀਰ ਭੈਣਾਂ ਜਿਨ੍ਹਾਂ ਨੇ ਆ ਕੇ ਨਾਲ ਖਲੋਤੇ ਨੇ ਔਰ ਅੱਗੋਂ ਵੀ ਉਹਨਾਂ ਦਾ ਇਹ ਪ੍ਰਣ ਹੈ ਕਿ ਨਾਲ ਖਲੋਣਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਬਾਕੀ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਹਰ ਕੋਈ ਆਪੋ ਆਪਣੀ ਵਾਰੀ ਦੇ ਇੰਤਜ਼ਾਰ 'ਚ ਹੈ, ਕੌਣ ਕਿੱਥੇ ਕਿਵੇਂ। ਔਰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ, ਕਬੀਰ ਕਿਉਂ ਜਾਣਾ ਕਿਵ ਮਰेंगे, कैसा मरना होए, जेकर साहिब मनो ना विसरे ਤਾਂ ਸਹਿਲਾ ਮਰਨਾ ਹੋਏ, ਕਿ ਰੱਬ ਯਾਦ ਰਹੇ। ਔਰ ਡਾਕਟਰ ਸਾਹਿਬ ਦੇ ਬਹੁਤ ਕਰੀਬੀ ਭਾਈ ਗੋਵਿੰਦਰ ਸਿੰਘ ਜਿਨ੍ਹਾਂ ਦੇ ਨਾਲ ਆਲਮੋਸਟ ਉਸੇ ਸਮੇਂ 'ਚ ਹੀ ਮੁਲਾਕਾਤ ਹੁੰਦੀ ਹੈ ਜਦੋਂ ਇੱਥੇ ਆਉਂਦੇ ਨੇ, ਡਾਕਟਰ ਸਾਹਿਬ ਦੇ ਕਾਰੋਬਾਰੀ ਸਹਿਯੋਗੀ ਵੀ ਔਰ ਭਰਾਵਾਂ ਵਾਂਗ ਦੋਸਤ ਤੇ ਦੋਸਤਾਂ ਵਰਗੇ ਭਰਾ ਹੁਣ ਡਾਲਸ 'ਚ ਨੇ, ਬਹੁਤ ਵੈਰਾਗ ਕੀਤਾ ਹੈ, ਬਹੁਤ ਕਰਦੇ ਨੇ। ਔਰ ਉਹਨਾਂ ਦੀ ਇਹ ਚਾਹਨਾ ਵੀ ਹੈ ਹਮੇਸ਼ਾ ਹੀ, ਉਹਨਾਂ ਨੇ ਜਦੋਂ ਇਹ ਪਾਣਾ ਵਾਪਰਦਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ, ਸਾਡਾ ਯਾਰ ਸੀ ਰਣਜੀਤ ਸਿੰਘ ਔਰ ਅਸੀਂ ਜੋ ਉਹਨਾਂ ਦਾ ਕੀਤਾ ਕੰਮ ਹੈ ਸ਼ੁਰੂ, ਉਸ ਨੂੰ ਥੱਲੇ ਨਹੀਂ ਪੁੰਜੇ ਨਹੀਂ ਡਿੱਗਣ ਦਿੰਦੇ, ਤੁਸੀਂ ਤਗੜੇ ਹੋ ਕੇ ਲੱਗੇ ਰਹੋ। ਸੋ ਇਸੇ ਤਰ੍ਹਾਂ ਵੀਰ ਅਮਨਵੀਰ ਸਿੰਘ ਜਿਵੇਂ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਸਾਡੇ ਉਹ ਮਦਦਗਾਰ ਹੋਏ ਨੇ, ਔਰ ਹੋਰ ਵੀ ਬਹੁਤ ਸਾਰੇ ਭੈਣ ਭਰਾ, ਮੈਂ ਹਰ ਇੱਕ ਦਾ ਕਿਉਂਕਿ ਇਹ ਸਪੈਸੀਫਿਕਲੀ ਭਾਈ ਗੋਬਿੰਦਰ ਸਿੰਘ, ਭਾਈ ਅਮਨਵੀਰ ਸਿੰਘ ਉਹਨਾਂ ਦੀ ਚਾਹਨਾ ਸੀ ਕਿ ਭਾਈ ਜਿੱਥੇ ਅਸੀਂ ਡਾਕਟਰ ਸਾਹਿਬ ਨੂੰ ਯਾਦ ਕਰਦੇ ਹਾਂ ਉੱਥੇ ਭੈਣ ਜੀ ਅਵਿਨਾਸ਼ ਕੌਰ ਜਿਨ੍ਹਾਂ ਦੀ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਮਰਦ ਪ੍ਰਧਾਨ ਸਮਾਜ 'ਚ ਰਹਿੰਦੇ ਹਾਂ, ਬੀਬੀਆਂ ਦਾ ਰੋਲ ਬਹੁਤ ਵਾਰੀ ਅੰਡਰਮਾਈਨ ਹੁੰਦਾ ਹੈ, ਜ਼ਿਕਰ ਵੀ ਨਹੀਂ ਹੁੰਦਾ ਕਈ ਵਾਰ, ਲੇਕਿਨ ਜੇ ਸਿੰਘਣੀਆਂ ਨਾਲ ਹਿੰਮਤ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਣ ਵਾਲੀਆਂ ਨਾ ਹੋਣ, ਹਰ ਇੱਕ ਨੂੰ ਵੈਲਕਮਿੰਗ ਨਾ ਹੋਣ, ਖਿੜਾ ਮੱਥਾ ਨਾ ਹੋਣ, ਤਾਂ ਤੁਸੀਂ ਉਸ ਘਰ 'ਚ ਇੱਕ ਤੋਂ ਬਾਅਦ ਦੂਜੀ ਵਾਰ ਨਹੀਂ ਜਾਂਦੇ। ਔਰ ਭੈਣ ਜੀ ਅਵਿਨਾਸ਼ ਕੌਰ ਨੇ ਹਰ ਹਾਲ 'ਚ ਮੈਂ ਸਮਝਦਾ ਕਿ ਵੀ ਜੇ ਕਿਸੇ ਨੂੰ ਜੀਵਨ ਸਾਥੀ ਰੱਬ ਦੇ ਤੇ ਇਸ ਕਿਸਮ ਦਾ, ਪਰ ਉਹਨਾਂ ਦੀ ਜ਼ਿੰਦਗੀ 'ਚ ਕਿੰਨਾ ਵੱਡਾ ਖਲਾ ਹੋਏਗਾ, ਕਿੱਥੇ ਇਹਨਾਂ ਸਾਰੇ ਵਰਿਆਂ 'ਚ ਜਿਹੜਾ ਉਹ ਡਾਕਟਰ ਸਾਹਿਬ ਹੈਡ ਕਰਦੇ ਸੀ ਔਰ ਉਹ ਇੱਕ ਲਾਇਲ ਜਿਵੇਂ ਇੱਕ ਫਾਲੋਅਰ ਹੁੰਦਾ ਹੈ ਉਵੇਂ ਹਰ ਚੀਜ਼ ਦੇ ਵਿੱਚ ਸੱਤ ਬਚਨ ਲਾਈਨ ਸੀ। ਹੁਣ ਉਹ ਜ਼ਿੰਦਗੀ ਨੂੰ ਖੁਦ ਜਿਹੜਾ ਉਹ ਡਰਾਈਵ ਕਰ ਰਹੇ ਨੇ, ਜ਼ਿੰਦਗੀ ਨੂੰ ਇੱਕ ਡਾਇਰੈਕਸ਼ਨ ਵੱਲ ਤੋਰਨ ਦੀ ਕੋਸ਼ਿਸ਼ ਹੈ। ਔਰ ਉਹਨਾਂ ਦੇ ਦੋਵੇਂ ਬੇਟੇ ਮਨਵੀਰ ਸਿੰਘ, ਹਰਬੀਰ ਸਿੰਘ, ਬੇਟੀ ਬ੍ਰਹਮਜੋਤ ਕੌਰ, ਜਿਨ੍ਹਾਂ ਨੂੰ ਉਹਨਾਂ ਦੇ ਜੀਵਨ ਕਾਲ 'ਚ ਚੰਗੀ ਤਾਲੀਮ ਵੀ ਮਿਲੀ, ਆਪੋ ਆਪਣੇ ਕਾਰੋਬਾਰਾਂ 'ਚ ਵੀ ਜਿਹੜੇ ਨੇ ਉਹ ਕਾਮਯਾਬੀ ਨਾਲ ਅੱਗੇ ਵਧ ਰਹੇ ਨੇ। ਲੇਕਿਨ ਸਾਡੇ ਲਈ ਔਰ ਕੌਮੀ ਤੌਰ ਦੇ ਉੱਤੇ ਡਾਕਟਰ ਸਾਹਿਬ ਦਾ ਜਾਣਾ ਨਾ ਪੂਰਾ ਹੋਣ ਵਾਲਾ ਘੱਟ ਹੈ। ਔਰ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਸਤਿਗੁਰੂ ਸਾਨੂੰ ਹਿੰਮਤ ਦੇਣ ਕਿ ਅਸੀਂ ਉਹਨਾਂ ਦੇ ਲਾਏ ਇਸ ਬੂਟੇ ਨੂੰ, ਉਹਨਾਂ ਦੇ ਡ੍ਰੀਮ ਪ੍ਰੋਜੈਕਟ ਨੂੰ, ਜਿਹਦੀ ਲੋੜ ਜਿਉਂ-ਜਿਉਂ ਵਕਤ ਬੀਤ ਰਿਹਾ ਹੈ ਔਰ ਇੰਡੀਅਨ ਗਵਰਨਮੈਂਟ ਔਰ ਉਹਨਾਂ ਦਾ ਸਿਸਟਮ ਜਿਹੜਾ ਹੈ ਉਹ ਬਿਲਕੁਲ ਝੂਠ ਚਰਨ ਆਊਟ ਕਰਨ ਤੇ ਲੱਗਾ ਹੋਇਆ ਹੈ। ਫਿਰ TV 84 ਦਾ ਰੋਲ ਅੱਜ ਜਿੰਨਾ ਅਹਿਮ ਹੈ ਸ਼ਾਇਦ ਉਹਨਾਂ ਪਿਛਲੇ 11 ਵਰਿਆਂ 'ਚ ਨਹੀਂ ਸੀ, ਕੱਲ੍ਹ ਜਿੰਨਾ ਅਹਿਮ ਹੋਏਗਾ ਉਨਾ ਸ਼ਾਇਦ ਅੱਜ ਨਹੀਂ ਹੈ। ਜਿਸ ਤੇਜ਼ੀ ਦੇ ਨਾਲ ਸਿੱਖ ਨੈਰੇਟਿਵ ਜਿਹੜਾ ਉਹ TV 84 ਸਿਰਜਣ ਦੀ ਕੋਸ਼ਿਸ਼ ਕਰਦਾ, ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਵੀ ਕਲੈਕਟਿਵਲੀ ਜਿਨ੍ਹਾਂ ਦੀ ਇੱਕ ਇੱਕ ਦਮੜੀ ਨੇ ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਇਸ ਨੂੰ ਜਾਰੀ ਰੱਖ ਸਕੇ ਹਾਂ, ਜਾਰੀ ਰੱਖ ਰਹੇ ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਭਾਈ ਇਸ ਨੂੰ ਕੌਮੀ ਅਦਾਰਾ ਸਮਝ ਕੇ ਨਾ ਕੌਣ ਕਿਵੇਂ ਕਿੱਥੇ ਰਨ ਕਰਦਾ ਇਹ ਮੈਟਰ ਨਹੀਂ ਕਰਦਾ,
ये अल्टीमेटली कौमी अदारा है, नॉन प्रॉफिट बॉडी है और कौम दी गल और खालिस्तान दे निशाने दी प्राप्ति और जिवें डॉक्टर साहब दा ड्रीम सी कि भाई ये इस इन्नी फर्म फुटिंग ते होए कि खालिस्तान बनन तो बाद साडा ये जिहड़ा कौमी तौर दे उत्ते नेशन दा अपना चैनल होए। जी। सो असीं डॉक्टर साहब नूं अपनी शरधा दे फुੱਲ पेट कर। ਜੀ ਡਾਕਟਰ ਸਾਹਿਬ ਬਿਲਕੁਲ ਜਿਵੇਂ ਤੁਸੀਂ ਸਾਰੀ ਉਹਨਾਂ ਦੀ ਯਾਦ ਨੂੰ ਸ਼ਬਦਾਂ ਦੇ ਵਿੱਚ ਪਰੋਇਆ, ਮਤਲਬ ਉਹ ਸਾਰਾ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਕਿੱਥੋਂ ਸਫ਼ਰ ਸ਼ੁਰੂ ਹੋਇਆ ਤੇ ਕਿਵੇਂ 1 ਸਾਲ ਪਹਿਲਾਂ ਉਹ ਵਿਛੋੜਾ ਦੇ ਕੇ ਗਏ ਨੇ। ਅਰਦਾਸ ਇਹੀ ਹੈ ਵੀ ਅੱਗੇ ਅਸੀਂ ਇਸ ਪ੍ਰੋਜੈਕਟ ਨੂੰ ਤੋਰ ਸਕੀਏ ਤੇ ਜਿਹੜਾ ਉਹਨਾਂ ਦਾ ਵੀ ਕਹਿੰਦੇ ਵੀ ਹੁੰਦੇ ਸੀਗੇ ਉਹ ਗੱਲਾਂ ਦੇ ਵਿੱਚ ਵੀ ਅਸੀਂ ਇਹਨੂੰ TV 84 ਨੂੰ ਸਿੱਖਾਂ ਦਾ ਅਲ ਜਜ਼ੀਰਾ ਬਣਾਉਣਾ ਹੈ। ਸੋ ਮਤਲਬ ਲਾਈਨ ਉਹਨਾਂ ਦੀ ਜਾਂ ਜਿਹੜੀ ਉਹਨਾਂ ਦੀ ਥਾਟ ਸੀ ਉਹ ਸੀਗੀ। ਸੋ ਗੱਲਬਾਤ ਨੂੰ ਹੁਣ ਸਾਡੇ ਜਿਹੜੇ ਅਗਲੇ ਟੌਪਿਕ ਹੈਗੇ ਆ ਪੋਲੀਟੀਕਲ ਟੌਪਿਕਸ ਉਸ ਵੱਲ ਨੂੰ ਤੋਰਦੇ ਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਬ੍ਰੇਕ ਲੈ ਲਓ ਫਿਰ ਆਪਾਂ ਗੱਲ ਕਰਦੇ ਹਾਂ। ਜੀ ਡਾਕਟਰ ਸਾਹਿਬ ਚਲੋ ਸੀ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਖਾਲਿਸਤਾਨ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ ਕੌਮੀ ਘਰ ਖਾਲਿਸਤਾਨ ਦੀ ਲੜਾਈ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਹੁਣ ਗੱਲ ਕਰੀਏ ਜਿਹੜੇ ਸਾਡੇ ਟੌਪਿਕਸ ਨੇ ਜਾਂ ਜਿਹੜੀਆਂ ਡਿਵੈਲਪਮੈਂਟਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਇੰਡੀਅਨ ਸਟੇਟ ਵੱਲੋਂ ਜਿਵੇਂ ਸਾਰੇ ਘੱਲੂਘਾਰੇ ਹਫ਼ਤੇ ਦੇ ਦੌਰਾਨ ਜਾਂ ਇਸ ਪਿਛਲੇ 2-3 ਹਫ਼ਤਿਆਂ ਦੇ ਵਿੱਚ ਜਿਵੇਂ ਰਿਐਕਟ ਕੀਤਾ ਗਿਆ ਸਿੱਖ ਐਕਟੀਵਿਟੀਜ਼ ਦੇ ਹਵਾਲੇ ਨਾਲ ਡਾਇਸਪੋਰਾ ਨੂੰ, ਖਾਸ ਤੌਰ ਤੇ ਜਦੋਂ ਅਸੀਂ ਆਸਟ੍ਰੇਲੀਆ ਦੇਖਦੇ ਹਾਂ ਜਿਵੇਂ ਉੱਥੇ 4 ਜਿਹੜੇ ਸੈਂਟਰ ਸੀਗੇ ਰੈਫਰੈਂਡਮ ਕਰਵਾਉਣ ਦੇ ਲਈ ਜਿਹੜਾ ਕਦਮ ਅੱਗੇ ਵਧ ਰਹੇ ਸੀ, ਕਿਵੇਂ ਪ੍ਰੈਸ਼ਰ ਪਾਇਆ ਗਿਆ ਤੇ ਉਹ ਖੱਬੇ ਸੱਜੇ ਕੀਤਾ ਗਿਆ ਕੰਮ, ਬਟ ਇਵੈਂਚੁਅਲੀ ਉੱਥੇ ਵੋਟਾਂ ਪਈਆਂ ਤੇ 31,000 ਜਿਹੜੀਆਂ ਵੋਟਿੰਗ ਉਹਨਾਂ ਨੇ ਆਫੀਸ਼ੀਅਲੀ ਸਿੱਖਸ ਫॉर ਜਸਟਿਸ ਵੱਲੋਂ ਉਹ ਕੀਤਾ ਗਿਆ ਕਿ ਇੰਨੇ ਲੋਕਾਂ ਨੇ ਆ ਕੇ ਉੱਥੇ ਖਾਲਿਸਤਾਨ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਨੇ। ਸੋ ਇਹ ਕਿਤੇ ਨਾ ਕਿਤੇ ਮਤਲਬ ਜਦੋਂ ਭਾਵੇਂ ਉਹ ਸਟੇਟ ਖੁਦ ਹੋਵੇ, ਸਟੇਟ ਦਾ ਮੀਡੀਆ ਹੋਵੇ ਜਾਂ ਉਹਨਾਂ ਦੇ ਅੱਗੋਂ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਟੌਂਟ ਬਟੌਂਟ ਕਹਿੰਦੇ ਹੁੰਦੇ ਹੋ, ਉਹਨਾਂ ਦਾ ਹੁੰਦਾ ਵੀ ਭਾਈ ਇਹ 2.5 ਟੋਟਲੂ ਹੈਗੇ ਆ। ਹੁਣ ਉਹ 2.5 ਟੋਟਲੂ ਮਤਲਬ ਇੱਕ ਸ਼ਹਿਰ ਦੇ ਵਿੱਚ 30-30, 40-40, 50-50 ਹਜ਼ਾਰ ਜਿਹੜਾ ਇਕੱਠ ਹੋ ਰਿਹਾ ਹੈ ਇਕੱਲੇ ਸ਼ਹਿਰ ਦੇ ਵਿੱਚ। ਅਸੀਂ UK ਦੇ ਵਿੱਚ ਦੇਖਿਆ, ਯੂਰਪ ਦੇ ਵਿੱਚ, ਇਟਲੀ ਦੇ ਵਿੱਚ, ਕੈਨੇਡਾ ਦੇ ਵਿੱਚ ਇਕੱਲੇ ਸ਼ਹਿਰ ਇਕੱਲੇ ਸੈਂਟਰ ਦਾ ਇਹ ਜਿਹੜਾ ਵੇਰਵਾ ਉਹ ਸਾਡੇ ਸਾਹਮਣੇ ਆ ਰਿਹਾ ਹੈ। ਸੋ ਜਦੋਂ ਅਸੀਂ ਇਹ ਇੱਕ ਲੜਾਈ ਦੇਖਦੇ ਹਾਂ, ਤੁਸੀਂ ਮਤਲਬ ਪਿਛਲੇ ਸੈਗਮੈਂਟ ਦੇ ਵਿੱਚ ਵੀ ਜਦੋਂ ਤੁਸੀਂ ਜ਼ਿਕਰ ਕਰ ਰਹੇ ਸੀ ਤੇ 84 ਤੋਂ ਬਾਅਦ 91-92 ਤੋਂ ਸ਼ੁਰੂਆਤ ਮਤਲਬ TV 84 ਤੱਕ ਪਹੁੰਚਣ ਦਾ ਜਾਂ ਇਹ ਸਾਰਾ ਜਿਹੜਾ ਸੰਘਰਸ਼ ਦਾ ਦੌਰ ਰਿਹਾ,
ਇਹਨੂੰ ਤੁਸੀਂ ਕਿਵੇਂ ਵਿਚਾਰ ਰਹੇ ਹੋ ਜਾਂ ਦੇਖ ਰਹੇ ਹੋ ਵੀ ਜਿਸ ਮੁਕਾਮ ਤੇ ਹੁਣ ਅਸੀਂ ਪਹੁੰਚੇ ਹਾਂ, ਸਟਰਗਲ ਕਿੰਨਾ ਦੌਰਾਂ ਦੇ ਵਿੱਚੋਂ, ਉਤਾਰ ਚੜਾਵਾਂ ਦੇ ਵਿੱਚੋਂ ਲੰਘੀ ਹੈ। ਪਹਿਲਾਂ ਦੌਰ ਸੀ ਜਦੋਂ ਇੱਕ ਮਿਲੀਟੈਂਟ ਸਟਰਗਲ ਦਾ ਦੌਰ ਸੀ, ਉਹਦੇ ਵਿੱਚੋਂ ਫਿਰ ਉਹ ਤੋਂ ਬਾਅਦ ਇੱਕ ਖਲਾ ਦਾ ਟਾਈਮ ਵੀ ਆਇਆ, ਖਾਸ ਤੌਰ ਤੇ ਜਿਹੜਾ 9/11 ਦਾ ਪੀਰੀਅਡ ਸੀ। ਉਹ ਤੋਂ ਬਾਅਦ ਇੰਟਰਨੈਸ਼ਨਲ ਜਿਹੜਾ ਇੱਕ ਦਾਇਰਾਕਾਰ ਹੈ, ਉਹਦੇ ਵਿੱਚ ਹਰ ਇੱਕ ਚੀਜ਼ ਹੀ ਜਿਹੜੀ ਸੀ ਫਰੀडम ਸਟਰਗਲ ਨੂੰ ਵੀ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਗਿਆ। ਉਹੀ ਥੱਬਾ ਮਤਲਬ ਜਦੋਂ ਸਟੇਟ ਦਾ ਹੁੰਦਾ ਉਹ 1985 ਦਾ ਜਿਹੜਾ 에ਅਰ ਇੰਡੀਆ ਬੰਬਿੰਗ ਨੂੰ ਸਿੱਖਾਂ ਦੇ ਨਾਲ ਜੋੜ ਕੇ ਕਿਵੇਂ ਮਤਲਬ ਇੱਕ ਕਲੱਬ ਟੁਗੈਦਰ ਕੀਤਾ ਗਿਆ। ਅੱਜ ਵੀ ਉਹ ਜਿਹੜਾ ਨੈਰੇਟਿਵ ਹੈ ਉਹ ਨਿਰੰਤਰ ਜਾਰੀ ਹੈ। ਸਟੇਟ ਮਤਲਬ ਕੋਈ ਵੀ ਐਕਟੀਵਿਟੀ ਹੁੰਦੀ ਹੈ ਤੇ ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਉਵੇਂ ਹੀ ਉਹਨੂੰ ਪੋਰਟਰੇ ਕੀਤਾ ਜਾਂਦਾ ਹੈ ਤੇ ਉਵੇਂ ਹੀ ਫਿਰ ਇੰਟਰਨੈਸ਼ਨਲ ਡਿਪਲੋਮੈਟਿਕ ਟਾਈਜ਼ ਦੇ ਰਾਹੀਂ ਇਹਨਾਂ ਮੁਲਕਾਂ ਦੇ ਉੱਤੇ, ਆਸਟ੍ਰੇਲੀਆ ਦੇ ਵਿੱਚ ਹੋਵੇ ਜਾਂ ਹੁਣ ਕੈਨੇਡਾ ਦੇ ਵਿੱਚ, ਜਿਹੜਾ ਉੱਥੇ ਇੱਕ ਝਾਕੀ ਲਾਈ ਗਈ ਬਰੈਂਪਟਨ ਦੇ ਵਿੱਚ, ਟੋਰਾਂਟੋ ਦੇ ਵਿੱਚ, ਕਿਵੇਂ ਉਹਨੂੰ ਆਧਾਰ ਬਣਾ ਕੇ ਕੈਨੇਡਾ ਦੇ ਉੱਤੇ ਦਬਾਅ ਬਣਾਉਣ ਦੀ ਜਿਹੜੀ ਲਾਈਨ ਹੈ। ਸੋ ਜਿਹੜੀ ਇਹ ਡਿਪਲੋਮੈਟਿਕ ਟਿਫ ਤੱਕ ਗੱਲ ਪਹੁੰਚ ਗਈ ਹੈ ਮੁਲਕਾਂ ਦੇ ਵਿੱਚ ਸਿੱਖ ਇਸ਼ੂ ਦੇ ਉੱਤੇ, ਇਹਨੂੰ ਮਤਲਬ ਆਮ ਨਜ਼ਰਾਂ ਦੇ ਵਿੱਚ ਕਈ ਵਾਰੀ ਉਵੇਂ ਨਹੀਂ ਦੇਖਿਆ ਜਾਂਦਾ ਵੀ ਠੀਕ ਹੈ ਇਹਨਾਂ ਨੇ ਕਿਹਾ, ਉਹਨਾਂ ਨੇ ਕਿਹਾ, ਉਹਨਾਂ ਨੇ ਚਾਰ ਗੱਲਾਂ ਕਹਿ ਦਿੱਤੀਆਂ, ਉਹਨਾਂ ਨੇ ਬਿਆਨ ਲਾ ਦਿੱਤਾ। ਪਰ ਜਿਹੜੀ ਇਹਦੀ ਇੱਕ ਜਦੋਂ ਤੁਸੀਂ ਇਹਨੂੰ ਡੀਪਲੀ ਦੇਖਦੇ ਹੋ ਤੇ ਐਨਾਲਾਈਜ਼ ਕਰਦੇ ਹੋ, ਮਤਲਬ ਡਿਪਲੋਮੈਟਿਕ ਤੌਰ ਦੇ ਉੱਤੇ ਬੜੀ ਵੱਡੀ ਵੈਲਿਊ ਹੈ ਇਸ ਗੱਲ ਦੀ ਕਿ ਦੋ ਮੁਲਕ ਸਿੱਖ ਇਸ਼ੂ ਦੇ ਉੱਤੇ ਕਿਸ ਕਗਾਰ ਦੇ ਉੱਤੇ ਪਹੁੰਚ ਗਏ ਆ। ਹਾਲਾਂਕਿ ਇਹ ਤੇ ਆਪਣਾ ਰਾਈਟ ਜਾਂ ਕਨਸਟੀਟਿਊਸ਼ਨ ਨੂੰ ਹੀ ਡਿਫੈਂਡ ਕਰ ਰਹੇ ਆ ਕਿ ਭਾਈ ਇੱਥੇ ਆਜ਼ਾਦੀ ਹੈ ਬੋਲਣ ਦੀ, ਗੱਲ ਕਰਨ ਦੀ, ਤੁਹਾਡੇ ਕੋਲ ਫਰੀडम ਆਫ ਸਪੀਚ, ਐਕਸਪ੍ਰੈਸ਼ਨ, ਰਿਲੀਜਨ, ਤੇ ਜਿਹੜੀ ਤੁਸੀਂ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਤੇ ਕਾਨੂੰਨੀ ਦਾਇਰਾਕਾਰ ਦੇ ਵਿੱਚ ਰਹਿੰਦਿਆਂ ਕਰ ਸਕਦੇ ਹੋ। ਉੱਥੋਂ ਵਾਲਿਆਂ ਨੂੰ ਉਹ ਸਮਝ ਨਹੀਂ ਆਉਂਦੀ ਵੀ ਭਾਈ ਇਹ ਕਿਵੇਂ ਗੱਲ ਬਣਦੀ ਹੈ, ਕਿਉਂਕਿ ਉੱਥੇ ਉਹ ਆਜ਼ਾਦੀ ਹੈ ਨਹੀਂ, ਦਿੱਤੀ ਨਹੀਂ ਜਾਂਦੀ। ਉਹੀ ਚੀਜ਼ ਫਿਰ ਉਹ ਹੁਣ ਇੱਥੇ ਅਸਰਟ ਕਰ ਰਹੇ ਆ। ਕਿਵੇਂ ਦੇਖ ਰਹੇ ਹੋ ਜਿਹੜੀ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ? ਦੇਖੋ, ਤੁਹਾਡੇ ਸਵਾਲ ਦੇ ਵਿੱਚ ਇੰਨਾ ਇਹਦਾ ਵਸੀਹ ਦਾਇਰਾ ਹੈ ਕਿ ਇਸ ਚੋਂ 15 ਸਵਾਲ ਜਿਹੜੇ ਨੇ ਉਹ ਨਿਕਲ ਸਕਦੇ ਨੇ। ਮੈਂ ਇਹਨੂੰ ਜਿੰਨਾ ਕੁ ਸਮਝ ਸਕਿਆ ਜਾਂ ਸਮ ਅਪ ਕਰਨ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਪਾਰਟ ਮੈਂ ਇਨਸਾਨੀ ਬਿਹੇਵੀਅਰ ਤੋਂ ਗੱਲ ਸ਼ੁਰੂ ਕਰਾਂ। ਕਨਫਿਊਸ਼ੀਅਸ ਜਿਹੜਾ ਦੁਨੀਆ ਦੇ ਇੱਕ ਸਿਆਣੇ ਬੰਦਿਆਂ ਚੋਂ ਮੰਨਿਆ ਜਾਂਦਾ ਹੈ, ਚੀਨ ਦਾ ਥਿੰਕਰ, ਇੱਕ ਥਾਂ ਤੇ ਉਹਨੇ ਕਿਹਾ ਵੀ ਜਦੋਂ ਕੋਈ ਬੰਦਾ ਆਪਣੀ ਆਵਾਜ਼ ਉੱਚੀ ਕਰੇ ਜਾਂ ਗੁੱਸੇ ਦੇ ਵਿੱਚ ਆਏ ਤੇ ਸਮਝੋ ਕਿ ਉਸ ਦਾ ਠੀਕ ਫੈਸਲਾ ਕਰਨ ਦਾ ਜਿਹੜਾ ਉਸ ਦੇ ਕੋਲ ਐਬਿਲਿਟੀ ਹੈ ਉਸ ਨੂੰ ਉਹਨੇ ਲੂਜ਼ ਕਰ ਲਿਆ। ਮਤਲਬ ਜਿਹਨੂੰ ਅਸੀਂ ਐਜੀਟੇਟਡ ਕਹਿੰਦੇ ਹਾਂ, ਜੇ ਇਸ ਚੋਂ ਫਿਰ ਤੁਹਾਡਾ ਗੁੱਸਾ ਵੀ ਨਿਕਲਦਾ ਹੈ, ਤੁਹਾਡੀ ਖਿਜਣ ਵੀ ਨਿਕਲਦੀ ਹੈ, ਔਰ ਕੁਛ ਹਾਲਤਾਂ 'ਚ ਫਿਰ ਤੁਸੀਂ ਜਿਹਨੂੰ ਸ਼ਾਰਟ ਟੈਂਪਰ ਜਾਂ ਤੁਸੀਂ ਆਪਣਾ ਆਪਾ ਵੀ ਲੂਜ਼ ਕਰ ਦਿਓ ਜੀ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਸਿਆਸਤ ਦੀ ਦੁਨੀਆ 'ਚ ਵੀ ਦੇਖੀਏ ਜਾਂ ਮੂਵਮੈਂਟਸ ਦੀ ਦੁਨੀਆ 'ਚ ਵੀ ਦੇਖੀਏ, ਐਕਸ਼ਨ ਰਿਐਕਸ਼ਨ। ਹਾਲਾਂ ਜਦੋਂ ਤੁਸੀਂ ਨਿਊਟਨ ਦਾ ਲਾਅ ਪੜ੍ਹਦੇ ਹੋ, ਉਹਨੇ ਇਹ ਤਾਂ ਕਿਹਾ ਕਿ ਜੀ ਟੂ ਐਵਰੀ ਐਕਸ਼ਨ देयर इज एन इक्वल एंड ऑपोजिट रिएक्शन, भी इक्वल। लेकिन इस दे नाल जे गल जोड़ दी जाए कि भी जे एक्शन नहीं कोई करेगा तो रिएक्शन नहीं होएगा। सो मतलब ये है भी जिहड़ा कंट्रोल है, अज दी ज़बान च कहना हो कि रिमोट जिहड़ा है वो एक्शन वाले दे कोल हुंदा है, और उन्हें किस डायरैक्शन च रिएक्शन करवाउणा है उसका कंट्रोल भी उहदे कोल है। इस लई जदों बिना वजह प्रोवोकेशन पैदा की जाती है, जदों कोई चीज़ कोई किसी नूं प्रवोक करता है, और ईवन जिहड़े लोग शिकारी ने वो बड़ी चंगी तरह समझते हैं। एक छोटे कुत्ते हुंदे ने, जिन्होंने खंडे कहा जाता है, और जदों जिहड़ा हाउंड है वो जांदा है तो शिकार जिहड़ा है वो दौड़ के जाके आड़े दुआले लुक जाता है वुड्स दे विच जां ग्रास दे विच जां दूजे तीजे, उहदे चों वड़ नहीं सकते वड्डे हाउंड जिहड़े ने। वो फिर जिहड़े खंडे कुत्ते हुंदे ने वो उन्हां नूं छड्डिया जांदा है, ਉਹ ਜਾ ਕੇ ਉਹਨੂੰ ਉਠਾਉਂਦੇ ਨੇ, ਪ੍ਰਵੋਕ ਕਰਦੇ ਨੇ, ਉਹ ਫਿਰ ਬਾਹਰ ਨਿਕਲ ਕੇ ਭੱਜਣ ਲੱਗਦਾ ਤੇ ਉਹਨੂੰ ਹਾਊਂਡ ਜਿਹੜਾ ਉਹ ਦਬੋਚ ਲੈਂਦਾ। ਹੁਣ ਇਹ ਇੱਕ ਉਸ ਲੈਵਲ ਦੀ ਪ੍ਰੋਵੋਕੇਸ਼ਨ ਹੈ ਕਿ ਵੀ ਤੁਹਾਨੂੰ ਉਹਨਾਂ ਨੇ ਟਿਕ ਕੇ ਬੈਠਣ, ਉਹ ਸ਼ਿਕਾਰ ਨਹੀਂ ਕਰਦੇ ਖੰਡੇ, ਉਹਨਾਂ ਦਾ ਕੰਮ ਹੀ ਇੰਨਾ ਕੁ ਹੁੰਦਾ। ਸੋ ਜਿਹੜੀਆਂ ਹਕੂਮਤਾਂ ਦੇ ਕੋਲ ਪਾਵਰ ਹੁੰਦੀ ਹੈ, ਉਹਨਾਂ ਨੇ ਕਿਸੇ ਸਿਚੁਏਸ਼ਨ ਨੂੰ ਕਿਵੇਂ ਆਪਣੇ ਫਾਇਦੇ 'ਚ ਲਿਜਾਣਾ ਉਹ ਉਸ ਕਿਸਮ ਦੀ ਪਲੈਨਿੰਗ ਕਰਦੀਆਂ ਨੇ। ਉਸ ਕਿਸਮ ਦੇ ਇਸੇ ਲਈ ਲਫ਼ਜ਼ ਏਜੰਟ ਪ੍ਰੋਵੋਕੇਟਰ ਕਿਹਾ ਜਾਂਦਾ ਹੈ। ਉਸ ਕਿਸਮ ਦੇ ਏਜੰਟ ਛੱਡੇ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਰਿਐਕਸ਼ਨ ਕਿਸ ਲੈਵਲ ਤੇ ਹੋਏਗਾ। ਫਿਰ ਉਹਨਾਂ ਕੋਲ ਜਦੋਂ ਤੁਸੀਂ ਰਿਐਕਟ ਕਰਦੇ ਹੋ ਫਿਰ ਉਹ ਸਪਰੈਸ ਕਰਦੇ ਨੇ, ਕਿਉਂਕਿ ਉਹਨਾਂ ਨੇ ਉਸ ਕਿਸਮ ਦਾ ਆਪਣਾ ਪ੍ਰਬੰਧ ਕੀਤਾ ਹੁੰਦਾ। ਇਸੇ ਲਈ ਜਦੋਂ ਕੋਈ ਮੂਵਮੈਂਟ ਟੋਟਲੀ ਪੀਸਫੁਲ ਹੁੰਦੀ ਹੈ, ਉਸ ਨੂੰ ਦਬਾਉਣਾ ਜਿਹੜਾ ਉਹ ਸੌਖਾ ਨਹੀਂ ਹੁੰਦਾ।
ਔਰ ਉਦੋਂ ਏਜੰਟ ਪ੍ਰੋਵੋਕੇਟਿਵ ਵਿੱਚ ਵੜ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਸ ਦੇ ਵਿੱਚ ਮਾਰ ਧਾੜ ਹੋਏ, ਕੁਛ ਨਾ ਕੁਛ ਜਿਹੜਾ ਉਹ ਵਾਇਲੈਂਸ ਦਾ ਐਂਗਲ ਆਏ ਔਰ ਉਹਨਾਂ ਨੂੰ ਦਬਾਉਣ ਦਾ ਮੌਕਾ ਮਿਲਦਾ ਹੈ। ਹੁਣ ਮੈਂ ਇਸ ਸਾਰੇ ਨੂੰ ਇਸ ਲਈ ਐਕਸਪਲੇਨ ਕੀਤਾ ਹੈ ਕਿ ਵੀ ਸਿੱਖ ਕੌਮ ਨੇ ਜਦੋਂ 75 ਸਾਲ ਪਹਿਲਾਂ ਆਪਣੀ ਕਿਸਮਤ ਇੰਡੀਅਨ ਸਟੇਟ ਦੇ ਨਾਲ ਜੋੜੀ ਤੇ ਤੁਸੀਂ ਉਸ ਪੀਰੀਅਡ ਦੀ ਲੀਡਰਸ਼ਿਪ ਦਾ ਫੇਥ ਦੇਖੋ ਜੀ, ਉਹਨਾਂ ਦੀ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਸਾਡੇ ਵੱਡੇ ਭਰਾ ਨੇ। ਔਰ ਇਹ ਗੱਲ ਇਕੱਲੀ ਇਹ ਨਹੀਂ ਵੀ ਉੱਥੇ ਬਲਦੇਵ ਸਿੰਘ ਜਿਹੜਾ ਫਾਈਨਲ ਰਾਉਂਡ ਟੇਬਲ ਕਾਨਫਰੰਸ ਦੀ ਉਹ ਫਾਈਨਲ ਸੈਸ਼ਨ 'ਚ ਸ਼ਾਮਲ ਹੁੰਦਾ ਹੈ ਨਹਿਰੂ ਦੇ ਨਾਲ ਜਾਂ ਦੂਜਾ, ਉਹਨੂੰ ਜਦੋਂ ਸੁਨੇਹਾ ਭੇਜਿਆ ਜਾਂਦਾ ਚਰਚਲ ਵੱਲੋਂ ਵੀ ਤੂੰ 2-3 ਦਿਨ ਰੁਕ ਜਾ, ਅਸੀਂ ਦੇਖਦੇ ਹਾਂ ਕਿ ਵੀ ਅਸੀਂ ਤੁਹਾਡੀ ਕੌਮ ਦੀ ਬੜੀ ਦੇਣ ਹੈ ਸਾਡੇ ਸਾਮਰਾਜ ਨੂੰ ਔਰ ਅਸੀਂ ਕੁਝ ਕਰਨਾ ਚਾਹੁੰਦੇ ਹਾਂ। ਔਰ ਜਿਹਦੇ ਚਰਚਲ ਦੇ ਲਫ਼ਜ਼ ਕਹਿ ਜਾਂਦੇ ਨੇ ਕਿ ਵੀ ਵਾਂਟ ਟੂ ਡੂ ਸਮਥਿੰਗ ਸੋ ਦੈਟ Sikhs should be able to walk on the current of history with the feet of their own, ਕਿ ਆਪਣੇ ਪੈਰਾਂ ਤੇ। ਤੇ ਉਹ ਬਲਦੇਵ ਸਿੰਘ ਤੋਂ ਨਹਿਰੂ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਵਾਉਂਦਾ ਤੇ ਉਹ ਇਹ ਕਹਿੰਦਾ ਹੈ ਕਿ ਵੀ ਅਸੀਂ ਅੰਗਰੇਜ਼ਾਂ ਤੋਂ ਕੁਝ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਉਹ ਆਪਣਾ ਬਿਸਤਰਾ ਗੋਲ ਕਰਨ, ਇਹ ਸਾਡੇ ਹਿੰਦੂ ਭਰਾ ਕਾਂਗਰਸ, ਅਸੀਂ ਇਹਨਾਂ ਨਾਲ ਆਪੇ ਹੀ ਫੈਸਲਾ ਕਰ ਲਾਂਗੇ ਅਸੀਂ ਕੀ ਕਰਨਾ ਜੀ। ਹੁਣ ਇੱਕ ਪਾਸੇ ਟੋਟਲ ਇਸ ਨੂੰ ਤੁਸੀਂ ਸ਼ੋਧਾਪਨ ਵੀ ਕਹਿ ਸਕਦੇ ਹੋ, ਨਾਈਵਿਟੀ ਵੀ ਕਹਿ ਸਕਦੇ ਹੋ ਜਿਹੜੀ ਕਾਇਦੇ ਆਜ਼ਮ ਨੇ ਲਫ਼ਜ਼ ਕਿਹਾ, ਔਰ ਇਸ ਨੂੰ ਹੋਰ ਤੁਸੀਂ ਕੀ ਕਹਿ ਸਕਦੇ ਹੋ, ਅਨਪੜ੍ਹਤਾ, ਮੂੜਪਣਾ, ਗਵਾਰਪਣਾ, ਖੋਤਾਪਣਾ, ਜੋ ਮਰਜ਼ੀ ਇਸ ਨੂੰ ਕਹੋ। ਕਿਉਂਕਿ ਇੱਕ ਪਾਸੇ ਤੁਸੀਂ ਜਦੋਂ ਰਾਜ ਤੁਹਾਡੇ ਦਸਤਕ ਦੇ ਰਿਹਾ ਤੁਸੀਂ ਦਰਵਾਜ਼ਾ ਬੰਦ ਕਰਕੇ ਓਪਨ 'ਚ ਆ ਜਾਂਦੇ ਹੋ, ਜਿੱਥੇ 2 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਜਿਹੜਾ ਉਹ ਸਰਕੂਲਰ ਆ ਜਾਂਦਾ ਹੈ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਕਿਉਂਕਿ ਇਹ ਜਿਹੜੇ ਜੋ ਤੁਸੀਂ ਅੱਜ ਦੇ ਕਰੰਟ ਇਹਨਾਂ 39 ਸਾਲਾਂ ਦੀ ਗਾਥਾ ਪੁੱਛੀ ਹੈ, ਇਹਨੂੰ ਸਮਝਣ ਦੇ ਲਈ ਇਹ ਮਾਈਂਡ ਸੈਟ ਇੱਕ ਤਾਂ ਜੀ ਕੁਦਰਤੀ ਸਿੱਖ ਮਾਈਂਡ ਸੈਟ। ਅਸੀਂ ਤਾਂ ਜਦੋਂ ਗੁਰੂ ਅਕਾਲ ਪੁਰਖ ਅੱਗੇ ਵੀ ਅਰਦਾਸ ਕਰਦੇ ਹਾਂ, ਅਸੀਂ ਵਸਾਦਾਨ ਭਰੋਸਾਦਾਨ ਮੰਗਦੇ ਹਾਂ, ਟਰਸਟ ਮੰਗਦੇ ਹਾਂ ਕਿ ਭਾਈ ਅਸੀਂ ਇੱਕ ਦੂਜੇ ਤੇ ਟਰਸਟ ਕਰੀਏ ਤੇ ਆਪਣੇ 'ਚ ਸਾਡਾ ਔਰ ਅਕਾਲ ਪੁਰਖ 'ਚ ਭਰੋਸਾ ਹੋਏ। ਸੋ ਜਿਹੜੇ ਰੱਬੀ ਲੋਕ ਹੁੰਦੇ ਨੇ, ਭਰੋਸੇ ਵਾਲੇ ਹੁੰਦੇ ਨੇ, ਵਸਾ ਕਰਨ ਵਾਲੇ ਹੁੰਦੇ ਨੇ, ਔਰ ਇਹ ਜਿਹੜੀ ਬਰੀਡ ਹੈ, ਇਹ ਜਿਹੜੀ ਨਸਲ ਹੈ ਬ੍ਰਾਹਮਣਵਾਦੀਆਂ ਦੀ, ਅੱਜ ਹੀ ਸਾਡੇ ਬੜੇ ਪਿਆਰੇ ਸੱਜਣ ਅਕਸਰ ਕਾਲ ਕਰਦੇ ਰਹਿੰਦੇ ਨੇ, ਆਪਣੇ ਲੈਵਲ ਦੇ ਉਹ ਇੰਟੈਲੈਕਚੁਅਲ ਨੇ, ਤੇ ਉਹ ਮੈਨੂੰ ਕਹਿ ਰਹੇ ਸੀ ਜੀ ਮੋਦੀ ਆ ਰਿਹਾ ਤੇ ਇਹਨਾਂ ਅਮਰੀਕਨਾਂ ਨੂੰ ਦੱਸੋ ਵੀ ਇਹ ਅਕਿਰਤ ਕਣਾ ਨੇ ਜਿਹੜਾ ਉਹ ਤੁਹਾਡਾ ਵੀ ਬੇੜਾ ਗਰਕ ਕਰਨਾ ਹੈ, ਵੀ ਜਿਸ ਕਿਸਮ ਦਾ ਅਮਰੀਕਾ ਟਰਸਟ ਕਰ ਰਿਹਾ। ਮੈਂ ਕਿਹਾ ਜੀ ਕੋਈ ਨਹੀਂ, ਉਹ ਤਾਂ ਇਹਨਾਂ ਨੂੰ ਪਤਾ ਲੱਗ ਜਾਏਗਾ। ਔਰ ਉਹ ਦੱਸ ਰਹੇ ਸੀ ਕਿ ਭਾਈ ਇਹਨਾਂ ਨੇ ਇਹਦੇ ਨਾਲ ਵੀ ਇਹ ਕੀਤਾ, ਇਹਦੇ ਨਾਲ ਵੀ ਇਹ, ਜਿਨ੍ਹਾਂ ਦੇ ਵਿੱਚ ਵੀ ਇਹ ਵੜੇ ਅਲਟੀਮੇਟਲੀ ਇਹਨਾਂ ਨੇ ਉੱਥੇ ਅਕਿਰਤ ਘਣਤਾ ਹੀ ਦਿਖਾਈ, ਕਿਉਂਕਿ ਬੇਸਿਕ ਇਹਨਾਂ ਦਾ ਜਿਹੜਾ DNA ਹੈ ਉਸ ਦੇ ਵਿੱਚ ਅਕਿਰਤ ਘਣਤਾ, ਥੈਂਕਲੈਸਨੈਸ, ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ। ਕਿਉਂਕਿ ਬਾਰ-ਬਾਰ ਗੱਲ ਫਿਰ ਮੂਲ ਵੱਲ ਜਾਂਦੀ ਹੈ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਬੁਚਰ ਆਫ ਦਾ ਵਰਡ। ਔਰ ਇਹੀ ਜਿਹੜਾ ਜਿਹਨੂੰ ਆਮ ਲੋਕਾਂ ਨੇ ਆਪਣੀ ਵਿਜ਼ਡਮ ਦੇ ਵਿੱਚ ਜਿਹੜੀ ਫੋਕ ਵਿਜ਼ਡਮ ਸੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਟਿਪੀਕਲ ਇਹਨਾਂ ਦਾ ਕਰੈਕਟਰ ਬਿਆਨਿਆ ਹੋਇਆ ਵੀ ਇਹਨਾਂ ਦੇ ਬਗਲ ਦੇ ਵਿੱਚ ਛੁਰੀ ਹੈ। ਫਿਰ ਅਸੀਂ ਦੇਖਦੇ ਹਾਂ ਵੀ ਸਿੱਖ ਇਹਦੇ ਬਾਵਜੂਦ ਕਿ ਰਿਅਲਾਈਜ਼ ਹੋ ਗਿਆ ਲੀਡਰਸ਼ਿਪ ਨੂੰ ਵੀ ਅਸੀਂ ਗਲਤ ਫੈਸਲਾ ਲੈ ਲਿਆ, ਫਿਰ ਵੀ ਉਹਨਾਂ ਨੇ ਟਰਾਈ ਕੀਤੀ ਕਿ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਇਸ ਸਿਸਟਮ ਜਿੱਥੇ ਸਾਡੀ ਤਹਿਜ਼ੀਬ, ਸਾਡੀ ਬੋਲੀ, ਸਾਡਾ ਧਰਮ, ਸਾਡੀਆਂ ਰਵਾਇਤਾਂ, ਸਾਡੀ ਅਡਰੀ ਪਛਾਣ ਇਹ ਸੁਰੱਖਿਅਤ ਰਹਿ ਸਕੇ। ਲੇਕਿਨ 47 ਤੋਂ 84 ਤੱਕ 37 ਵਰੇ ਬਣਦੇ ਨੇ, ਔਰ ਉਹਨਾਂ ਤੋਂ ਬਾਅਦ ਜਿਹੜੀ ਟੋਟਲ ਵਾਰ ਦੀ ਜਿਹੜੀ ਹੈ ਸਿੱਖਾਂ ਦੇ ਉੱਤੇ ਜਿਹੜੀ ਥੋਪੀ ਜਾਂਦੀ ਹੈ, ਫਿਜ਼ੀਕਲ, ਮੈਂਟਲ, ਸੋਸ਼ਲ, ਕਲਚਰਲ, ਉਹਦਾ ਜ਼ਿਕਰ ਅਸੀਂ ਰੋਜ਼ਾਨਾ ਹੀ ਕਰਦੇ। ਹੁਣ ਉਸ ਸਾਰੇ ਤੋਂ ਬਾਅਦ ਕਿਉਂਕਿ ਜੂਨ 84 ਕੇਮ ਐਜ਼ ਏ ਰੂਡ ਸ਼ੌਕ ਟੂ ਦਾ ਮੈਜੋਰਿਟੀ ਆਫ ਦਾ ਪੀਪਲ, ਵੈਰੀ ਫਿਊ ਸਰ ਕਪੂਰ ਸਿੰਘ ਵਰਗੇ ਜਾਂ ਕੋਈ ਹੋਰ ਹੋਣਗੇ 2-4 ਜਿਨ੍ਹਾਂ ਨੂੰ 47 ਤੋਂ ਪਹਿਲਾਂ ਵੀ ਸਮਝ ਸੀ ਵੀ ਇਹਨਾਂ ਨੇ ਕੀ ਕਰਨਾ ਸਾਡੇ ਨਾਲ ਜੀ। 70s ਤੱਕ ਪਹੁੰਚਦੇ ਆ ਜਦੋਂ ਸਰ ਕਪੂਰ ਸਿੰਘ ਵੈਨਕੂਵਰ ਦੀ ਧਰਤੀ ਤੇ ਖਲੋ ਕੇ ਕਹਿੰਦੇ ਨੇ ਕਿ ਭਾਈ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਾ ਤੁਸੀਂ ਲੈ ਸਕੇ ਆਪਣੀ ਹੋਂਦ ਦੀ, ਤਾਂ ਫਿਰ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਚਪੜਾਸੀ ਹੋਣਗੇ ਜਾਂ ਡਰਾਈਵਰ ਹੋਣਗੇ ਜਾਂ ਚੌਕੀਦਾਰ ਹੋਣਗੇ ਜਾਂ ਲਟੇਰੇ ਹੋਣਗੇ। ਇਸ ਤੋਂ ਬਿਯੋਂਡ ਕੁਝ ਨਹੀਂ ਹੋਣਾ, ਕੁਝ ਨਹੀਂ ਬਚਣਾ ਹੈ ਤੁਹਾਡੇ ਕੋਲ ਜੀ। ਲੇਕਿਨ ਇੱਕ ਵੱਡਾ ਤਬਕਾ ਜਿਹੜਾ ਸਮਝਦਾ ਸੀ ਕਿ ਚਲੋ ਕੋਈ ਨਹੀਂ, ਵਿਤਕਰਾ ਤਾਂ ਹੈ ਥੋੜਾ ਬਹੁਤ, ਪਰ ਫਿਰ ਵੀ ਦੇਖਿਆ ਜਾਏਗਾ। ਜਦੋਂ 2 ਲੱਖ ਸਿੱਖ
1982 ਤੋਂ 1984 ਤੱਕ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੰਦਾ ਹੈ ਔਰ ਜੂਨ ਦੇ ਪਹਿਲੇ ਹਫਤੇ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਅਸੀਂ ਪਿਛਲੇ 10 ਦਿਨਾਂ 'ਚ ਲਗਾਤਾਰਤਾ ਨਾਲ ਇਸ ਦੇ ਉੱਤੇ ਗੱਲ ਕੀਤੀ ਹੈ ਜੀ। ਇਸ ਨੇ ਸਾਨੂੰ ਰਿਐਕਟ ਕਰਨ ਤੇ ਲੈ ਆਂਦਾ। ਬੇਬਸੀ ਰਿਐਕਟ ਵੀ ਕੀ ਕਰਨਾ ਸੀ, ਬੇਬਸੀ। ਪਹਿਲਾ ਪਾਰਟ ਤਾਂ ਸੀ ਬ੍ਰੀਚ ਆਫ ਟਰਸਟ, ਵੀ ਸਾਡੇ ਨਾਲ ਹਾਲਾਂ ਇੰਟੈਲੈਕਚੁਅਲ ਜਿਹੜੇ ਬਾਰਡਰ ਦੇ ਪਾਰ ਬੈਠੇ ਨੇ, ਅਫਜ਼ਲ ਅਹਿਸਨ ਰੰਧਾਵਾ, ਉਹਨਾਂ ਨੂੰ ਸਮਝ ਹੈ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਇਹ ਤਾਂ ਇਸ ਮੌਕੇ ਨੂੰ ਲੱਭ ਰਹੇ ਸੀ, ਇਹ ਤਾਂ 5 ਸਦੀਆਂ ਤੋਂ ਤੁਸੀਂ ਰੜਕ ਰਹੇ ਸੀ ਇਹਨਾਂ ਨੂੰ, ਔਰ ਅੱਜ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਨੇ 5 ਸਦੀਆਂ ਦਾ ਵੈਰ ਤੁਹਾਨੂੰ ਦਿਖਾ ਦਿੱਤਾ। ਹੁਣ ਉਸ ਸਾਰੇ ਪਾਰਟ 'ਚ ਬੇਸ਼ੱਕ ਸਾਡੀ ਇੱਕ ਬੜੀ ਪਾਵਰਫੁਲ ਜਿਹੜੀ ਹੈ ਉਹ ਮੂਵਮੈਂਟ ਖੜੀ ਹੁੰਦੀ ਹੈ, ਜੁਝਾਰੂ ਲਹਿਰ 84 ਤੋਂ 94 95 ਤੱਕ। ਪਰ ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਬਹੁਤ ਸਾਰਾ ਕੁਝ ਦੇਖਦੇ ਹਾਂ, ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਹੀ ਰਾਹ ਦੇ ਅਫੀਸ਼ੀਅਲ ਰਹੇ, ਉਹ ਮਲੋਏ ਧਰ ਵਰਗੇ ਜਾਂ ਹੁਣ ਸਿੱਧੂ, ਉਹਨਾਂ ਦੀਆਂ ਕਿਤਾਬਾਂ ਲਿਖਤਾਂ ਜਾਂ ਅਦਰਵਾਈਜ਼ ਇੰਡੀਪੈਂਡੈਂਟ ਸੋਰਸਿਸ ਜਾਂ ਸਾਡੇ ਆਪਣੇ ਅੰਦਰੂਨੀ ਹਲਕਿਆਂ ਤੋਂ ਸਾਨੂੰ ਰਿਅਲਾਈਜ਼ ਹੁੰਦਾ ਹੈ ਵੀ ਬਹੁਤ ਸਾਰੇ ਮਾਮਲਿਆਂ 'ਚ ਅਸੀਂ ਰਿਐਕਟਿਵ ਮੋਡ 'ਚ ਹੀ ਰਹੇ, ਕਿਉਂਕਿ ਉਹਨਾਂ ਕੰਟਰੋਲ ਉਹਨਾਂ ਦੇ ਕੋਲ ਸੀ। ਔਰ ਭਾਵੁਕਤਾ ਜਿਹੜੀ ਹੈ, ਐਮੋਸ਼ਨਲ, ਇਹ ਠੀਕ ਹੈ, ਐਮੋਸ਼ਨ ਤੋਂ ਬਿਨਾ ਬੰਦਾ ਡੈਡ ਹੁੰਦਾ ਹੈ, ਔਰ ਅਸੀਂ ਇਨਸਾਨੀ ਜ਼ਿੰਦਗੀ ਦੀ ਡਰਾਈਵਿੰਗ ਫੋਰਸ ਵੀ ਹੁੰਦੀ ਹੈ, ਪਰ ਕਿਤੇ ਨਾ ਕਿਤੇ ਐਮੋਸ਼ਨ ਸਿਨ ਵੀ ਬਣ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਫੈਸਲੇ ਯਥਾਰਕਤਾ ਦੇ ਧਰਾਤਲ ਤੇ ਖਲੋ ਕੇ ਨਹੀਂ ਲੈਂਦੇ, ਸਿਰਫ ਐਮੋਸ਼ਨ ਤੁਹਾਡੀ ਡਰਾਈਵਿੰਗ ਫੋਰਸ ਹੁੰਦੀ ਹੈ, ਤੇ ਫਿਰ ਜਜ਼ਬਾਤ ਦੀ ਉਮਰ ਵੀ ਛੋਟੀ ਹੁੰਦੀ ਹੈ ਜੀ। ਔਰ ਜਜ਼ਬਾਤ ਤੁਹਾਨੂੰ ਕਈ ਵਾਰ, ਜਿਵੇਂ ਗੁੱਸਾ ਹੈ, ਐਂਗਰ ਤੁਹਾਨੂੰ ਠੀਕ ਜਜਮੈਂਟ ਨਹੀਂ ਲੈਣ ਦਿੰਦਾ, ਤੁਸੀਂ ਆਪਣਾ ਆਰਗੂਮੈਂਟ ਲੂਜ਼ ਕਰ ਜਾਂਦੇ ਹੋ, ਆਪਣਾ ਕੇਸ ਲੂਜ਼ ਕਰ ਜਾਂਦੇ। ਇਵੇਂ ਹੀ ਜਦੋਂ ਜਿਹੜੇ ਫੈਸਲੇ ਐਮੋਸ਼ਨ ਦੇ ਥੱਲੇ ਲੈ ਜਾਂਦੇ ਨੇ, ਉਹ ਵੀ ਮੈਜੋਰਿਟੀ ਆਫ ਦਾ ਟਾਈਮ ਤੁਸੀਂ ਲੂਜ਼ ਕਰ ਸਕਦੇ ਹੋ, ਕਿਉਂਕਿ ਉਹਦੇ 'ਚ ਵੀ ਤੁਹਾਡੀ ਜਜਮੈਂਟ ਕਿਤੇ ਨਾ ਕਿਤੇ। ਔਰ ਇਹੀ ਅਸੀਂ ਲੀਡਰਸ਼ਿਪ ਦੇ ਹਵਾਲੇ ਨਾਲ ਵੀ ਫੈਸਲੇ ਲਏ ਐਮੋਸ਼ਨ 84 ਤੋਂ ਬਾਅਦ ਵੀ, ਕਿਹਨੂੰ ਬਣਾਉਣਾ ਹੈ, ਕਿਹਨੂੰ ਕੀ। ਅੱਜ ਵੀ ਜਦੋਂ ਸਾਨੂੰ ਲੱਗਦਾ ਹੁਣ ਆ ਲੇਟੈਸਟ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ, ਉਹ ਕੇਜਰੀਵਾਲ ਟੋਪੀ ਬ੍ਰਾਂਡ ਅੱਗੋਂ ਇਹਨਾਂ ਨੂੰ ਲਿਆ ਕੇ ਜਿਤਾ ਦੇਣਾ, ਤੁਸੀਂ ਇੱਕ ਐਮੋਸ਼ਨ ਵੀ ਇਹਨਾਂ ਨੂੰ ਕਾਂਗਰਸ ਅਕਾਲੀ ਕਾਲਾ ਚੋਰ ਆ, ਇਹਨਾਂ ਨੂੰ ਨਹੀਂ ਰਹਿਣ ਦੇਣਾ, ਹੈ। ਹੁਣ ਤੁਸੀਂ ਦੇਖ ਲਓ, ਅਸੀਂ ਉਹੀ ਫੇਰ ਪਛਤਾਵੇ ਦੇ ਮੋੜ 'ਚ ਚਲੇ ਜਾਂਦੇ ਹਾਂ, ਕਿਉਂਕਿ ਉਹ ਫੈਸਲੇ ਅਸੀਂ ਬਿਨਾਂ ਜਿਹੜੀ ਹੈ ਕਿਸੇ ਚੀਜ਼ ਨੂੰ ਘੋਖਿਆਂ ਲੈ ਹੁੰਦੇ ਨੇ। ਹੁਣ ਜਦੋਂ ਅਸੀਂ ਅੱਜ ਜਿਸ ਦੌਰ ਤੇ ਖਲੋ ਕੇ ਅਸੀਂ ਗੱਲ ਕਰ ਰਹੇ ਹਾਂ, ਔਰ ਤੁਸੀਂ ਬਿਲਕੁਲ ਠੀਕ ਚਾਰੋਂ ਹੀ ਮੁਲਕਾਂ ਦਾ ਬਿਆਨੀਆ ਦਿੱਤਾ ਹੈ ਕਿ ਜੇ ਯੂਕੇ ਦੇ ਵਿੱਚ ਪ੍ਰੋਟੈਸਟ ਹੁੰਦਾ ਹੈ, ਖਾਲਿਸਤਾਨ ਦਾ ਝੰਡਾ ਇੰਡੀਅਨ ਹਾਈ ਕਮਿਸ਼ਨ ਤੇ ਲੱਗਦਾ, ਉਹ ਚੀਕਾਂ ਮਾਰਦੇ ਨੇ। ਦਿੱਲੀ 'ਚ ਉਹਨਾਂ ਦੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨੇੜੇ ਪਬਲਿਕ ਟਾਇਲਟ ਬਣਾ ਦਿੰਦੇ ਨੇ, ਇਹ ਦੱਸਣ ਲਈ ਉਹਨਾਂ ਦਾ ਸਿਕਿਉਰਿਟੀ ਘਟਾ ਦਿੰਦੇ ਨੇ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, 5 ਬੰਦਿਆਂ ਦੀ ਉਹਨਾਂ ਦੀ NIA ਦੀ ਟੀਮ ਉੱਥੇ ਜਾ ਕੇ ਬੈਠੀ ਹੈ, ਔਰ ਉਹਨਾਂ ਨੇ ਆਪਣੇ ਵੈਬਸਾਈਟ ਤੇ 45 ਬੰਦਿਆਂ ਦੀਆਂ ਸਿੰਘਾਂ ਦੀਆਂ ਪਿਕਚਰਸ ਪਾਈਆਂ ਕਿ ਜੀ ਇਹ ਉਸ ਪ੍ਰੋਟੈਸਟ ਸ਼ਾਮਲ ਸੀ ਜਿਨ੍ਹਾਂ ਨੇ ਤਿਰੰਗਾ ਲਾਇਆ। ਮਤਲਬ ਇਹ ਕਿਰਦਾਰ ਕੁਸ਼ੀ ਤਾਂ ਚੱਲ ਹੀ ਰਹੀ ਹੈ, ਲੇਕਿਨ ਇਹ ਉਹਨਾਂ ਦੇ ਉਸ ਜਿਹੜੇ ਇਹ ਸਮਝਦੇ ਸੀ, ਜਿਵੇਂ ਅਸੀਂ ਬਲਰਾਮ ਜਾਖੜ ਦੇ ਹਵਾਲੇ ਨਾਲ ਗੱਲ ਕੀਤੀ ਕਿ ਉਹ ਤਾਂ 2 ਕਰੋੜ ਸਿੱਖ ਮਾਰਨਾ ਉਹਨਾਂ ਨੂੰ ਐ ਸੀ ਵੀ ਜਿਵੇਂ ਮੱਖੀਆਂ ਮਾਰਤੀਆਂ, ਔਰ ਇਸੇ ਤਰ੍ਹਾਂ ਬਾਕੀਆਂ ਨੂੰ ਇਹ ਸੀ ਕਿ ਵੀ ਅਸੀਂ ਤਾਂ ਇਹਨਾਂ ਨੂੰ ਸਿਰ ਨਹੀਂ ਝੁੱਕਣ ਦੇਣਾ ਕਿਸੇ ਪਾਸੇ ਵੀ। ਔਰ ਗੱਲ ਕੱਲੀ ਪਹਿਲਾਂ ਤਾਂ ਅਸੀਂ ਜੇ ਨੈਰੇਟਿਵ ਦੀ ਗੱਲ ਕਰੀਏ, ਜਦੋਂ ਅਸੀਂ 90-91 'ਚ ਸ਼ੁਰੂਆਤ ਕੀਤੀ ਤੇ ਉਦੋਂ ਲਫ਼ਜ਼ ਜਿਹੜਾ ਬਾਹਰਲਿਆਂ ਲਈ, ਸਿੱਖਾਂ ਲਈ ਯੂਜ਼ ਹੁੰਦਾ ਸੀ, ਇੰਡੀਅਨਸ ਓਵਰਸੀਜ਼, ਇਹ ਲਫ਼ਜ਼ ਦੀਆਂ। ਫਿਰ ਸਿੱਖਸ ਓਵਰਸੀਜ਼, ਫਿਰ ਆ ਗਿਆ ਇੰਡੋ ਕੈਨੇਡੀਅਨ ਸਿੱਖਸ, ਅਖਬਾਰਾਂ ਦੇ ਨਾਮ ਵੀ ਇੰਡੋ ਕੈਨੇਡੀਅਨ ਟਾਈਮਸ, ਦੂਜੇ ਤੀਜੇ। ਫਿਰ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਔਰ ਫਖਰ ਹੈ, ਮੈਂ ਸਮਝਦਾ ਵੀ ਕਈ ਵਾਰ ਉਹ ਨੈਰੇਟਿਵ ਜੇ ਕੋਈ 90 'ਚ ਜਾ ਕੇ ਲਿਖਤਾਂ ਨੂੰ ਦੇਖਿਆ, ਸੀ ਪਹਿਲੀ ਵਾਰ ਸਿੱਖ ਡਾਇਸਪੋਰਾ ਲਫ਼ਜ਼ ਜਿਹੜਾ ਇੰਟਰੋਡਿਊਸ ਕਰਵਾਇਆ ਆਪਣੀਆਂ ਸਪੀਚਸ ਦੇ ਵਿੱਚ ਵੀ, ਆਪਣੀਆਂ ਲਿਖਤਾਂ ਦੇ ਵਿੱਚ ਵੀ। ਹਾਲਾਂ ਬਹੁਤਿਆਂ ਨੂੰ ਉਦੋਂ ਪਤਾ ਵੀ ਨਹੀਂ ਸੀ, ਕਿਉਂਕਿ ਸਿਰਫ ਇੱਕ ਜੂਸ ਦੇ ਮਾਮਲੇ 'ਚ ਡਾਇਸਪੋਰਾ ਸੀ, ਅਦਰਵਾਈਜ਼ ਦੂਸਰਾ ਸੀ। ਫਿਰ ਉਹ ਨੈਰੇਟਿਵ ਤੁਸੀਂ ਦੇਖੋ, ਇਹ ਜਿਹੜਾ ਜਦੋਂ ਤੁਸੀਂ ਸਿੱਖ ਕੈਨੇਡੀਅਨਸ ਕਹਿੰਦੇ ਹੋ ਜਾਂ ਸਿੱਖ ਅਮਰੀਕਨਸ ਕਹਿੰਦੇ ਹੋ, ਇਹ ਬਿਲਕੁਲ ਨੈਰੇਟਿਵ ਬਦਲਦਾ ਚਲਾ ਗਿਆ। ਔਰ ਕੱਲਾ ਇਹੀ ਨਹੀਂ, ਇਹਨਾਂ ਸਾਰੇ ਵਰਿਆਂ 'ਚ, ਲਗਭਗ 39 ਵਰਿਆਂ 'ਚ ਜਿਹੜੀ ਸਾਡੀ ਸੋਚ ਹੈ, ਬਾਹਰਲੇ ਸਿੱਖਾਂ ਨੇ ਕਿਵੇਂ ਉਸ, ਔਰ ਗ੍ਰੀਟਿੰਗ, ਅੱਜ ਹੁਣ ਸਾਰੇ ਅਸੀਂ ਮਿਲਦੇ ਹਾਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ, ਇਹ ਜਿਹੜੇ 39 ਸਾਲ ਜਾਂ 40 ਸਾਲ ਪਹਿਲਾਂ ਜਿਨ੍ਹਾਂ ਨੇ ਦੇਖਿਆ,
ਇੰਨਾ ਕੁ ਕਾਮਨ ਹੋ ਚੁੱਕਾ ਸੀ ਸਤਿ ਸ੍ਰੀ ਅਕਾਲ ਦੀ ਗ੍ਰੀਟਿੰਗ ਕਿ ਫਤਿਹ ਤਾਂ ਜਿਹੜੀ ਆ ਉਹ ਗੁਰਦੁਆਰੇ 'ਚ ਖਲੋ ਕੇ ਹੀ ਬੋਲਣ ਲਈ ਸੀ, ਅਦਰਵਾਈਜ਼ ਕੋਈ ਪਰਸਨਲ ਗ੍ਰੀਟਿੰਗ ਨਹੀਂ। ਮੈਂ ਦੱਸ ਰਿਹਾ ਵੀ ਜਿਹੜੀਆਂ ਚੇਂਜਸ ਨੇ ਵਿਦਨ ਮਰਿਆਦਾ ਦਾ ਐਸਪੈਕਟ, ਕਿਵੇਂ ਇੱਥੇ ਬਹੁਤ ਸਾਰੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਉਸ ਕਿਸਮ ਦੇ ਲੋਕ ਜਿਹੜੇ ਗੁਰਦੁਆਰਿਆਂ ਨੂੰ ਡੇ ਕਲੱਬ ਹੀ ਸਮਝਦੇ ਸੀ, ਇਕੱਠੇ ਹੁੰਦੇ ਸੀ, ਆਏ ਉੱਥੇ ਹੀ ਮਹਾਰਾਜ ਦੇ ਪ੍ਰਕਾਸ਼ ਵਾਲੇ ਨਾਲ ਹੀ ਕਰਟਨ ਲਟਕਾਤਾ, ਅੱਗੇ ਹਾਲ ਨਾਲ ਉੱਥੇ ਨੱਚਣ ਲੱਗ ਜਾਂਦੇ ਸੀ, ਭੰਗੜੇ ਦੀ ਰਿਹਰਸਲ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਸੀ। ਪਰ ਇਸ ਕਿਸਮ ਕੱਲਾ ਇਹ ਜਦੋਂ ਅਸੀਂ ਇੱਕ ਰੈਵੋਲੂਸ਼ਨ ਜਾਂ ਤਬਦੀਲੀ ਦੀ ਗੱਲ ਕਰ ਰਹੇ ਹੁੰਦੇ, ਅੰਦਰੂਨੀ ਤਬਦੀਲੀ ਜਿਹਦੇ 'ਚ ਕਿੱਥੇ ਤਤ ਗੁਰਮਤ ਹੈ, ਕਿੱਥੇ ਮਨਮਤ ਹੈ, ਕੀ ਨੈਗੇਟਿਵਿਟੀ ਹੈ, ਔਰ ਇਸ ਪੀਰੀਅਡ 'ਚ ਭਾਵੇਂ ਹਕੂਮਤ ਨੇ ਕਿਵੇਂ ਰਾਧਾ ਸਵਾਮੀਆਂ ਤੋਂ ਲੈ ਕੇ ਸੌਦਾ ਸਾਹਿਬ ਤੱਕ ਕਿਸ ਕਿਸਮ ਦੇ ਹਮਲੇ ਕੀਤੇ, ਲੇਕਿਨ ਉਹਦਾ ਕਾਊਂਟਰ ਅਸੀਂ ਅੱਜ ਦੇਖਦੇ ਹਾਂ ਕਿ ਦੁਨੀਆ ਭਰ 'ਚ ਮੈਜੋਰਿਟੀ ਥਾਵਾਂ ਤੇ ਗੁਰਮਰਿਆਦਾ ਦੇ ਨਾਲ ਹੀ ਗੁਰਦੁਆਰਿਆਂ ਦੇ ਵਿੱਚ ਸਾਰੀ ਜਿਹੜੀ ਹੈ ਉਹ ਦੀਵਾਨ ਦੀ ਕਾਰਵਾਈ ਹੁੰਦੀ ਹੈ। ਫਿਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਈ ਨਗਰ ਕੀਰਤਨਾਂ ਦਾ ਸਿਲਸਿਲਾ, ਗੈਦਰਿੰਗਸ, ਪੋਲੀਟੀਕਲ ਜਿਹੜੀ ਹੈ ਸਿਸਟਮ ਦੇ ਵਿੱਚ ਜਾਣਾ, ਉਹਦਾ ਨਤੀਜਾ ਹੈ ਕਿ ਅੱਜ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਆਪਣੇ ਐਮਪੀ ਬੈਠੇ ਨੇ, ਕੈਨੇਡਾ ਦੀ ਪਾਰਲੀਮੈਂਟ 16-17 ਬੈਠੇ ਨੇ, ਔਰ ਕਿਵੇਂ ਪ੍ਰਭਾਵਿਤ ਕੀਤਾ ਪਾਲਿਸੀ ਮੇਕਿੰਗ ਨੂੰ। ਕੈਨੇਡਾ ਦੀ ਐਨਡੀਪੀ ਦਾ ਲੀਡਰ ਜਗਮੀਤ ਸਿੰਘ, ਜਿਸ ਐਨਡੀਪੀ ਦੇ ਬੇਸ ਦੇ ਉੱਤੇ ਟਰੂਡੋ ਦੀ ਗਵਰਨਮੈਂਟ ਖੜੀ ਹੈ ਕਿਉਂਕਿ ਮਾਈਨੋਰਿਟੀ ਗਵਰਨਮੈਂਟ ਹੈ, ਔਰ ਇਸ ਸਾਰੀ ਤਾਕਤ ਦਾ ਜੇ ਅਸੀਂ ਪੋਲੀਟੀਕਲ ਮੁਜ਼ਾਹਰਾ ਦੇਖਣਾ ਹੋਏ ਪਹਿਲੀ ਵਾਰ ਉਹ ਫਾਰਮਰ ਮੂਵਮੈਂਟ ਦੇ ਵੇਲੇ ਨਜ਼ਰ ਆਇਆ। ਹੁਣ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਬੇਸ਼ੱਕ ਇਹ ਨਹੀਂ ਹੈ ਵੀ ਇੱਥੋਂ ਦੀਆਂ ਹਕੂਮਤਾਂ ਜਿਨ੍ਹਾਂ 4 ਮੁਲਕਾਂ ਦਾ ਅਸੀਂ ਜ਼ਿਕਰ ਕੀਤਾ ਹੈ ਉਹ ਕੋਈ ਸਿੱਖਾਂ ਨੂੰ ਫੇਵਰ ਕਰ ਰਹੀਆਂ ਨੇ, ਉਹ ਲਾਅ ਅਬਾਈਡਿੰਗ ਨੇ, ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਇਹ ਬੇਸਿਸ ਹੈ UN ਚਾਰਟਰ ਦਾ ਵੀ ਔਰ ਇਹਨਾਂ ਮੁਲਕਾਂ ਦੇ ਕਨਸਟੀਟਿਊਸ਼ਨ ਦਾ ਵੀ। ਲੇਕਿਨ ਇੰਡੀਅਨ ਗਵਰਨਮੈਂਟ ਪਹਿਲੀ ਵਾਰ ਜਿਹੜੀ ਹੈ ਅਸੀਂ ਰਿਐਕਟਿਵ ਮੋਡ ਦੇ ਵਿੱਚ ਉਹਨਾਂ ਨੂੰ ਲਿਆਂਦਾ, ਉਹ ਉਹਨਾਂ ਦੀਆਂ ਦੇ ਪ੍ਰੋਟੈਸਟ ਹੋਣ, ਡਿਮਾਰਸ਼ੇ ਹੋਣ। ਕੈਨੇਡਾ ਦੇ ਮਾਮਲੇ 'ਚ ਤਾਂ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਵੀ ਇਸ਼ੂ ਕੀਤੀ ਕਿ ਜੀ ਉੱਥੇ ਦਹਿਸ਼ਤਗਰਦੀ ਹੈ ਤੇ ਇਹ ਉਹ, ਔਰ ਹੁਣ ਸਿੱਧਾ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਇਹ ਕਿਹਾ ਵੀ ਇੰਡੀਆ ਉਹਨਾਂ 3 ਹੋਰ ਮੁਲਕਾਂ ਦੇ ਨਾਲ ਉਹ ਮੁਲਕ ਹੈ ਜਿਹੜਾ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਜੀ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਉਹਨਾਂ ਨੇ ਟਿੱਲ ਲਾਇਆ ਮੈਲਬਰਨ ਦੇ ਵਿੱਚ, ਔਰ ਫਿਰ ਜਿਹੜਾ ਬ੍ਰਿਸਬੇਨ ਦੇ ਵਿੱਚ, ਔਰ ਫਾਈਨਲੀ ਸਿਡਨੀ 4 ਵਾਰ ਵੋਟਿੰਗ ਪਲੇਸ ਬਦਲਣਾ ਪਿਆ, ਲੇਕਿਨ ਵੋਟਾਂ ਪਈਆਂ। ਔਰ ਜਿਵੇਂ ਡਾਇਸਪੋਰਾ ਸਿੱਖ ਨਿਕਲਿਆ ਵੋਟਾਂ ਪਾਉਣ ਦੇ ਲਈ, ਉਸ ਨੇ ਦੱਸ ਦਿੱਤਾ ਕਿ ਇਹ ਜਿਹੜਾ ਇਹਨਾਂ ਦਾ ਫੇਕ ਪ੍ਰੋਪੇਗੈਂਡਾ ਸੀ ਇੰਡੀਅਨ ਸਿਸਟਮ ਦਾ, ਜੀ ਇਹ 2.5 ਟੋਟਰੂ ਨੇ, ਇੱਧਰ ਉੱਧਰ ਕੋਈ ਨਹੀਂ ਹੈ ਜਾਂ ਇਹ ਫਲਾਣਾ। ਔਰ ਅਸੀਂ ਇਹ ਵੀ ਦੁਨੀਆ ਨੂੰ ਦੱਸਤਾ ਕਿ ਜਿਹੜੇ ਆਪਣਿਆਂ 'ਚ ਵੀ ਕੁਝ ਐਸੇ ਸੀ ਕਿ ਜੀ ਉੱਥੇ ਹਥਿਆਰਬੰਦ ਸੰਘਰਸ਼ ਦੀ ਕੀ ਲੋੜ ਸੀ, ਸੰਤ ਪਿੰਡਾਂ ਵਾਲੇ ਉੱਥੇ ਨਾ ਹੁੰਦੇ ਫਿਰ ਇਵੇਂ ਨਾ ਹੁੰਦਾ ਉਵੇਂ ਨਾ ਹੁੰਦਾ। ਉਹਨਾਂ ਨੂੰ ਵੀ ਇਹ ਮੈਸੇਜ ਮਿਲ ਗਿਆ ਕਿ ਭਾਈ ਖਾਲਿਸਤਾਨ ਰੈਫਰੈਂਡਮ ਤਾਂ UN ਚਾਰਟਰ ਥੱਲੇ ਪੀਸਫੁਲ ਤਰੀਕੇ ਦੇ ਨਾਲ ਆਪਣੀ ਵੋਟ ਦਾ ਹੱਕ ਹੈ ਜੀ, ਲੇਕਿਨ ਉਹਨੂੰ ਵੀ ਕਿਵੇਂ ਇਹਨਾਂ ਨੇ SFJ ਨੂੰ ਦਹਿਸ਼ਤਗਰਦ ਜਥੇਬੰਦੀ ਬਣਾਇਆ, ਕਿਵੇਂ ਬਾਹਰ ਬੈਠਿਆਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ, ਔਰ ਕਿਵੇਂ ਲਗਾਤਾਰਤਾ ਦੇ ਨਾਲ ਹਰਾਸਮੈਂਟ ਦੀ ਲਾਈਨ ਹੈ। ਸੋ ਮੈਂ ਸਮਝਦਾ ਹਾਂ ਕਿ ਭਾਈ ਉਹ ਜੇ ਹੁਣ ਕੈਨੇਡਾ ਦਾ ਜੋ ਇਹਨਾਂ ਨੇ ਉਸ ਫਲੋਟ ਨੂੰ ਲੈ ਕੇ ਰੌਲਾ ਪਾਇਆ ਤੇ ਬਰੈਂਪਟਨ ਦਾ ਮੇਅਰ ਕਹਿੰਦਾ ਕਿ ਜੀ ਇਹ ਤਾਂ ਵੈਲ ਵਿਦਨ ਦਾ ਐਂਬਿਟ ਹੈ, ਸੈਕਸ਼ਨ 2 ਚਾਰਟਰ ਆਫ ਰਾਈਟਸ ਦਾ ਜਿਹੜਾ ਉਹ ਹੱਕ ਦਿੰਦਾ ਹੈ, ਔਰ ਇਹ ਕੋਈ ਜਿਹੜੀ ਹੈ ਹਿਟ ਕ੍ਰਾਈਮ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਸਿੱਖਾਂ ਦਾ ਐਗਰੈਸਿਵ ਮੋਡ 'ਚ ਤਾਂ ਅਸੀਂ ਹਾਂ ਹੀ ਹਾਂ ਖਾਲਿਸਤਾਨ ਲੈਣ ਲਈ, ਲੇਕਿਨ ਵਿਦ ਏ ਰਿਲੈਕਸਡ ਫੋਕਸਡ ਅਪਰੋਚ ਹੈ। ਇੰਡੀਆ ਗਵਰਨਮੈਂਟ ਔਨ ਦਾ ਰਿਐਕਟਿਵ ਮੋਡ ਹੈ, ਔਰ ਇਸ ਵੇਲੇ ਜੇ ਹੁਣ ਮੋਦੀ ਦੀ ਆਮਦ ਹੈ ਇੱਥੇ 3 ਦਿਨ ਦਾ ਇਹਦਾ ਟੂਰ ਹੈ, 21, 22, 23 ਦਾ, 22 ਨੂੰ ਉਹਨੇ ਕਾਂਗਰਸ 'ਚ ਵੀ ਐਡਰੈਸ ਕਰਨਾ ਹੈ। ਆਲਰੇਡੀ ਸਿੱਖਸ ਫਾਰ ਜਸਟਿਸ ਨੇ ਐਫਰਟ ਕਰਕੇ 1 ਦਿਨ ਪਹਿਲਾਂ 21 ਜੂਨ ਨੂੰ ਜਿਹੜੀ 2 ਪਾਰਟ ਡਾਕੂਮੈਂਟਰੀ BBC ਦੀ ਬਲੌਕ ਕੀਤੀ ਇਹਨਾਂ ਨੇ, ਈਵਨ ਟਵਿੱਟਰ ਤੋਂ ਕਰਵਾਈ, ਉਹ ਉੱਥੇ ਸਕਰੀਨ ਕਰਵਾਈ ਜਾਏਗੀ। ਆਲਰੇਡੀ ਬਰੀਫਿੰਗ ਸਿੱਖ ਕਾਕਸ ਵੱਲੋਂ UN ਜਿਹੜੀ ਹੈ ਜਿਹਦੇ ਹੋਈ ਹੈ US ਕਾਂਗਰਸ ਦੇ ਵਿੱਚ, ਜਿਹਦੇ 'ਚ ਕਿ ਅੰਡਰ ਸੈਕਟਰੀ UN ਵੀ ਸ਼ਾਮਲ ਹੋਏ, USF ਦੀ ਚੇਅਰਪਰਸਨ ਵੀ ਹੋਈ, ਔਰ ਸਿੱਖ ਕਾਕਸ ਦੇ ਜਿਹੜੇ ਕਾਂਗਰਸਮੈਨ ਨੇ ਉਹ ਵੀ ਸ਼ਾਮਲ ਹੋਏ। ਜਿਹੜਾ ਖਾਲਿਸਤਾਨ ਦੀ ਰੈਲੀ ਤਾਂ ਹੈ ਹੀ ਹੈ, ਔਰ ਅਸੀਂ ਤਵੱਕੋ ਕਰਦੇ ਹਾਂ ਵੀ ਕੋਈ ਨਾ ਕੋਈ ਕਾਂਗਰਸਮੈਨ ਵੀ ਇਸ ਮੁੱਦੇ ਦੇ ਉੱਤੇ ਲੈਟਰ ਲਿਖਣਗੇ ਕਿ ਭਾਈ ਮਾਈਨੋਰਟੀਜ਼ ਨਾਲ ਕੀ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਓਵਰਨਾਈਟ ਨਹੀਂ ਹੋਈਆਂ, ਬਹੁਤ ਮਿਹਨਤ ਹੈ, ਔਰ ਅਸੀਂ ਉਸ ਜਨਰੇਸ਼ਨ ਦਾ ਜਿਸ ਨੇ
ਉੱਥੇ ਆਪਣਾ ਖੂਨ ਡੋਲਿਆ, ਉਹਨਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਡਾਇਸਪੋਰਾ 'ਚ ਸਿੱਖ ਖਲੋਤਾ ਹੈ। ਔਰ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ ਅੱਜ ਜਿਵੇਂ ਤਾਕਤ ਦੇਖੋ ਤਾਕਤ ਤੁਹਾਡੇ ਨੈਰੇਟਿਵ 'ਚ ਤਾਂ ਹੀ ਬਣਦੀ ਹੈ ਕਿ ਉਹਦੇ ਬਿਹਾਈਂਡ ਤੁਹਾਡੀ ਦਿੱਖ ਹੁੰਦੀ ਹੈ। ਕੋਵਿਡ-19 ਦੇ ਚੱਲਦੇ ਆ ਸਿੱਖਾਂ ਦਾ ਰੋਲ ਦੁਨੀਆ ਭਰ 'ਚ ਰੈਕਗਨਾਈਜ਼ ਹੋਇਆ ਜੀ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਅਮਰੀਕਾ ਦੀਆਂ ਕਿੰਨੀਆਂ ਸਟੇਟਾਂ ਨੇ ਮੰਨੀ, ਕਿੰਨੀਆਂ ਥਾਵਾਂ ਤੋਂ ਸਾਈਟੇਸ਼ਨਸ ਨੇ, ਜਿਸ ਦੇ ਵਿੱਚ ਈਵਨ ਸਟੇਟ ਆਫ ਕਨੈਟੀਕਟ ਨੇ 29 ਅਪ੍ਰੈਲ 1986 ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦਿੱਤੀ ਹੋਈ ਹੈ। ਸੋ ਇਹ ਛੋਟੀਆਂ ਪ੍ਰਾਪਤੀਆਂ ਨਹੀਂ ਨੇ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਸਮਝਦੇ ਸੀ ਵੀ ਸਿੱਖਾਂ ਨੂੰ ਅਸੀਂ ਗੋਡਿਆਂ ਪਰਨੇ ਕਰ ਦਿੱਤਾ, ਇਹਨਾਂ ਦਾ ਅਕਾਲ ਤਖਤ ਢਾਹ ਦਿੱਤਾ, ਇਹਨਾਂ ਦੀ ਜਵਾਨੀ ਮਾਰ ਦਿੱਤੀ ਹੈ, ਇਹ ਹੁਣ ਸਾਡੀ ਹਿੰਦੂ ਤਵੀਆਂ ਦੀ ਅਧੀਨਗੀ ਕਬੂਲਣਗੇ। ਅੱਜ ਸਿੱਖ ਦੁਨੀਆ ਭਰ 'ਚ ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਜਿੱਥੋਂ ਸੂਰਜ ਚੜ੍ਹਦਾ ਤੇ ਡੁੱਬਦਾ ਸਾਡੇ ਜੈਕਾਰੇ ਵੀ ਗੂੰਜ ਰਹੇ ਨੇ, ਸਾਡੇ ਕੇਸਰੀ ਨਿਸ਼ਾਨ ਸਾਹਿਬ ਵੀ ਗੂੰਜ ਰਹੇ ਨੇ। ਔਰ ਹੁਣ ਖਾਲਿਸਤਾਨ ਰੈਫਰੈਂਡਮ ਦੇ ਨਾਲ ਖਾਲਿਸਤਾਨ ਜ਼ਿੰਦਾਬਾਦ ਵੀ ਦੁਨੀਆ ਭਰ ਦੇ ਵਿੱਚ ਗੂੰਜ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ ਇਸੇ ਦੇ ਨਾਲ ਅਸੀਂ ਅੱਗੇ ਗੱਲਬਾਤ ਨੂੰ ਤੋਰਾਂਗੇ। ਜਿਹੜੀਆਂ ਰਿਲੇਸ਼ਨਸ਼ਿਪਸ ਮੁਲਕਾਂ ਦੀਆਂ ਇਸ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਨੇ, ਖਾਸ ਤੌਰ ਤੇ ਇੰਡੀਆ ਦੇ ਹਵਾਲੇ ਨਾਲ। ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਮ ਪਣਿਓ ਸ੍ਰੀ ਗਰੀਬ ਨਵਾਜ, शस्त्रन के अधीन है राज, कोऊ किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसाइटी रिचमंड हिल न्यूयॉर्क की समुची प्रबंधक कमेटी सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसाइटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ, ਕਥਾਵਾਚਕ, ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ ਕਿ ਭਾਰਤ ਨੇ ਇਸ ਵਕਤ ਜਾਂ ਰਿਐਕਟਿਵ ਮੋਡ ਦੇ ਵਿੱਚ ਹੈ ਸਿੱਖ ਐਕਟੀਵਿਟੀਜ਼ ਨੂੰ ਲੈ ਕੇ। ਸਿੱਖ ਨੈਸ਼ਨਲਿਜ਼ਮ ਦਾ ਜਿਵੇਂ ਇੱਕ ਉਭਾਰ ਹੋਇਆ, ਖਾਸ ਤੌਰ ਤੇ ਮਤਲਬ ਜੇ ਇਸ ਪਿਛਲੇ ਸਾਲਾਂ ਦੇ ਵਿੱਚ ਦੇਖਣਾ ਹੋਵੇ, ਇੱਕ ਖਲਾ ਤੋਂ ਬਾਅਦ ਜਿਵੇਂ ਕੌਮ ਇਕਮੁੱਠ ਹੋਈ, ਇਕਜੁੱਟ ਹੋਈ। ਪੰਜਾਬ ਦੀ ਧਰਤੀ ਤੇ ਵੀ ਅਸੀਂ 2011-12 ਤੋਂ ਸ਼ੁਰੂ ਹੋ ਕੇ ਜਦੋਂ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੇ ਬਲੈਕ ਵਾਰੰਟ ਜਾਰੀ ਹੁੰਦੇ ਆ, ਉਹ ਤੋਂ ਬਾਅਦ ਸਰਬੱਤ ਖਾਲਸਾ ਹੁੰਦਾ, ਬੇਅਦਬੀ ਦਾ ਦੌਰ ਹੈ, ਤੇ ਨਾਲ ਹੀ ਨਾਲ ਫਿਰ ਅੱਗੇ ਅੱਜ ਤੱਕ ਇੱਕ ਐਕਟਿਵਿਜ਼ਮ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਐਕਟੀਵਿਟੀ ਤੱਕ, ਫਿਰ ਉਹਨਾਂ ਨੂੰ ਕਿਵੇਂ ਦਿਬਰੂਗੜ੍ਹ ਭੇਜਣ ਦੀ ਜਿਹੜੀ ਲਾਈਨ ਹੈ ਉਹ ਦੇਖਦੇ ਹਾਂ। ਉਹੀ ਦੌਰਾ ਬਾਹਰ ਡਾਇਸਪੋਰਾ ਦੇ ਵਿੱਚ ਮਤਲਬ ਇੱਕ ਸਟਰੈਂਥਨ ਦਾ, ਅਵੇਅਰਨੈਸ ਦਾ, ਇਕਜੁੱਟਤਾ ਦਾ ਉਹ ਨਜ਼ਰ ਆਉਂਦਾ ਹੈ। ਸੋ ਉਹਨੇ ਭਾਰਤ ਨੂੰ ਇਸ ਵਕਤ ਰਿਐਕਟਿਵ ਮੋਡ ਦੇ ਵਿੱਚ ਲੈ ਕੇ ਆਉਂਦਾ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਵੀ ਜੇ ਸਾਨੂੰ ਕੋਈ ਚੈਲੰਜ ਇੱਥੇ ਭਾਰਤ ਦੇ ਵਿਦਨ ਕੋਈ ਦੇ ਸਕਦਾ ਹੈ ਤੇ ਉਹ ਪੰਜਾਬ ਹੈ, ਉਹ ਸਿੱਖ ਕੌਮ ਹੈ। ਬਾਕੀ ਸਾਰਾ ਉਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਕੀਤਾ ਹੋਇਆ। ਉਹ ਭਾਰਤ ਦੀ ਜੁਡੀਸ਼ਰੀ ਤੋਂ ਲੈ ਕੇ ਸਾਰਾ ਸਿਸਟਮ ਹੋਵੇ, ਉਹਨਾਂ ਦਾ ਮੀਡੀਆ ਹੋਵੇ, ਕਿਸੇ ਵੀ ਪੱਖ ਤੋਂ ਜਦੋਂ ਤੁਸੀਂ ਨਜ਼ਰ ਮਾਰਦੇ ਹੋ ਤੇ ਕੋਈ ਵੀ ਉੱਥੇ ਬੋਲਦਾ ਨਹੀਂ, ਕੁਸਕਦਾ ਨਹੀਂ। ਤੇ ਥੋੜ੍ਹੀ ਬਹੁਤ ਹੁੰਦੀ ਹੈ, ਕਿਤੇ NIA ਭੇਜ ਦਿੱਤੀ, ਕਿਤੇ CBI ਦੀ ਰੇਡ ਮਰਵਾ ਦਿੱਤੀ, ਕਿਤੇ ਹੋਰ ਇਨਕਮ ਟੈਕਸ ਡਿਪਾਰਟਮੈਂਟ ਦੇ ਉਹਨਾਂ ਦੇ ਪੋਲੀਟੀਸ਼ੀਅਨਸ ਕਿਵੇਂ ਉਹਨਾਂ ਨੇ ਜਿਹੜੀ ਸਾਰੀ ਉਹਨਾਂ ਦੀ ਆਪੋਜ਼ਿਟ
ਜਿਹੜੀ ਲੀਡਰਸ਼ਿਪ ਹੈਗੀ ਹੈ ਰਾਹੁਲ ਗਾਂਧੀ ਤੋਂ ਲੈ ਕੇ ਸਟੇਟ ਦੀਆਂ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਉਹ ਕੁਛ ਇੰਟੀਮੀਡੇਸ਼ਨ ਰਾਹੀਂ, ਕੁਛ ਦਬਾਅ ਦੇ ਰਾਹੀਂ, ਕੁਛ ਡਰ ਦੇ ਰਾਹੀਂ, ਸਾਮ ਦਾਮ ਦੰਡ ਭੇਦ ਸਾਰੇ ਵਰਤ ਕੇ ਉਹਨਾਂ ਨੇ ਸਾਰੇ ਚੁੱਪ ਕਰਾ ਲਏ ਆ। ਮਤਲਬ ਕਿਸਾਨ ਸੰਘਰਸ਼ ਇੱਕ ਅਜਿਹਾ ਮੁਕਾਮ ਸੀ ਜਿੱਥੇ ਸਿੱਖਾਂ ਨੇ ਉਹਨਾਂ ਦੀ ਟੈਂ ਜਿਹੜੀ ਸੀ ਜਾਂ ਇਹ ਕਹਿ ਲਓ ਵੀ ਜਿਹੜਾ ਧੌਣ 'ਚ ਕੀਲਾ ਫਸਿਆ ਹੋਇਆ ਸੀ ਉਹ ਕੱਢਿਆ ਤੇ ਦੱਸਿਆ ਕਿ ਨਹੀਂ ਇਹ ਅਜਿੱਤ ਨਹੀਂ ਨੇ, ਅਸੀਂ ਇਹਨਾਂ ਨੂੰ ਮੋੜ ਸਕਦੇ ਹਾਂ, ਜੋ ਇਹਨਾਂ ਦਾ ਰੱਥ ਚੱਲ ਰਿਹਾ ਹੈ ਉਹਨੂੰ ਪੰਜਾਬ ਰੋਕੂਗਾ। ਮਤਲਬ ਉਹ ਇੱਕ ਸੀਰੀਅਸ ਚੈਲੰਜ ਸੀ ਤੇ ਉਸੇ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਹੁਣ ਉਹ ਰਿਐਕਟ ਵੀ ਕਰਦੇ ਆ ਤੇ ਕਿਵੇਂ ਡਿਪਲੋਮੈਟਿਕ ਟਾਈਜ਼ ਆਸਟ੍ਰੇਲੀਆ ਦੇ ਨਾਲ, ਕੈਨੇਡਾ ਦੇ ਨਾਲ ਜਾਂ ਕਿਸੇ ਹੱਦ ਤੱਕ ਅਮਰੀਕਾ UK ਦੇ ਨਾਲ ਵੀ ਉਹ ਜਿਹੜਾ ਆ ਉਹਦੇ ਵਿੱਚ ਇੱਕ ਫ੍ਰਿਕਸ਼ਨ ਜਿਹੜੀ ਆ ਉਹ ਨਜ਼ਰ ਆ ਰਹੀ ਆ। ਸੋ ਹੁਣ ਇਸ ਸਾਰੇ ਸੰਦਰਭ ਦੇ ਵਿੱਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇਖਦੇ ਆ, ਮਤਲਬ ਅਮਰੀਕਾ ਦੀ ਕੀ ਮਜਬੂਰੀ ਬਣੀ ਕਿ ਕਿਵੇਂ ਉਹਨਾਂ ਦਾ ਚਾਈਨਾ ਦੇ ਨਾਲ ਕੀ ਰਿਲੇਸ਼ਨ ਹੈ ਤੇ ਚਾਈਨਾ ਨੂੰ ਐਜ਼ ਆਪੋਜ਼ਿਟ ਸਾਈਡ ਦੇਖਦੇ ਆ ਉਹਨਾਂ ਨੂੰ ਭਾਰਤ ਦੀ ਕਿਸ ਕਿਸਮ ਦੀ ਲੋੜ ਹੈਗੀ ਹੈ ਕਿ ਨਰਿੰਦਰ ਮੋਦੀ ਨੂੰ ਦੂਰੀ ਵਾਰ ਹੁਣ ਉਹਨਾਂ ਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ, ਫਿਰ ਸਟੇਟ ਡਿਨਰ ਜਿਹੜਾ ਆ 22 ਜੂਨ ਨੂੰ ਉਹਨਾਂ ਨੇ ਉਹ ਕੀਤਾ ਹੋਇਆ ਵਾਈਟ ਹਾਊਸ ਦੇ ਵਿੱਚ ਸਕੈਜੂਲਡ ਹੈਗਾ। ਸੋ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਕਿਵੇਂ ਦੇਖ ਰਹੇ ਹੋ, ਜਿੱਥੇ ਇੱਕ ਪਾਸੇ ਉਭਾਰ ਹੈ, ਕੌਮ ਦਾ ਇੱਕ ਜੋਸ਼ ਹੈ ਜਾਂ ਇੱਕ ਸੀਰੀਅਸ ਚੈਲੰਜ ਸਟੇਟ ਨੂੰ ਨਜ਼ਰ ਆ ਰਿਹਾ ਹੈ, ਇੰਡੀਅਨ ਸਟੇਟ ਨੂੰ ਉਹ ਮੰਨਣ ਨਾ ਮੰਨਣ ਇੱਕ ਵੱਖਰੀ ਜੁਦਾ ਗੱਲ ਹੈਗੀ ਹੈ, ਬਟ ਐਟ ਦ ਸੇਮ ਟਾਈਮ ਮਤਲਬ ਜਿਹੜੀਆਂ ਇਹ ਇੰਟਰਨੈਸ਼ਨਲ ਜਦੋਂ ਤੁਸੀਂ ਦਾਇਰਾਕਾਰ ਦੇਖਦੇ ਹੋ ਤੇ ਕੀ ਨਜ਼ਰ ਆਉਂਦਾ ਵੀ ਜਿਹੜਾ ਇਹ ਚੈਲੰਜ ਹੈ ਸਿੱਖਾਂ ਦਾ, ਕੀ ਇਹ ਅੱਗੇ ਕਿਤੇ ਵੱਧ ਫੁੱਲ ਕੇ ਕਿਤੇ ਇੱਕ ਸੀਰੀਅਸ ਨੋਟ ਦੇ ਵਿੱਚ ਕਨਵਰਟ ਹੋ ਸਕਦਾ ਜਾਂ ਜਿਹੜਾ ਇਹ ਭਾਰਤ ਦੀ ਉਹਨਾਂ ਦਾ ਸਾਰਾ ਹਮਲਾ ਫੈਲਾ ਲੈ ਕੇ ਨਰਿੰਦਰ ਮੋਦੀ ਨੇ ਆਉਣਾ, ਉਸ ਹਵਾਲੇ ਨਾਲ ਕਿਵੇਂ ਦੇਖ ਰਹੇ ਹੋ ਸਿਚੁਏਸ਼ਨ? ਦੇਖੋ, ਤੁਹਾਡੇ ਇਸ ਸਵਾਲ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਅਸੀਂ ਇਹ ਖਬਰ ਬੜੇ ਦੁਖੀ ਹਿਰਦੇ ਨਾਲ ਹੀ ਦੇ ਰਹੇ। ਭਾਈ ਅਵਤਾਰ ਸਿੰਘ ਖੰਡਾ ਨਾਲ ਸੰਬੰਧਿਤ UK ਦੇ ਵਿੱਚ ਵੱਡੇ ਐਕਟਿਵਿਸਟ ਨੇ ਜੀ, ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਾਰੀ ਖਾਲਸਾ ਵਹੀਰ ਔਰ ਦੂਸਰੀ ਮੁਹਿੰਮ ਦੇ ਵੇਲੇ ਭਾਰਤ ਸਰਕਾਰ ਇਹਨਾਂ ਨੂੰ ਟਾਰਗੇਟ ਕਰਦੀ ਰਹੀ ਔਰ ਜਿਵੇਂ ਜਿਹੜਾ 19 ਮਾਰਚ ਨੂੰ ਹਾਈ ਕਮਿਸ਼ਨ ਦੇ ਉੱਤੋਂ ਤਿਰੰਗਾ ਲਾ ਕੇ ਕੇਸਰੀ ਝੰਡਾ ਉਹਨੂੰ ਵੀ ਲੀਡ ਇਹਨਾਂ ਨੇ ਕੀਤਾ ਔਰ ਉਸ ਲਈ ਵੀ ਜਿਹੜਾ ਇਹ ਭਾਰਤੀ ਹਕੂਮਤ ਡਿਮੋਨਾਈਜ਼ ਕਰਦੀ ਰਹੀ ਔਰ ਇਹ ਸਾਨੂੰ ਖਬਰ ਭਾਈ ਅੰਮ੍ਰਿਤ ਸਿੰਘ ਹੋਰਾਂ ਵੱਲੋਂ ਭੇਜੀ ਗਈ ਹੈ। ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਭਾਈ ਅਵਤਾਰ ਸਿੰਘ ਜੀ ਖੰਡਾ ਇਜ਼ ਕਰੰਟਲੀ ਇਨ ਕ੍ਰਿਟੀਕਲ ਕੇਅਰ, ਬੇਨਤੀ ਟੂ ਸਾਧ ਸੰਗਤ ਟੂ ਡੂ ਪਾਠ ਐਂਡ ਅਰਦਾਸ ਫॉर ਹਿਜ਼ ਰਿਕਵਰੀ ਐਂਡ ਚੜ੍ਹਦੀ ਕਲਾ। The family humbly request to please respect their privacy and do not contact them or visit the hospital at this time, please. Thank you for consideration. So ਅਸੀਂ ਦਰਸ਼ਕ ਪਿਕਚਰ ਉਹਨਾਂ ਦੀ ਦੇਖ ਵੀ ਰਹੇ ਹੋਣਗੇ, ਬੜੀ ਚੜ੍ਹਦੀ ਕਲਾ ਵਾਲੇ ਨੌਜਵਾਨ ਸਿੰਘ ਔਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਚਕਮਾ ਦਿੱਤਾ ਪੁਲਿਸ ਨੂੰ, ਉਹ ਇਹ ਪੀਰੀਅਡ ਸੀ ਕਿ ਉਹਨਾਂ ਦੇ ਮਾਤਾ ਜੀ ਪੰਜਾਬ 'ਚ ਨੇ, ਛੋਟੀ ਭੈਣ ਜਿਹੜੇ ਹਸਪੀਟਲ 'ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਪੁਲਿਸ ਨੇ ਚੁੱਕਿਆ ਸੀ, ਬਜ਼ੁਰਗ ਮਾਤਾ ਨੂੰ ਵੀ ਔਰ ਛੋਟੀ ਭੈਣ ਨੂੰ ਵੀ, ਔਰ ਜਿੰਨੇ ਵੀ ਪੰਥਕ ਹਲਕਿਆਂ ਦੇ ਵਿੱਚ ਅੱਡ-ਅੱਡ ਸ਼ੋਬਿਆਂ 'ਚ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਨੇ ਉਹ ਕਿਸ ਲੈਵਲ ਦੀ ਡੈਡੀਕੇਸ਼ਨ ਵਾਲੇ ਔਰ ਕਿਸ ਕਲੈਰਿਟੀ ਵਾਲੇ ਨੇ ਔਰ ਇਹ ਉਹਨਾਂ ਦੀ ਬਿਮਾਰੀ ਹਾਲਾਂ ਇਸ ਬਾਰੇ ਡਿਟੇਲ ਜੋ ਪਤਾ ਲੱਗੇਗੀ ਇਸ ਵੇਲੇ ਉਹ ਕ੍ਰਿਟੀਕਲ ਹਾਲਤ 'ਚ ਨੇ। ਐਸਾ ਵੀ ਪਤਾ ਲੱਗਿਆ ਵੀ ਕੈਂਸਰ ਦੀ ਚੌਥੀ ਸਟੇਜ, ਟਰਮੀਨਲ ਸਟੇਜ ਨੂੰ ਕਿਹਾ ਜਾਂਦਾ ਹੈ, ਪਰ ਇਸ ਨਾਲ ਜੁੜੀਆਂ ਕੁਝ ਅਫਵਾਹਾਂ ਵੀ ਨੇ ਸਾਨੂੰ, ਕਿਉਂਕਿ ਇਸ ਪ੍ਰੋਗਰਾਮ ਦੇ ਦੌਰਾਨ ਹੀ ਇਹ ਜਾਣਕਾਰੀ ਮਿਲੀ ਹੈ, ਸੋ ਅਸੀਂ ਆਪਣੇ ਵਿਊਅਰਸ ਤੱਕ ਪਹੁੰਚਾ ਰਹੇ ਹਾਂ। ਮੋਦੀ 21, 22, 23 3 ਦਿਨ ਦਾ ਉਹਦਾ ਅਮਰੀਕਾ ਦੌਰਾ ਹੈ ਔਰ ਤੁਸੀਂ ਜਿਵੇਂ ਕਿਹਾ ਕਿ ਵੀ ਇਸ ਤੋਂ ਪਹਿਲਾਂ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਵੀ ਜੁਆਇੰਟ ਹਾਊਸ ਕਾਂਗਰਸ ਔਰ ਸੈਨੇਟ ਉਹਨੇ ਐਡਰੈਸ ਕੀਤਾ। ਇਸ ਵਾਰ ਹਾਲਾਂਕਿ ਇਹ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਪਹਿਲੀ ਵਾਰ ਮੁਲਾਕਾਤ ਹੋਣੀ ਹੈ, ਐਸਾ ਵੀ ਨਹੀਂ ਹੈ। ਬਾਈਡਨ ਨੇ ਪ੍ਰੈਜ਼ੀਡੈਂਟ ਬਣਦਿਆਂ ਹੀ ਪਹਿਲੇ 8-10 ਦਿਨਾਂ ਦੇ ਵਿੱਚ ਜਿਨ੍ਹਾਂ ਨਾਲ ਵਾਈਟ ਹਾਊਸ ਮੀਟਿੰਗਸ ਕੀਤੀਆਂ ਸੀ ਉਹਨਾਂ ਦੇ ਵਿੱਚ ਨਰਿੰਦਰ ਮੋਦੀ ਵੀ ਸ਼ਾਮਲ ਸੀ, ਲੇਕਿਨ ਜਿਹੜਾ ਸਟੇਟ ਡਿਨਰ ਹੁੰਦਾ ਹੈ ਔਰ ਸਟੇਟ ਡਿਨਰ ਨਾਲ ਫਿਰ ਜਦੋਂ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨ ਦਾ ਆਨਰ ਹੁੰਦਾ, ਵੱਡਾ ਆਨਰ ਹੁੰਦਾ, ਔਰ ਜਦੋਂ ਸਟੇਟ ਡਿਨਰ ਹੁੰਦਾ ਹੈ ਉਹਦੇ 'ਚ ਡਿਪੈਂਡ ਕਰੇਗਾ 1500 ਤੋਂ 2000 ਤੱਕ ਵੀ ਜਿਹੜੇ ਇਨਵਾਈਟੀ ਹੁੰਦੇ ਨੇ, ਉਹਨਾਂ 'ਚ ਅੱਡ-ਅੱਡ ਮੁਲਕਾਂ ਦੇ ਐਂਬੈਸਡਰ ਹੁੰਦੇ ਨੇ, ਕਾਂਗਰਸਮੈਨ ਹੁੰਦੇ ਨੇ, ਹੋਰ ਵੀ ਪੀਪਲ ਦੋਜ਼ ਹੂ ਮੈਟਰ।
ਔਰ ਇਹ ਇਸ ਪੀਰੀਅਡ 'ਚ ਜਦੋਂ ਕਿ ਰਿਪੀਟਡਲੀ ਅਮਰੀਕਾ ਦੀ ਆਪਣੀ ਜਿਹੜੀ ਕਾਂਗਰਸ ਦੇ ਐਕਟ ਨਾਲ ਬਣੀ ਬਾਡੀ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜੀ, ਉਹਨਾਂ ਨੇ 3 ਸਾਲਾਂ ਤੋਂ ਲਗਾਤਾਰਤਾ ਨਾਲ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ। ਉਹਨਾਂ ਹਾਲਾਤਾਂ 'ਚ ਜਿੱਥੇ ਅਸੀਂ ਅਜੇ ਕੱਲ ਗੱਲ ਕੀਤੀ ਕਿ ਜੈਕ ਡਾਰਸੀ ਜਿਹੜਾ ਟਵਿੱਟਰ ਦਾ ਫਾਊਂਡਰ ਵੀ ਹੈ, ਵਨ ਆਫ ਦਾ ਫਾਊਂਡਰਸ ਅਮੰਗਸਟ ਦਾ 2, ਔਰ CEO ਸੀ ਜਦੋਂ ਭਾਰਤ ਦੇ ਵਿੱਚ ਕਿਸਾਨ ਮੂਵਮੈਂਟ ਚੱਲ ਰਹੀ ਸੀ, ਉਹਨੇ ਕੱਲ ਜਿਹੜਾ ਇੰਟਰਵਿਊ ਅਮਰੀਕਨ ਸੀਰੀਅਲ ਚੈਨਲ ਨੂੰ ਦਿੱਤਾ ਜਿਹਦੇ 'ਚ ਉਹਨੇ ਕਿਹਾ ਵੀ ਕਿਵੇਂ ਉਹਦੇ ਤੇ ਪ੍ਰੈਸ਼ਰ ਸੀ, ਧਮਕੀ ਸੀ ਕਿ ਭਾਈ ਅਸੀਂ ਬੰਦ ਕਰ ਦਿਆਂਗੇ ਔਰ ਤੁਹਾਡੇ EMPLOYEES ਦੇ ਘਰਾਂ ਤੇ ਰੇਡ ਕਰਾਂਗੇ, ਔਰ ਉਹਨਾਂ ਨੇ ਕੀਤੇ ਵੀ। ਔਰ ਉਹਨੇ ਇਹ ਕਿਹਾ ਸੀ ਵੀ ਕਿਸ ਕਿਸਮ ਦੀ ਇਹ ਜਮਹੂਰੀਅਤ ਹੈ। ਸੋ ਇਸ ਸਾਰੇ ਦੇ ਚੱਲਦੇ ਆ ਔਰ ਜਿਹੜਾ ਭਾਰਤ ਦਾ ਰਵੱਈਆ ਜਦੋਂ ਅੱਜ ਅਸੀਂ ਗੱਲ ਕਰੀਏ ਅੱਜ ਦੀਆਂ ਮੇਨ ਖਬਰਾਂ 'ਚ ਇਹ ਹੈ ਵੀ ਆਲਰੇਡੀ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਭਾਰਤ ਸਰਕਾਰ ਯੂਨੀਫਾਰਮ ਸਿਵਲ ਕੋਡ ਲਿਆ ਰਹੀ ਹੈ, ਜਿਸ ਦਾ ਮਤਲਬ ਇਹ ਹੋਏਗਾ ਉਹਨਾਂ ਨੇ ਆਲਰੇਡੀ ਕਿ ਜੀ ਡਿਸਕਸ਼ਨ ਵਿਦ ਰਿਲੀਜੀਅਸ ਗਰੁੱਪਸ, ਪੋਲੀਟੀਕਲ ਗਰੁੱਪਸ ਹੀਅਰ ਐਂਡ ਦੇਅਰ। ਮਕਸਦ ਇਹ ਹੈ ਕਿ ਜਿਹੜੀ ਮੁਸਲਮਾਨਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਮੁਸਲਿਮ ਪਰਸਨਲ ਲਾਅ ਹੈ ਜਿਹਦੇ ਥੱਲੇ ਉਹਨਾਂ ਦਾ ਨਿਕਾਹ, ਉਹਨਾਂ ਦੇ ਤਲਾਕ ਜਾਂ ਸਾਰੇ ਕਾਨੂੰਨ ਗਵਰਨ ਹੁੰਦੇ ਨੇ। ਅਸੀਂ ਤਾਂ ਪਹਿਲਾਂ ਹੀ ਸ਼ਿਕਾਇਤ ਕਰਦੇ ਹਾਂ ਕਿ ਭਾਈ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ ਹੋਇਆ। ਹੁਣ ਇਹ ਉਹਨਾਂ ਦੇ ਮੁਸਲਿਮ ਪਰਸਨਲ ਲਾਅ ਨੂੰ ਵੀ ਖਤਮ ਕਰਨ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਵੀ ਜਿਸ ਦਿਨ ਕਸ਼ਮੀਰ ਦਾ 5 ਅਗਸਤ 2019 ਨੂੰ ਆਈਨੀ ਸਟੇਟਸ ਖਤਮ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ, ਕਿਉਂਕਿ ਇਸ ਵੇਲੇ ਹਿੰਦੂ ਤਵੀਆਂ ਦੀ ਨਫ਼ਰਤ ਇਸ ਹੱਦ ਤੱਕ ਹੈ ਕਿ ਉੱਤਰਾਖੰਡ ਵਰਗੇ ਸੂਬੇ ਦੇ ਵਿੱਚ ਮੁਸਲਮਾਨ ਦੁਕਾਨਦਾਰਾਂ ਦੇ ਬਾਹਰ ਕ੍ਰਾਸ ਲਾ ਕੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿ ਛੱਡ ਕੇ ਚਲੇ ਜਾਓ। 40 ਦੇ ਕਰੀਬ ਦੁਕਾਨਦਾਰ ਇੱਕ ਉਹਨੂੰ ਦੇਵ ਭੂਮੀ ਫਰੰਟ ਦੇ ਨਾਂ ਥੱਲੇ ਇਸ ਕਿਸਮ ਦੇ ਲੋਕ ਨੇ ਔਰ ਇਹ ਸਾਰਾ ਹੀ ਟ੍ਰੈਂਡ ਕਿਤੇ ਬੁਲਡੋਜ਼ ਹੋ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਸਕੂਲ ਨੂੰ ਬੁਲਡੋਜ਼ ਕੀਤਾ ਗਿਆ ਜੀ, ਹਿਜਾਬ ਪਹਿਨ ਕੇ ਆ ਗਈਆਂ ਕੁੜੀਆਂ। ਸੋ ਇਹ ਜਿਹੜੇ ਸਾਰੇ ਹੀ ਵਰਤਾਰੇ ਇਸ ਵੇਲੇ ਚੱਲ ਰਹੇ ਨੇ ਸਿੱਖਾਂ ਦੇ ਨਾਲ। ਅਸੀਂ ਦੇਖਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਕਿਵੇਂ 18 ਮਾਰਚ ਤੋਂ ਲੈ ਕੇ ਉਹਨਾਂ ਨੇ 7-8 ਸਟੇਟਾਂ ਦੇ ਵਿੱਚ ਸਿੱਖਾਂ ਨੂੰ ਹਰਾਸ ਕੀਤਾ। ਅੱਜ ਵੀ 10 ਸਿੰਘ ਜਿਹੜੇ ਨੇ ਉਹ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਕਾਲਾ ਪਾਣੀ ਜੇਲ੍ਹ ਦੇ ਵਿੱਚ NSA ਜਿਹੜਾ ਕਲੋਨੀਅਲ ਜਿਹੜਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦਾ ਲਾਅ ਉਹਦੇ ਥੱਲੇ ਉਹ ਡੱਕੇ ਹੋਏ ਨੇ। ਪੰਜਾਬ ਦੇ ਵਿੱਚ ਅੱਜ ਵੀ ਇਹ ਹਾਲ ਚੱਲ ਰਿਹਾ। ਅਸੀਂ ਦੇਖਦੇ ਹਾਂ ਕਿਤੇ ਤਾਂ ਕਿਸੇ ਨੂੰ ਗੰਨੇ ਦੀ ਰੇਹੜੀ, ਜੇ ਕੋਈ ਗੰਨੇ ਦਾ ਰਸ ਵੇਚਣਾ ਚਾਹੁੰਦਾ ਸਿੱਖ, ਉਹਨੂੰ ਹਰਾਸ ਕੀਤਾ ਹੁੰਦਾ। ਅੱਜ ਅੰਮ੍ਰਿਤਸਰ ਦੇ ਹਵਾਲੇ ਨਾਲ ਖਬਰ ਸੀ ਜੀ, ਇੱਕ ਨਿਹੰਗ ਸਿੰਘ ਜਿਹੜਾ ਪਬਲਿਕਲੀ ਸ਼ਰਦਾਈ ਬਣਾ ਕੇ ਵੇਚਦਾ ਉਹ ਆਪਣੀ ਕਿਰਤ ਕਰਨ ਦੇ ਲਈ, ਉਹਦਾ ਜਿਹੜਾ ਉੱਥੋਂ ਚੁਕਾ ਦਿੱਤਾ ਗਿਆ। ਕਿੱਥੇ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿਵੇਂ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਹੁਣ ਗੁਟਕਿਆਂ ਜਾਂ ਦੂਜਿਆਂ ਤੱਕ ਤਾਂ ਰੋਜ਼ ਦੀ ਖਬਰ ਹੋ ਗਈ, ਕਦੇ ਇੱਕ ਸੂਬੇ 'ਚ ਕਦੇ ਦੂਸਰੇ ਸੂਬੇ 'ਚ। ਔਰ ਇਹਦੇ ਬਾਵਜੂਦ ਕਿ ਭਾਰਤ ਇਸ ਵੇਲੇ ਵਰਸਟ ਵਾਇਲੇਟਰ ਹੈ ਔਰ ਜੈਨੋਸਾਈਡ ਵਾਚ ਵਰਗੀਆਂ ਜਥੇਬੰਦੀਆਂ ਜਿਨ੍ਹਾਂ ਦਾ ਇਹ ਕਹਿਣਾ ਕਿ ਵੀ ਜਿੱਥੇ ਇਸ ਵੇਲੇ ਪੋਸੀਬਿਲਿਟੀ ਹੈ ਮਾਈਨੋਰਟੀਜ਼ ਦੇ ਜੈਨੋਸਾਈਡ ਦੀ, ਭਾਰਤ ਜਿਹੜਾ ਹੈ ਉਹ ਸਰੇ ਫਰਿਸ਼ਤ ਹੈ, ਸਭ ਤੋਂ ਉੱਪਰ ਹੈ ਉਸ ਲਿਸਟ ਦੇ ਵਿੱਚ। ਉਹਨਾਂ ਦੀ ਧਰਮ ਸੰਸਦ ਦੇ ਨਾਂ ਥੱਲੇ ਉਹਨਾਂ ਦੇ ਸੋ ਕਾਲਡ ਹੋਲੀ ਮੈਨ ਗੁੰਡੇ ਉਹ ਕਹਿ ਰਹੇ ਨੇ ਕਿ ਜੀ ਖਰੀਦੋ ਹਥਿਆਰ। ਹਰਿਆਣੇ 'ਚ ਉਹਨਾਂ ਨੇ ਕਿਹਾ ਜੀ ਹਥਿਆਰ ਰੱਖੋ। ਉਹਨਾਂ ਦੀਆਂ ਸਾਧਵੀਆਂ ਕਹਿ ਰਹੀਆਂ ਕਿ ਚਾਕੂ ਛੁਰੀਆਂ ਤੇਜ਼ ਕਰ ਲਓ, ਅਸੀਂ ਹੁਣ ਗਾਜਰਾਂ ਮੂਲੀਆਂ ਨਹੀਂ ਕੱਟਣੀਆਂ ਹੈ, ਅਸੀਂ ਕੁਝ ਹੋਰ ਵੀ। ਇਹਨਾਂ ਹਾਲਾਤਾਂ 'ਚ ਅਮਰੀਕਾ ਵਰਗੇ ਮੁਲਕ ਦਾ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ ਕਰਕੇ ਜਾਣਿਆ ਜਾਂਦਾ ਹੈ, ਜਿਹੜਾ ਓਨਲੀ ਹੋਪ ਹੈ ਜਿਸ ਦੇ ਉੱਤੇ ਅਸੀਂ ਵੀ, ਜੇ ਅਸੀਂ 80s 'ਚ ਅਮਰੀਕਾ ਆਉਣ ਦਾ ਫੈਸਲਾ ਕੀਤਾ ਜਾਂ ਅਸੀਂ ਅਮਰੀਕਾ ਦੀਆਂ ਇੰਸਟੀਟਿਊਸ਼ਨ, ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਜਾਂ US ਕਾਂਗਰਸ, ਉਹਨਾਂ ਤੋਂ ਤਵੱਕੂ ਕਰਦੇ ਹਾਂ ਕਿ ਭਾਈ ਉਹ ਸਾਡੀ ਜਿਹੜੀ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਨੂੰ ਜਿਹੜਾ ਮਨਵਾਉਣ ਦੇ ਲਈ ਉਹ ਪ੍ਰੈਸ਼ਰ ਪਾਉਣ। ਪਰ ਵਾਪਰ ਕੀ ਰਿਹਾ ਅਮਰੀਕਾ ਦੇ ਵਿੱਚ ਔਰ ਖਾਸ ਤੌਰ ਤੇ ਅਨਫੋਰਚੂਨੇਟਲੀ ਪੋਸਟ 9/11 ਜਿਹੜੀ ਅਮਰੀਕਨ ਨੀਤੀ ਘਾੜਿਆਂ ਦੀ ਨੀਤੀ ਹੈ ਉਹ ਭਾਰਤ ਪੱਖੀ ਹੁੰਦੀ ਚਲੀ ਗਈ। ਮਨਮੋਹਨ ਸਿੰਘ ਦੇ ਵੇਲੇ, ਜੂਨੀਅਰ ਬੁਸ਼ ਦੇ ਵੇਲੇ ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ, ਹੋਰ ਨੇੜੇ ਚਲੇ ਗਏ। ਫਿਰ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ ਤੱਕ ਪਹੁੰਚਦਿਆਂ ਕੁਆਡ ਬਣਾ ਲਿਆ ਜਿਹਦੇ 'ਚ ਅਮਰੀਕਾ ਔਰ UK ਔਰ ਆਸਟ੍ਰੇਲੀਆ ਔਰ ਜਾਪਾਨ। ਆਕਸ 'ਚੋਂ ਤਾਂ ਇੰਡੀਆ ਬਾਹਰ ਹੈ। ਹੁਣ ਅਜੇ 29 ਮਈ ਨੂੰ ਜਿਹੜੀ US ਕਾਂਗਰਸ ਦੀ ਸਪੈਸ਼ਲ ਕਮੇਟੀ ਹੈ ਉਹ ਇੰਡੀਆ ਨੂੰ ਆਫਰ ਕਰਦੀ ਹੈ ਕਿ ਤੁਸੀਂ NATO+ ਕੰਟਰੀਜ਼ ਦੇ ਵਿੱਚ ਆ ਜਾਓ। ਔਰ
ਇਹ ਸਾਰਾ ਜਿਵੇਂ ਤੁਸੀਂ ਕਿਹਾ ਕਿ ਭਾਈ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ ਔਰ ਸਾਡਾ ਇਹਦੇ ਚੋਂ ਕੀ ਨਿਕਲੇਗਾ, ਮੈਂ ਸਮਝਦਾ ਵੀ ਇਹਨਾਂ ਦੀ ਅਮਰੀਕਨਾਂ ਨੂੰ ਇੱਕ ਗੱਲ ਤੋਂ ਕੋਈ ਮੈਨੂੰ ਕਦੇ ਝਿਜਕ ਨਹੀਂ ਹੁੰਦੀ ਕਹਿਣ ਤੋਂ ਵੀ ਇਹ ਜਦੋਂ ਸਾਊਥ ਏਸ਼ੀਆ ਦਾ ਮਾਮਲਾ ਆਉਂਦਾ ਹੈ ਤੇ ਇਹ ਬਿਲਕੁਲ ਨਾਈਵ ਨੇ, ਅਨਾੜੀ ਨੇ, ਕਿਉਂਕਿ ਕਲੋਨੀਅਲ ਪਾਵਰ ਨਹੀਂ ਹੈ ਇਹਨਾਂ ਨੂੰ, ਇਹਨਾਂ ਬ੍ਰਾਹਮਣਵਾਦੀਆਂ ਦੀ ਜ਼ਹਿਨੀਅਤ ਦਾ ਵੀ ਨਹੀਂ ਪਤਾ। ਇਹ ਇਸ ਸਾਰੀ ਸਿਚੁਏਸ਼ਨ 'ਚ ਕਿਉਂਕਿ ਚਾਈਨਾ ਦਾ ਰਾਈਜ਼ ਮਿਲੀਟੈਰਲੀ ਇਕਨੋਮਿਕਲੀ ਹੋਇਆ ਬੜੀ ਤੇਜ਼ੀ ਨਾਲ, ਅਮਰੀਕਾ ਉਹਨੂੰ ਐਜ਼ ਏ ਕੰਪੀਟੀਟਰ ਸਮਝਦਾ ਹੈ, ਜਿਸ ਤਰ੍ਹਾਂ ਰਸ਼ੀਆ ਪੁਤਿਨ ਦੇ ਥੱਲੇ ਵਾਪਸ ਉੱਭਰ ਰਿਹਾ ਸੀ। ਸੋ ਯੂਕਰੇਨ ਮੁੱਦਾ ਵੀ ਇਸ ਲਈ ਅਹਿਮ ਬਣਾ ਦਿੱਤਾ ਗਿਆ ਹੈ ਔਰ ਇਹ ਪ੍ਰੋਵੋਕੇਸ਼ਨ ਕੀਤੀ ਗਈ ਤਾਂ ਕਿ ਰਸ਼ੀਆ ਨੂੰ ਕੰਟੇਨ ਕੀਤਾ ਜਾਏ। ਔਰ ਉਹ ਸਮਝਦੇ ਨੇ ਕਿ ਭਾਈ ਜੇ ਇੰਡੀਆ ਨੂੰ ਕੁਆਡ 'ਚ ਲਿਆਂਦਾ ਜਾਂ ਹੁਣ ਨੈਟੋ ਪਲੱਸ ਕਹਿ ਰਹੇ ਨੇ ਵੀ ਸ਼ਾਇਦ ਇੰਡੀਆ ਜਿਹੜਾ ਹੈ ਉਹ ਅਗੇਂਸਟ ਚਾਈਨਾ ਜਿਹੜਾ ਹੈ ਉਹ ਸਹਿਯੋਗੀ ਬਣ ਕੇ ਉਹਨਾਂ ਦੇ ਗਲ ਪੈਗਾ। ਇਵੇਂ ਹੋਣਾ ਨਹੀਂ ਹੈ ਔਰ ਵੈਸੇ ਵੀ ਇੰਨੇ ਜੋਗੇ ਨਹੀਂ ਯਾਰ, ਅਮਰੀਕਨਾਂ ਨੂੰ ਖੁਦ ਵੀ ਪਤਾ ਹੈ। ਇਹਦੇ ਬਾਵਜੂਦ ਕਿ ਅਮਰੀਕਨਾਂ ਨੇ ਇੰਟਰਨਲ ਇੰਟੈਲੀਜੈਂਸ ਦਿੱਤੀ ਉਹਨਾਂ ਨੂੰ ਗਲਵਾਨ ਵੈਲੀ ਜਾਂ ਦੂਜੇ ਦੇ ਹਵਾਲੇ ਨਾਲ ਕਿ ਭਾਈ ਹੋ ਰਿਹਾ, ਲੇਕਿਨ ਗਲਵਾਨ 'ਚ ਇਹਨਾਂ ਦਾ ਕੀ ਹਸ਼ਰ ਹੋਇਆ, 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਇਹਨਾਂ ਨੇ ਗਵਾਈ ਹੈ। ਸੋ ਇਹ ਸਾਰਾ ਪਾਰਟ ਜਿਹੜਾ ਹੈ ਉਹ ਸਾਨੂੰ ਵੀ ਨਿਰਾਸ਼ ਕਰਦਾ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ 'ਚ ਚੇਂਜ ਆਫ ਪਾਲਿਸੀ ਵੀ ਹੁੰਦੀ ਹੈ। ਇੱਕ ਜ਼ਮਾਨਾ ਸੀ ਵਿਤਨਾਮ ਦੇ ਜ਼ਮਾਨੇ 'ਚ ਕਿੰਨੇ ਸਾਲ ਅਮਰੀਕਾ ਫਸਿਆ ਰਿਹਾ, ਲੇਕਿਨ ਜਦੋਂ ਆਵਾਜ਼ ਉੱਠੀ ਯੂਨੀਵਰਸਿਟੀਆਂ 'ਚੋਂ ਨਿਕਲੀ ਇੱਕ ਸਟੇਜ ਤੇ ਡਰਾਫਟਿੰਗ ਜਿਹੜੀ ਹੈ ਉਹ ਕਾਨੂੰਨ ਬਣ ਗਿਆ ਸੀ, 18 ਸਾਲ ਤੋਂ ਉੱਪਰ ਉਮਰ ਦੇ ਨੂੰ ਫੌਜ 'ਚ ਜਾਣਾ ਪੈਂਦਾ ਸੀ ਲੜਨ ਦੇ ਲਈ ਜੀ। ਫਿਰ ਉਹਨਾਂ ਨੇ ਵਿਤਨਾਮ ਆਪਣੀ ਪਾਲਿਸੀ ਚੇਂਜ ਕੀਤੀ, ਜਿਸ ਤੇਜ਼ੀ ਨਾਲ ਉੱਥੋਂ ਕੱਢੇ। ਇਹੀ ਹਾਲ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਦੇਖਿਆ 9/11 ਤੋਂ ਬਾਅਦ। ਉਦੋਂ ਤੱਕ ਤਾਂ ਜਸਟੀਫਿਕੇਸ਼ਨ ਸੀ ਜੇ ਉਸਾਮਾ ਨੂੰ ਇਹਨਾਂ ਨੇ ਕਲਪਰੇਟ ਬਣਾਇਆ ਸੀ, ਜਦੋਂ ਉਹ ਮਾਰਿਆ ਗਿਆ 10 ਸਾਲ ਬਾਅਦ 9/11 ਦੇ, ਫਿਰ ਉੱਥੇ ਫੌਜ ਰੱਖਣ ਦਾ ਤਾਂ ਕੋਈ ਮਤਲਬ ਨਹੀਂ ਸੀ। ਲੇਕਿਨ ਇੱਕ ਵਿਲਡ ਚਾਹੀਦਾ ਹੁੰਦਾ ਔਰ ਇਸ ਮਾਮਲੇ 'ਚ ਟਰੰਪ ਨੇ ਜਿਹੜਾ ਨੈਗੋਸ਼ੀਏਸ਼ਨ ਓਪਨ ਕੀਤੇ, ਉਹਨਾਂ ਨੂੰ ਪਤਾ ਸੀ ਵੀ ਐਵਰੀ ਡੇ ਵੀ ਆਰ ਲੂਜ਼ਿੰਗ, ਬੰਦੇ ਵੀ ਲੂਜ਼ ਕਰ ਰਹੇ ਹੈ, ਪੈਸੇ ਵੀ ਲੂਜ਼ ਕਰ ਰਹੇ ਹੈ। $3 ਟ੍ਰਿਲੀਅਨ ਉਹਨਾਂ ਨੇ ਉੱਥੇ ਫਸਾਏ ਆਪਣੇ 20 ਸਾਲਾਂ 'ਚ ਜੀ, ਉਹਨਾਂ ਨੇ ਕੱਢਿਆ ਔਰ ਉੱਥੋਂ ਹਫੜਾ ਦਫੜੀ ਦੇ ਵਿੱਚ ਹੀ ਫੌਜ ਨਿਕਲੀ, ਲੇਕਿਨ ਫੈਸਲਾ ਲੈ ਲਿਆ ਗਿਆ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਔਰ ਜਿਵੇਂ ਈਵਨ ਇਹਨਾਂ ਦਾ ਹੀ ਜਿਹੜਾ ਇੰਟੈਲੈਕਚੁਅਲ ਰਿਹਾ ਮਿਸਟਰ ਐਸ਼ਲੀ, ਉਹਨੇ ਫੋਰਨ ਅਫੇਅਰਸ ਮੈਗਜ਼ੀਨ ਦੇ ਵਿੱਚ ਕਿਹਾ ਕਿ ਵੀ ਰੋਂਗ ਬੈਟ ਔਨ ਇੰਡੀਆ, ਅਮਰੀਕਾਜ਼ ਰੋਂਗ ਬੈਟ ਔਨ ਇੰਡੀਆ, ਦੇ ਵੋਂਟ ਸਟੈਂਡ ਅਗੇਂਸਟ ਚਾਈਨਾ, ਵੀ ਉਹਨਾਂ ਨੇ ਉਹਨਾਂ ਦੇ ਖਿਲਾਫ ਨਹੀਂ ਹੈ, ਉਹ ਸਮਝਦੇ ਨੇ ਵੀ ਯੂਕਰੇਨ ਹੈ, ਇਵੇਂ ਨਹੀਂ ਹੋਣਾ। ਇਹੀ ਗੱਲ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਵੀ ਇਹ ਫਰੋਡੀਏ ਨੇ, ਧੋਖੇਬਾਜ਼ ਨੇ, ਇਹਨਾਂ ਤੋਂ ਕੁਛ ਨਹੀਂ। ਔਰ ਵਿਦਨ ਇੰਡੀਆ ਜਦੋਂ ਅੱਜ ਗੱਲ ਵੀ ਚੱਲ ਰਹੀ ਹੈ, ਕੱਲਾ ਇਹੀ ਨਹੀਂ ਕਿ ਵੀ ਪੰਜਾਬ ਦੇ ਵਿੱਚ ਸਿੱਖ ਖਲੋਤੇ ਨੇ, ਕਸ਼ਮੀਰ ਇੰਡੀਅਨ ਆਰਮੀ ਜੈਕ ਬੂਟ ਥੱਲੇ ਮਨੀਪੁਰ ਜੀ, ਜਿੱਥੇ ਕਿ ਪਿਛਲੇ 5 ਹਫ਼ਤਿਆਂ ਤੋਂ ਅੱਜ ਵੀ ਜਿਹੜਾ ਇੱਕ ਕੁੱਕੀਆਂ ਦੇ ਘਰ ਦੇ ਉੱਤੇ ਕੁੱਕੀ ਟ੍ਰਾਈਬ ਦੇ ਹਮਲਾ ਹੋਇਆ, 9 ਬੰਦੇ ਮਾਰੇ ਗਏ, ਕਿੰਨੇ ਜ਼ਖਮੀ ਨੇ, ਫੌਜ ਔਨ ਦਾ ਗਰਾਊਂਡ ਹੈ, ਨਾਗਿਆਂ ਨਾਲ 20-22 ਸਾਲ ਤੋਂ ਚੱਲੀ ਨੈਗੋਸ਼ੀਏਸ਼ਨ ਕਿਸੇ ਕੰਢੇ ਨਹੀਂ ਪਹੁੰਚ ਰਹੀ, ਉਹ ਵੀ ਦੇਖ ਰਹੇ ਨੇ। ਸੋ ਨਾਰਥ ਈਸਟ ਸਾਰਾ ਇਸ ਵੇਲੇ ਬਲਦੀ ਦੇ ਬੂਥੇ 'ਚ ਹੈ। ਬੇਸ਼ੱਕ ਨਜ਼ਰ ਮਨੀਪੁਰ 'ਚ ਆ ਰਿਹਾ, ਪਰ ਅਸੀਂ ਦੇਖਾਂਗੇ ਕਿ ਵੀ ਇਹ ਉਹ ਸਾਰੇ 'ਚ ਹੀ, ਇਹਦੇ ਬਾਵਜੂਦ ਕਿ ਆਲਮੋਸਟ 7 ਹੀ ਸੂਬਿਆਂ 'ਚ ਜਾਂ ਬੀਜੇਪੀ ਦੀ ਸਿੱਧੀ ਹਕੂਮਤ ਹੈ, ਜਿਵੇਂ ਮਨੀਪੁਰ 'ਚ ਹੈ ਔਰ ਅਸਾਮ 'ਚ ਹੈ, ਬਾਕੀਆਂ 'ਚੋਂ ਨਾਲ ਵੱਡੇ ਪਾਰਟਨਰ ਨੇ। ਇਸੇ ਤਰ੍ਹਾਂ ਜੇ ਨਕਸਲਾਈਟਸ ਦੇ ਹਵਾਲੇ ਨਾਲ ਗੱਲ ਕਰਨੀ ਹੋਏ, ਜਿਨ੍ਹਾਂ ਨੂੰ ਮਾਓਇਸਟ ਕਿਹਾ ਜਾਂਦਾ ਹੈ, ਤੇ ਅਸੀਂ ਦੇਖਦੇ ਹਾਂ ਵੀ ਕਿਵੇਂ ਕਿੰਨੇ ਵੱਡੇ ਆਪਰੇਸ਼ਨ ਜਿਹਦੇ 'ਚ 20-20, 25-25 ਇਹਨਾਂ ਦੇ ਜਵਾਨ ਉਡਾ ਦਿੱਤੇ ਜਾਂਦੇ ਨੇ। ਸੋ ਅਲਟੀਮੇਟਲੀ ਅਮਰੀਕਾ ਦੇ ਪਾਲਿਸੀ ਮੇਕਰਸ ਦੇ ਵਿੱਚ ਠੀਕ ਹੈ ਵੀ ਇੰਡੀਅਨ ਇਨਫਲੂਐਂਸ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਚੱਲਦੇ ਆ 125 ਦੇ ਕਰੀਬ ਭਾਰਤੀ ਮੂਲ ਦੇ ਲੋਕ ਵਿੱਚ ਵਾੜੇ ਹੋਏ ਨੇ, ਲੇਕਿਨ ਅਲਟੀਮੇਟਲੀ ਜਿਵੇਂ ਮੈਂ ਕਿਹਾ ਵੀ ਅਮਰੀਕਾ ਨੂੰ ਜਦੋਂ ਇਹ ਲੱਗਦਾ ਹੈ ਕਿ ਭਾਈ ਖੰਭ ਸੜਨ ਲੱਗੇ ਨੇ, ਉਦੋਂ ਫਿਰ ਇਹ ਜਿਹੜਾ ਉੱਥੋਂ ਪੈਰ ਚੁੱਕ ਵੀ ਲੈਂਦੇ ਨੇ ਵੀ ਹੁਣ ਜਿਹੜਾ ਇਸ ਥਾਂ ਤੋਂ ਹਟੀਏ। ਸਿੱਖ ਫੈਕਟਰ ਇੱਕ ਅਹਿਮੀਅਤ ਵਾਲਾ ਫੈਕਟਰ ਹੈ ਔਰ ਅਸੀਂ ਰਿਪੀਟਡਲੀ ਜਦੋਂ ਇਹਨਾਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰ, ਡਿਸੀਜਨ ਮੇਕਰਸ ਨੂੰ ਕਹਿੰਦੇ ਹੈ ਕਿ ਭਾਈ ਇਹ 2 ਸਿਵਲਾਈਜੇਸ਼ਨਸ, ਇੱਕ ਪਾਸੇ ਜਿਹੜਾ ਹੈ ਉਹ ਮੋਰਾਕੋ ਤੋਂ ਲੈ ਕੇ ਪਾਕਿਸਤਾਨ ਤੱਕ ਜਿਹੜੀ ਵਿਚਾਰਧਾਰਾ ਹੈ, ਜਿਨ੍ਹਾਂ ਨੂੰ ਤੁਸੀਂ ਆਪਣਾ ਕਦੇ ਦੁਸ਼ਮਣ ਬਣਾ ਲੈਂਦੇ ਹੋ, ਸਿੱਖਾਂ ਦਾ ਕਿਸੇ ਧਰਮ ਦੇ ਨਾਲ ਕਿਸੇ ਨਾਲ ਕੋਈ ਵੈਰ ਨਹੀਂ ਹੈ, ਤੇ ਜਮਨਾ ਪਾਰ ਦੇ ਲੋਕ ਜਿਨ੍ਹਾਂ ਦੀ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਉਸ ਦੇ ਵਿੱਚ ਵਰਨ ਆਸ਼ਰਮ ਬੜਿਆ ਹੋਇਆ ਹੈ, ਜ਼ਾਤੀ ਪਾਤੀ ਨਫ਼ਰਤ ਹੈ, ਤੇ ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ, ਤੀਸਰੇ ਪਾਸੇ ਕਮਿਊਨਿਸਟ ਚਾਈਨਾ ਜਿਹਨੂੰ ਤੁਸੀਂ ਕੰਟੇਨ ਕਰਨਾ ਚਾਹੁੰਦੇ ਹੋ। ਸੋ ਖਾਲਿਸਤਾਨ ਇੱਕ ਬਫਰ ਸਟੇਟ ਜਿਹੜੀਆਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਭਾਰਤ, ਪਾਕਿਸਤਾਨ ਔਰ ਚੀਨ, ਉਹਦੇ ਵਿਚਾਲੇ ਗਾਰੰਟੀ ਹੈ ਆਫ ਦਾ ਪਰਮਾਨੈਂਟ ਪੀਸ ਐਂਡ ਪ੍ਰੋਸਪੈਰਿਟੀ।
इन साउथ एशिया। और जाहिर है कि साडा वैल्यू सिस्टम खालसा पंथ का वो इवें ही रन, साडा कोई कंट्रास्ट नहीं है वैसटर्न या अमेरिकन वैल्यू सिस्टम नाल। रादर जे जो कुछ अमेरिका के फाउंडरिंग फादर्स ने 1776 ਦੇ ਵਿੱਚ अपनी ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਿਹਾ, ਇਹ ਤਾਂ 1469 ਚ 200 ਸਾਲ ਪਹਿਲਾਂ ਸਿੱਖੀ ਦੇ ਸਾਰੇ ਸਿਧਾਂਤ ਨੇ, ਬਰਾਬਰੀ ਦੇ, ਇੱਕ ਪਿਤਾ ਇਕਸ ਕੇ ਹਮ ਬਾਰਕ, ਔਰ 10ਵੇਂ ਪਾਤਸ਼ਾਹ ਦੇ 1666 ਤੋਂ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਔਰ ਇਸੇ ਤਰ੍ਹਾਂ ਜਿਹੜਾ ਸਿੱਖ ਦਾ ਕਰੈਕਟਰ ਹੈ, ਇਨਸਾਨੀਅਤ ਭਲਾਈ ਦਾ, ਹਿਊਮੈਨਿਟੇਰੀਅਨਿਜ਼ਮ, ਕਿਰਤ ਦਾ, ਮਿਹਨਤ ਦਾ। ਕੱਲ੍ਹ ਹੀ BBC 'ਚ ਇੱਕ ਵੱਡੀ ਸਟੋਰੀ ਸੀ ਟਰੈਵਲ ਬਲੌਗ ਦੇ ਵਿੱਚ ਉਹਨਾਂ ਦੀ ਕਿ ਦਰਬਾਰ ਸਾਹਿਬ ਜਿੱਥੇ 1 ਲੱਖ ਲੋਕ ਰੋਜ਼ਾਨਾ, ਕੋਈ ਐਸਾ ਸ਼ਹਿਰ ਹੈ ਦੁਨੀਆ 'ਚ ਨਹੀਂ ਜਿੱਥੇ ਇਸ ਕਿਸਮ ਦਾ ਅਜੂਬਾ ਹੋਏ ਕਿ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ। ਫਿਰ ਉਹ ਪੂਰਾ ਸਿੱਖ ਕਰੈਕਟਰ ਦੇ ਉੱਤੇ ਸੀ ਕਿ ਜੀ ਕੋਵਿਡ ਦੇ ਚੱਲਦਿਆਂ ਵੀ ਸਿੱਖ ਕਿਉਂ, ਉਹਨਾਂ ਨੇ ਕਿਹਾ ਇਹ ਬਿਲਟ ਇਨ ਹੈ, ਇਹ ਜਿਹੜਾ ਸੇਵਾ ਹੈ ਸੈਲਫਲੈਸ ਸੇਵਾ। ਸੋ ਮੈਂ ਸਮਝਦਾ ਵੀ ਸਿੱਖੀ ਦੇ ਟ੍ਰੇਡ, ਸਿੱਖੀ ਦੀ ਪਛਾਣ, ਸਿੱਖਾਂ ਦੀ ਫਿਜ਼ੀਕਲ ਪ੍ਰੈਜ਼ੈਂਸ ਔਰ ਓਵਰਆਲ ਜਿਹੜੀ ਹੈ ਆਲਰੇਡੀ ਉਹਨੇ ਅਮਰੀਕਾ ਦੇ ਜਿਹੜੇ ਰੀਅਲੀ ਲੋਕ ਮੈਟਰ ਕਰਦੇ ਨੇ ਉਹਨਾਂ ਦੇ ਉੱਤੇ ਚੰਗਾ ਪ੍ਰਭਾਵ ਛੱਡਿਆ ਹੋਇਆ। ਔਰ ਬਹੁਤ ਜਲਦੀ ਇਹਨਾਂ ਦਾ ਇਹ ਭਾਰਤ ਤੋਂ ਜਿਹੜਾ ਇਹਨਾਂ ਦਾ ਭਰਮ ਪੈਦਾ ਹੋਇਆ ਭਾਰਤ ਨੂੰ ਲੈ ਕੇ ਵੀ ਪਤਾ ਨਹੀਂ ਕੀ ਹੈ, ਇਹ ਦੂਰ ਹੋਏਗਾ ਔਰ ਖਾਲਿਸਤਾਨ ਵੀ ਲਿਬਰੇਟ ਹੋਏਗਾ। ਕਸ਼ਮੀਰੀਆਂ ਨੂੰ ਵੀ ਇੱਦਾਂ ਦੱਬ ਕੇ ਤੁਸੀਂ ਕਿੰਨੀ ਕੁ ਦੇਰ ਟਿਰਨੀ ਦੇ ਨਾਲ, ਜ਼ੁਲਮ ਦੇ ਨਾਲ ਤੁਸੀਂ ਰੱਖ ਸਕਦੇ ਹੋ। ਨਾਰਥ ਈਸਟ ਤਾਂ ਪਹਿਲਾਂ ਹੀ ਜਿਹੜਾ ਮਨੀਪੁਰ 'ਚ ਨਜ਼ਰ ਆ ਰਿਹਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਭਾਰਤ ਦਾ ਦਲਿਤ ਔਰ ਟਰਾਈਬਲ ਲੋਕ ਵੀ ਜਿਹੜੇ ਇਹਨਾਂ ਮੁਲਕਾਂ 'ਚ ਵੀ ਐਫਰਟ ਕਰ ਰਹੇ ਨੇ ਔਰ ਉੱਥੇ ਬ੍ਰਾਹਮਣਵਾਦੀ ਰੋਕਦੇ ਨੇ ਕਿ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨੂੰ ਜਿਹੜਾ ਉਸ ਡਿਸਕ੍ਰਿਮੀਨੇਸ਼ਨ ਦਾ ਹਿੱਸਾ ਮੰਨਿਆ ਜਾਏ। ਸੋ ਇਹ ਕਿੰਨੀ ਕੁ ਦੇਰ ਇਹ ਬ੍ਰਾਹਮਣਵਾਦ ਦਾ ਜਾਂ ਹਿੰਦੂਤਵਾਦ ਦਾ ਗਲਬਾ ਰਹੇਗਾ। ਮੈਨੂੰ ਇਹ ਲੱਗਦਾ ਕਿ ਭਾਈ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਔਰ ਜਿਓ ਪੋਲਿਟਿਕਸ ਬਦਲ ਰਹੀ, ਜਿਓ ਪੋਲਿਟਿਕਸ ਬੇਸ਼ੱਕ ਇਹ ਲੱਗ ਰਿਹਾ ਇਸ ਵੇਲੇ ਕਿ ਜੀ ਅਮਰੀਕਾ ਤਾਂ ਬਿਲਕੁਲ ਹੀ ਭਾਰਤ ਦਾ ਪ੍ਰੋਟੈਕਟਰ ਬਣਿਆ ਹੋਇਆ, ਬਟ ਜਿਓ ਪੋਲੀਟੀਕਲ ਸਟੇਟਸ ਜਦੋਂ ਕਿਤੇ ਵੀ ਬਦਲਦੇ ਨੇ ਉਹਦੇ 'ਚ ਕਨਫਰੰਟੇਸ਼ਨ, ਇੰਟਰਸਟ ਅੱਜ ਲੱਗਦਾ ਅਮਰੀਕਾ ਨੂੰ ਵੀ ਉਹਦੇ ਇੰਟਰਸਟ ਭਾਰਤ ਨਾਲ ਨੇ, ਪਰ ਬਹੁਤ ਜਲਦੀ ਇਹਨਾਂ ਦਾ ਇਹ ਭੁਲੇਖਾ ਦੂਰ ਹੋਏਗਾ। ਜੀ ਨਹੀਂ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਇੱਕ ਹੋਪਫੁਲ ਹੈਗੇ ਹੋ ਇਸ ਸਿਚੁਏਸ਼ਨ ਨੂੰ ਲੈ ਕੇ ਕਿ ਸਿਚੁਏਸ਼ਨ ਜਿਹੜੀ ਆ ਉਹ ਬਦਲਣੀ ਹੈ, ਜੀਓ ਪੋਲਿਟਿਕਸ ਦੇ ਹਾਲਾਤ ਵੀ ਬਦਲਨੇ ਆ ਤੇ ਜਿਹੜਾ ਅਮਰੀਕਾ ਦਾ ਭਰਮ ਹੈ ਭਾਰਤ ਦੇ ਨਾਲ ਉਹ ਟੁੱਟਣਾ, ਮਤਲਬ ਇਹ ਹੈਗੀ। ਚਲੋ ਤੁਹਾਡੀ ਹੋਪਫੁਲਨੈਸ ਦੇ ਉੱਤੇ ਇੱਕ ਗੱਲ ਹੈਗੀ, ਤੁਹਾਡੀ ਅੰਡਰਸਟੈਂਡਿੰਗ ਹੋਪਫੁਲਨੈਸ ਨਹੀਂ ਹੈ, ਦੈਟ ਇਜ਼ ਅ ਰਿਐਲਿਟੀ। ਨਹੀਂ ਨਜ਼ਰ ਆ ਰਿਹਾ, ਮੈਂ ਸਮਝ ਰਿਹਾ ਹਾਂ ਗੱਲ, ਪਰ ਮੈਂ ਦੋ ਫੈਕਟਰਸ ਤੋਂ ਸਵਾਲ ਪੁੱਛਣਾ ਚਾਹੁੰਦਾ ਵੀ ਅੱਜ ਜਿਹੜੇ ਹਾਲਾਤ ਹੈਗੇ ਆ ਅਮਰੀਕਾ ਨੂੰ ਮਤਲਬ ਨਜ਼ਰ ਨਹੀਂ ਆਉਂਦਾ ਹੈਗਾ ਭਾਰਤ ਦੀ ਜਿਹੜੀ ਸਿਚੁਏਸ਼ਨ ਹੈ। ਇਹਨਾਂ ਦੀਆਂ ਆਪਣੀਆਂ ਇੰਟਰਨਲ ਰਿਪੋਰਟਸ ਵੀ ਹੁੰਦੀਆਂ ਨੇ, ਜਿਹੜੇ ਗਰਾਊਂਡ ਤੇ ਇਹਨਾਂ ਦੇ ਅੰਬੈਸੀਜ਼ ਰਾਹੀਂ ਰਿਪੋਰਟਸ ਆਉਂਦੀਆਂ ਨੇ ਉਹ ਵੀ ਹੁੰਦੀਆਂ ਨੇ, ਇਹਨਾਂ ਦੀਆਂ ਆਪਣੀਆਂ ਜਿਹੜੀ ਯੂਸਰਫ ਤੇ ਇਹਨਾਂ ਦੇ ਕਮਿਸ਼ਨ ਹੈਗੇ ਨੇ ਉਹਨਾਂ ਦੀਆਂ ਰਿਕਮੈਂਡੇਸ਼ਨਸ ਵੀ ਹੁੰਦੀਆਂ ਨੇ। ਜੈਨੋਸਾਈਡ ਵਾਚ ਦਾ ਤੁਸੀਂ ਜ਼ਿਕਰ ਕੀਤਾ ਜਾਂ ਅਦਰਵਾਈਜ਼ ਜਿਹੜੀਆਂ ਇੰਟਰਨੈਸ਼ਨਲ ਰਿਨੋਨਡ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੀਆਂ ਰਿਪੋਰਟਸ ਸਾਹਮਣੇ ਨੇ। ਦੂਜਾ ਪੱਖ ਜਿਹੜਾ ਤੁਸੀਂ ਸਿੱਖ ਫੈਕਟਰ ਦੀ ਗੱਲ ਕੀਤੀ ਹੈ ਉਹ ਵੀ ਇਹਨਾਂ ਦੇ ਸਾਹਮਣੇ ਹੈ ਕਿ ਪੰਜਾਬ ਦੇ ਹਾਲਾਤ ਮਤਲਬ ਉਹ ਇੱਕ ਉੱਥੋਂ ਪੰਜਾਬ ਦੇ ਵਿੱਚੋਂ ਵੀ ਆਵਾਜ਼ ਉੱਠਦੀ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਹਵਾਲੇ ਨਾਲ ਕਿ ਸਿੱਖ ਇੱਕ ਬਫਰ ਸਟੇਟ ਦੇ ਤੌਰ ਤੇ ਐਕਟ ਕਰ ਸਕਦੇ ਆ ਤਿੰਨਾਂ ਮੁਲਕਾਂ ਦੇ ਵਿੱਚ ਜਿਹੜੇ ਕਿ 3 ਨਿਊਕਲੀਅਰ ਪਾਵਰਸ ਨੇ। ਤੁਸੀਂ ਵੀ ਇਸ ਫੈਕਟਰ ਨੂੰ 90s ਤੋਂ ਉਭਾਰ ਰਹੇ ਹੋ ਤੇ ਉਹ ਵੀ ਇਹਨਾਂ ਦੇ ਕੰਨਾਂ ਤੱਕ ਗੱਲ ਜਿਹੜੀ ਹੈ ਉਹ ਪਹੁੰਚਦੀ ਹੈ, ਜੋ ਪਤਾ ਵੀ ਲੱਗਦਾ ਹੈ ਜਾਂ ਉਸ ਗੱਲ ਨੂੰ ਮਹਿਸੂਸ ਵੀ ਕੀਤਾ ਜਾਂਦਾ ਹੈ ਵੀ ਇਹ ਦੋਵੇਂ ਫੈਕਟਰਸ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਗੱਲ ਮਤਲਬ ਇਹ ਮਹਿਸੂਸ ਨਹੀਂ ਕਰਦੇ, ਸਮਝਦੇ ਨਹੀਂ ਜਾਂ ਉਦਾਂ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਕਿ ਨਹੀਂ ਜੀ ਹਜੇ ਅਸੀਂ ਇਸ ਗੱਲ ਨੂੰ ਦੇਖਣਾ ਨਹੀਂ ਹੈਗਾ ਜਾਂ ਵਾਚਣਾ ਨਹੀਂ ਹੈਗਾ। ਥੋੜਾ ਜਿਹਾ ਇਹਨੂੰ ਵੀ ਸਮਝਣ ਦੀ ਮੈਂ ਸਮਝਦਾ ਕਿ ਲੋੜ ਹੈਗੀ ਹੈ ਵੀ ਇਹ ਗੱਲ ਹੈ ਕਿ ਐਗਜ਼ੈਕਟਲੀ। ਦੇਖੋ ਮੈਂ ਲਗਭਗ 18 ਸਾਲ ਵਾਸ਼ਿੰਗਟਨ DC 'ਚ ਗੁਜ਼ਾਰੇ ਨੇ, ਹੁਣ ਵੀ ਆਉਣ ਜਾਣ ਰੈਗੂਲਰ ਹੈ ਜਦੋਂ ਵੀ ਇਵਨ ਕੋਈ ਮੀਟਿੰਗਸ ਦਾ ਸਿਲਸਿਲਾ ਹੁੰਦਾ। ਜਿਹੜੀ ਗੱਲ ਮੈਨੂੰ ਸਮਝ ਆਈ ਹੈ, ਬਹੁਤ ਵਾਰ ਆਮ ਲੋਕ ਇਹ ਸਮਝਦੇ ਹੁੰਦੇ ਨੇ ਕਿ ਕੋਈ ਚੀਜ਼ ਜਿਹੜੀ ਕਾਮਨ ਬੰਦੇ ਨੂੰ ਸਮਝ ਆ ਰਹੀ ਹੈ ਉਹ ਇੰਟੈਲੈਕਚੁਅਲ ਨੂੰ ਕਿਉਂ ਨਹੀਂ ਆ ਰਹੀ। ਇੱਥੇ ਵੀ ਜਿਹੜੀ ਪਾਲਿਸੀ ਮੇਕਿੰਗ ਹੈ ਜਾਂ ਦੂਸਰਾ ਉਹਦੇ 'ਚ ਇੰਡੀਵਿਜੂਅਲ ਇਨਫਲੂਐਂਸਿਸ ਜਾਂ ਕੁਝ ਲੋਕਾਂ ਦੀ ਸਪੈਲ ਜਿਹੜੀ ਹੁੰਦੀ ਹੈ ਜਿਨ੍ਹਾਂ ਦੇ ਅੱਗੋਂ ਹਿੱਤ ਕਿਤੇ ਹੋਰ ਜੁੜੇ ਹੁੰਦੇ ਨੇ ਉਹ ਮੈਟਰ ਕਰਦੀ ਹੈ। ਔਰ ਉਸ ਦੀ ਅਸੀਂ ਉਦਾਹਰਣ ਦੇਖ ਸਕਦੇ ਹਾਂ ਕਿ ਭਾਈ ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਇਨਵੇਡ ਕੀਤਾ ਅਫਗਾਨਿਸਤਾਨ ਨੂੰ, ਉਸ ਪੀਰੀਅਡ ਦੇ ਵਿੱਚ ਪਹਿਲੇ 2 ਸਾਲ ਤਾਂ ਅਮਰੀਕਾ ਦਾ ਕੋਈ ਇੰਟਰਸਟ ਹੀ ਨਹੀਂ ਸੀਗਾ ਕਿਉਂਕਿ ਵਿਤਨਾਮ ਦੀ ਹਾਰ ਜਿਹੜੀ ਹੈ ਉਹਦੇ ਅਜੇ ਜ਼ਖਮ ਰਿਸਦੇ ਸੀ ਔਰ ਉਹਨਾਂ ਨੂੰ ਤਕਲੀਫ ਦੇ ਰਹੇ ਸੀ।
ਔਰ ਇੱਕ ਕਾਂਗਰਸਮੈਨ ਚਾਰਲਸ ਚਾਰਲੀ ਜਿਹਨੂੰ ਕਹਿੰਦੇ ਨੇ, ਔਰ ਬਾਅਦ ਚ ਬੜਾ ਵੱਡਾ ਨਾਂ ਹੋਇਆ, ਉਦੋਂ ਕੀ ਸਟਿੰਗਰ ਮਿਸਲਸ ਵਗੈਰਾ ਵੀ ਆ ਗਈਆਂ ਸੀ। ਉਹਨੇ ਚਾਰਲਸ ਨੇ ਜਿਹੜਾ ਇਹਨਾਂ ਦੇ ਇਨਸਾਈਡਰ ਨੂੰ ਬਿਠਾ ਕੇ ਕਿਹਾ ਕਿ ਵੀ ਤੁਹਾਡੇ ਕੋਲੇ ਮੌਕਾ ਹੈ ਕਿ ਵੀਅਤਨਾਮ ਵਾਰ ਦੀ ਹਾਰ ਦਾ ਬਦਲਾ, ਕਿਉਂਕਿ ਪ੍ਰੌਕਸੀ ਵਾਰ ਸੀ, ਕੋਈ ਵੀਅਤਨਾਮੀ ਤਾਂ ਨਹੀਂ ਸੀ ਲੜ ਰਿਹਾ, ਵੀਅਤਨਾਮੀ ਤਾਂ ਫਰੰਟ ਸੀ, ਜਿਵੇਂ ਹੁਣ ਯੂਕਰੇਨੀਅਨ ਫਰੰਟ ਅਮਰੀਕਾ ਲੜ ਰਿਹਾ ਸੀ, ਪਰ ਉੱਥੇ ਉਹਨਾਂ ਦੇ ਵੀਅਤਨਾਮੀਆਂ ਦੇ ਪਿੱਛੇ ਜਿਹੜੇ ਨਾਰਦਰਨ ਵੀਅਤਨਾਮ ਵਾਲੇ ਸੀ ਉਹ ਸੋਵੀਅਤ ਯੂਨੀਅਨ ਸੀ, ਸਾਊਦਰਨ ਵੀਅਤਨਾਮ ਦੇ ਮਗਰ ਅਮਰੀਕਾ ਸੀ। ਸੋ ਇਹ ਉਹਨਾਂ ਦੀ ਸਾਊਥ ਦੀ ਮਦਦ ਤੇ ਗਏ ਸੀ। ਉਹਨੇ ਕਿਹਾ ਵੀ ਇਹ ਮੌਕਾ ਹੈ ਵੀ ਤੁਸੀਂ ਇਹਨਾਂ ਦਾ ਸਾਥ ਦਿਓ, ਉਹਨਾਂ ਨੂੰ ਕਰੋ, ਔਰ ਉਹਦੇ ਚੋਂ ਉਹ ਪ੍ਰਵੇਲ ਕੀਤਾ। ਪਾਕਿਸਤਾਨ ਦੇ ਵਿੱਚ ਕੈਂਪ ਬਣਾਏ CIA ਨੇ, ਦੂਜੇ ਫਿਰ ਸਟ੍ਰੈਟਜੀ ਬਣਾਈ, ਮੁਜਾਹਿਦੀਨ, ਹੋਲੀ ਵਾਰੀਅਰ, ਇਹਨੂੰ ਇਸਲਾਮਿਕ ਜਿਹਾਦ ਬਣਾਇਆ, ਔਰ ਸਟਿੰਗਰ ਮਿਸਾਈਲਾਂ ਵੀ ਆ ਗਈਆਂ ਹੱਥ 'ਚ। ਲੜਨ ਵਾਲੇ ਤਾਂ ਪਠਾਨ ਹੈ ਹੀ ਸੀ, ਬਾਕੀ ਵੀ ਦੁਨੀਆ ਭਰ ਚੋਂ ਮੁਸਲਮਾਨ ਆਣੇ ਸ਼ੁਰੂ ਹੋ ਗਏ। ਔਰ ਅਸੀਂ ਦੇਖਦੇ ਹਾਂ ਕਿ ਉਹ ਸੋਵੀਅਤ ਯੂਨੀਅਨ ਜਿਹੜੀ ਸਪੇਸ ਪਾਵਰ ਵੀ ਸੀ, ਵਰਲਡ ਪਾਵਰ ਵੀ ਸੀ, ਦੂਜਾ ਵੀ ਸੀ, 10 ਸਾਲ ਦੇ ਵਿੱਚ ਕਲੈਪਸ ਹੋ ਕੇ 15 ਟੁਕੜਿਆਂ ਦੇ ਵਿੱਚ ਵੰਡੀ ਗਈ। ਸੋ ਇਸ ਦਾ ਕੁਝ ਮੌਕਿਆਂ ਦੇ ਉੱਤੇ ਜਿਸ ਟਰੈਕ ਤੇ ਚੜੀ ਹੁੰਦੀ ਆ ਪਾਲਿਸੀ, ਉਹਨੂੰ ਲਾ ਕੇ ਨਵੇਂ ਪਾਸੇ ਲਾਉਣਾ ਇੱਕ ਵੱਖਰੀ ਕਹਾਣੀ ਹੁੰਦੀ। ਅਮਰੀਕਾ ਦੇ ਵਿੱਚ ਜਿਹੜਾ ਦੌਰ ਕਿਸਿੰਜਰ ਨਿਕਸਨ ਦਾ ਸੀ ਜੀ, ਉਹਦੇ 'ਚ ਖਾਲਿਸਤਾਨ ਦੇ ਲਈ ਇਹੀ ਨਹੀਂ ਵੀ ਹਮਦਰਦੀ, ਅਮਰੀਕਾ ਸੀਰੀਅਸਲੀ ਸੋਚਦਾ ਸੀ ਕਿ ਬਈ ਅਸੀਂ, ਉਦੋਂ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦੇ ਬਲੌਕ 'ਚ ਸੀ, ਇੰਡੀਆ ਬਹੁਤ ਤੇਜ਼ੀ ਨਾਲ ਸੋਵੀਅਤ ਯੂਨੀਅਨ ਦੇ ਹੱਕ ਦੇ ਵਿੱਚ ਭੁਗਤਦਾ ਸੀ ਇੰਟਰਨੈਸ਼ਨਲ ਫੋਰਮਸ ਤੇ ਵੀ। ਔਰ ਉਦੋਂ ਹੈਨਰੀ ਕਿਸਿੰਜਰ ਔਰ ਨਿਕਸਨ ਈਰਾ ਦੇ ਵਿੱਚ ਇਹ ਪੋਸੀਬਿਲਿਟੀ ਬਣ ਰਹੀ ਸੀ, ਇਹੀ ਪਾਰਟ ਸੀ ਕਿ 1971 ਦੇ ਵਿੱਚ ਵੀ, ਉਸ ਤੋਂ ਪਹਿਲਾਂ ਅਮਰੀਕਾ ਦਾ ਇੰਟਰਸਟ ਥੋੜਾ ਬਹੁਤ ਸੀ। ਲੇਕਿਨ ਜਿਉਂ ਹੀ 1988-89 ਦੇ ਤੱਕ ਪਹੁੰਚਦੇ ਆ, ਸੋਵੀਅਤ ਯੂਨੀਅਨ ਟੁੱਟ ਗਿਆ, ਅਮਰੀਕਾ ਓਨਲੀ ਸੁਪਰ ਪਾਵਰ ਬਣ ਗਿਆ, ਇਹਨਾਂ ਦਾ ਛੋਟੇ ਮੁਲਕਾਂ 'ਚ ਇੰਟਰਸਟ ਟੁੱਟ ਗਿਆ, ਮੁੱਕ ਗਿਆ। ਫਿਰ ਯੂਗੋਸਲਾਵੀਆ ਦਾ ਜਿਹੜਾ ਟੁੱਟਣਾ ਹੋਇਆ ਉਹ ਬੜਾ ਮੈਸੀ ਹੋਇਆ, ਕਿਉਂਕਿ ਸਰਬੀਆ, ਕਰੋਸ਼ੀਆ, ਬੋਸਨੀਆ ਨੂੰ ਘੇਰ ਲਿਆ ਸਰਬਜ਼ ਨੇ, ਜੈਨੋਸਾਈਡ ਹੋਇਆ। ਸੋ ਅਮਰੀਕਾ ਨੂੰ ਦੇਖੋ, ਹਰ ਮੁਲਕ ਦੇ ਆਪਣੇ ਵੈਸਟਡ ਇੰਟਰਸਟ ਨੇ। ਪਹਿਲੀ ਗੱਲ ਤਾਂ ਸਾਨੂੰ ਸਿੱਖਾਂ ਨੂੰ ਔਰ ਬਾਕੀ ਵੀ ਜਿਹੜੇ ਜਸਟਿਸ ਲਵਿੰਗ ਲੋਕ ਨੇ, ਉਹਨਾਂ ਨੂੰ ਇਹ ਮਨ ਚੋਂ ਕੱਢ ਦੇਣੀ ਚਾਹੀਦੀ ਹੈ ਜੀ ਕਿ ਜਿਹੜੀ ਨੀਤੀ ਬਣਦੀ ਹੈ ਉਹ ਠੀਕ ਜਾਂ ਗਲਤ ਦੇ ਆਧਾਰ ਤੇ ਇਵੇਂ ਨਹੀਂ ਬਣਦੀ। ਨੀਤੀ 'ਚ ਮਰਵਾਉਣੇ ਪੈਣ ਆਪਣੇ ਮਰਵਾ ਦਿੰਦੇ ਨੇ, ਕਿਸੇ ਦੇ ਮਾਰਨੇ ਪੈਣ ਮਾਰ ਦਿੰਦੇ ਨੇ, ਉਹਦੇ 'ਚੋਂ ਦੇਖਦੇ ਨੇ ਵੀ ਸਾਡੇ ਹਿੱਤ 'ਚ ਕੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਹੌਲੀ 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 ਜਿਹੜਾ ਅਮਰੀਕਾ, ਦੇਖੋ ਪਾਕਿਸਤਾਨ ਦੇ ਉੱਤੇ ਅਮਰੀਕਾ ਦਾ ਕਿੰਨਾ ਜਿਹੜਾ ਰਾਦਰ ਪਾਕਿਸਤਾਨ ਕਿਸ ਹੱਦ ਤੱਕ ਅਮਰੀਕਾ ਦੀ ਮਦਦ ਲਈ ਗਿਆ ਕੋਲਡ ਵਾਰ ਈਰਾ 'ਚ, ਉਹਨਾਂ ਦਾ ਹੀ ਉਹ ਬਲੌਕ ਸੀ। ਲੇਕਿਨ ਪਾਕਿਸਤਾਨ ਨੂੰ ਕਿਵੇਂ ਡੰਪ ਕੀਤਾ ਅਮਰੀਕਾ ਨੇ। ਅੱਜ ਹਾਲ ਇਹ ਹੈ ਕਿ $2-3 ਬਿਲੀਅਨ IMF ਨੇ ਦੇਣਾ, ਉਹ ਗੇੜੇ ਲਵਾ ਰਹੇ ਨੇ, ਇੱਧਰ ਵੀ ਕਰਾ ਰਹੇ ਨੇ, ਉੱਧਰ ਵੀ ਕਰਵਾ ਰਹੇ ਨੇ। ਕੀ ਹਸ਼ਰ ਕੀਤਾ ਹੋਇਆ ਪਾਕਿਸਤਾਨ ਦਾ ਆਲ ਆਫ ਏ ਸਡਨ। ਔਰ ਮੈਨੂੰ ਯਾਦ ਹੈ ਵੀ ਉਹਨੇ ਹੀਨਾ ਰਬਾਨੀ ਖਰ, ਜਿਹੜੀ ਉਹਨਾਂ ਦੀ ਮਿਨਿਸਟਰ ਆਫ ਸਟੇਟ ਹੈ, ਫੋਰਨ ਅਫੇਅਰਸ ਦੀ ਮਿਨਿਸਟਰ ਤੇ ਸ਼ਾਇਦ ਬਿਲਾਵਲ ਭੁੱਟੋ ਹੈ, ਉਹਨੇ ਇੱਕ ਥਾਂ ਤੇ ਉਹਨਾਂ ਨੂੰ ਕਿਹਾ ਜੀ ਵੀ ਐਸਾ ਕੀ ਹੋਇਆ ਕਿ ਜੀ ਅਮਰੀਕਾ ਨੇ ਤੁਹਾਨੂੰ ਛੱਡ ਕੇ ਭਾਰਤ ਦੇ ਨਾਲ। ਤਾਂ ਉਹਨੇ ਬੜਾ ਸਰਕਾਸਟਿਕਲੀ ਉਹਨੂੰ ਕਿਹਾ, ਕਹਿੰਦੇ ਮੈਂ ਇੱਕ ਭਾਰਤ ਦੇ ਨੁਮਾਇੰਦੇ ਦੇ ਨਾਲ ਜਾਂ ਕਿੱਥੇ ਗੱਲ, ਉਹਨੂੰ ਮੈਂ ਕਿਹਾ ਜੀ ਅਸੀਂ ਤਾਂ ਸਵਾਦ ਚੱਖ ਲਿਆ ਹੋਇਆ, ਹੁਣ ਤੁਸੀਂ ਸਵਾਦ ਚੱਖ ਲਓ ਕਿ ਬਈ ਕੋਈ ਨਹੀਂ, ਇਹ ਤੁਹਾਨੂੰ ਸਮਝ ਆਏਗੀ ਵੀ ਕੀ ਹੈ। ਸੋ ਇਹ ਇੱਕ ਮੁਲਕ ਦੇ ਹਵਾਲੇ ਨਾਲ ਨਹੀਂ, ਹਰ ਮੁਲਕ ਦੇ ਨਾਲ ਹੀ ਹੁੰਦਾ ਕਿ ਕਿੱਥੇ ਚਾਈਨਾ ਔਰ ਰਸ਼ੀਆ ਬਾਰਡਰ ਦੇ ਉੱਤੇ ਡਿਸਪੋਟ ਮਾਓ ਸੇ ਤੁੰਗ, ਸਟਾਲਿਨ ਦੇ ਜ਼ਮਾਨੇ ਤੋਂ ਅੱਜ ਰਸ਼ੀਆ ਛੋਟਾ ਭਰਾ ਬਣਿਆ ਹੋਇਆ, ਚਾਈਨਾ ਰਸ਼ੀਆ ਟੁਗੈਦਰ ਐਕਸਰਸਾਈਜ਼ਸ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਅਲਟੀਮੇਟਲੀ ਇਸੇ ਤੋਂ ਹੀ ਅੰਗਰੇਜ਼ੀ ਦਾ ਇਹ ਅਖਾਣ ਬਣਿਆ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼, ਪਰਮਾਨੈਂਟ ਓਨਲੀ ਆਰ ਇੰਟਰਸਟ। ਹਿੱਤ ਪਰਮਾਨੈਂਟ ਹੁੰਦੇ ਨੇ, ਬਾਕੀ ਸੈਲੇਬਿਲਿਟੀ ਹੁੰਦੀ ਹੈ ਵੀ ਤੁਸੀਂ ਸੈਲ ਕੀ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਅਸੀਂ 700 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ ਤੇ ਬੈਠੇ ਹਾਂ। ਬਫਰ ਹਾਂ, ਵੈਲਿਊ ਸਿਸਟਮ ਸਾਡਾ ਹਰ ਇੱਕ ਲਈ ਟੋਲਰੇਬਿਲਿਟੀ ਵਾਲਾ ਹੈ। 1849 ਤੱਕ ਅਸੀਂ ਇੱਕ ਮੁਲਕ ਦੇ ਉੱਤੇ ਬਾਦਸ਼ਾਹਤ ਕੀਤੀ ਹੋਈ ਹੈ, ਔਰ ਜੋ ਸਾਡੀ ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ ਇਹਨਾਂ 75 ਸਾਲਾਂ 'ਚ ਇਨ ਜਨਰਲ ਔਰ 39 ਸਾਲਾਂ 'ਚ ਇਨ ਪਰਟੀਕੂਲਰ ਹੋਈ ਹੈ, ਜਿਸ ਆਧਾਰ ਦੇ ਉੱਤੇ ਜਿਹੜਾ ਇਹ ਪਰਸੀਕਿਊਸ਼ਨ ਔਰ ਦੂਸਰਾ ਸਾਡਾ ਇੱਕ ਹੱਕ ਵੀ ਬਣਦਾ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ। ਸੋ ਮੈਂ ਸਮਝਦਾ ਵੀ ਬਹੁਤ ਜਲਦੀ ਅਮਰੀਕਾ ਦਾ ਟਰਨ ਅਰਾਊਂਡ ਹੋਏਗਾ ਜਾਂ ਟਰਨ ਅਬਾਊਟ ਹੋਏਗਾ, ਔਰ ਸਾਨੂੰ ਵੀ ਸ਼ੁਡ ਕੀਪ ਔਨ ਫੋਕਸਿੰਗ ਔਨ ਦਾ ਆਵਰ ਇਸ਼ੂ।
ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਜਿਹੜਾ ਸਾਡਾ ਸਮਾਂ ਆ ਸ਼ੋਅ ਦਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਮੈਂ ਉਮੀਦ ਕਰਦਾ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ ਉਹ ਅੱਜ ਦਾ ਸ਼ੋਅ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤਾਂ ਤੁਸੀਂ ਆਪਣੇ ਸੁਝਾਅ, ਸਵਾਲ ਜਾਂ ਤੁਹਾਡੀਆਂ ਜਿਹੜੀਆਂ ਰਿਕੁਐਸਟ ਨੇ ਉਹ ਸਾਡੇ ਤੱਕ ਪੁੱਜਦੀਆਂ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਫਿਰ ਤੁਸੀਂ ਸਾਨੂੰ ਸਾਡੀ ਈਮੇਲ sos@tv84.tv ਦੇ ਉੱਤੇ ਤੁਸੀਂ ਸਾਨੂੰ ਭੇਜ ਵੀ ਸਕਦੇ ਹੋ। ਇਸੇ ਦੇ ਨਾਲ ਮੈਂ ਡੋਨੇਸ਼ਨਸ ਦੇ ਲਈ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਜਿਹੜਾ TV84 ਅਦਾਰਾ ਅਸੀਂ ਤੁਹਾਡੀਆਂ ਡੋਨੇਸ਼ਨਸ ਦੇ ਉੱਤੇ ਹੀ ਰਨ ਕਰਦੇ ਹਾਂ, ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਮੈਂਸ਼ਨ ਕੀਤਾ, ਤੇ TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਚੈੱਕ ਰਾਹੀਂ ਵੀ ਤੁਸੀਂ ਡੋਨੇਸ਼ਨਸ ਬਣਾ ਕੇ ਭੇਜ ਸਕਦੇ ਹੋ। ਚੈੱਕ ਤੁਸੀਂ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਜਿਹੜਾ ਸਕਰੀਨ ਦੇ ਉੱਤੇ ਤੁਹਾਡੀ ਦੇ ਉੱਤੇ ਨੰਬਰ ਆ ਰਿਹਾ ਹੈ 5166191984, ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਕਾਲ ਰਾਹੀਂ ਜਾਂ WhatsApp ਰਾਹੀਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ ਨੂੰ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।